ਹੀਰੇ 'ਚ ਧਰਨਾ ਲੱਗਿਆ ਹੋਇਆ, ਉੱਥੇ ਉਹਨਾਂ ਨੂੰ ਬੈਠਿਆਂ ਨੂੰ ਮਹੀਨਾ ਹੋ ਗਿਆ। ਕੀ ਉਹਨਾਂ ਬਾਰੇ ਅਸੀਂ ਕੁਝ ਸੋਚਾਂਗੇ? ਧਰਨੇ ਜਿੰਨੇ ਲੱਗੇ ਹੋਏ ਨੇ, ਇਹ ਨਵੀਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹਨਾਂ ਧਰਨਿਆਂ ਤੋਂ ਲੋਕਾਂ ਨੂੰ ਉਠਾਇਆ ਜਾਵੇ, ਨਾ ਕਿ ਨਵੇਂ ਧਰਨੇ ਸ਼ੁਰੂ ਕਰਾ ਦਿੱਤੇ ਜਾਣ ਜਾਂ ਧਰਨਿਆਂ ਤੇ ਬਿਠਾ ਦਿੱਤਾ ਜਾਵੇ। ਬਾਈਬਲ ਕਲਾਮ ਵੀ ਉਵੇਂ ਹੀ ਲੱਗਿਆ ਹੋਇਆ। 3 ਮਹੀਨੇ ਨਹੀਂ, 4 ਮਹੀਨੇ ਨਹੀਂ, 4.5 ਮਹੀਨੇ ਗੁਜ਼ਰ ਗਏ ਨੇ, ਕੁਛ ਨਹੀਂ ਹੋਇਆ। ਉਹ ਧਰਨਾ ਉਵੇਂ ਹੀ ਲੱਗਿਆ ਹੋਇਆ। 1 ਤਰੀਕ ਨੂੰ ਅਸੀਂ ਫਿਰ ਉੱਥੇ ਮਿਲਦੇ। ਸਤਿ ਸ਼੍ਰੀ ਅਕਾਲ ਜੀ। ਅੱਜ ਤੁਹਾਡੇ ਸਾਹਮਣੇ ਆਉਣ ਦੀ ਇੱਕ ਵਜ੍ਹਾ ਇਹ ਸੀ ਕਿ ਇੱਕ ਸੋਚਿਆ ਜਾਵੇ ਕਿ ਜੋ ਵੀ ਸਰਕਾਰ ਫੈਸਲੇ ਲੈ ਰਹੀ ਹੈ, ਕਿ ਇਹ ਨੀਤੀਗਤ ਫੈਸਲੇ ਨੇ ਜਾਂ ਟੈਂਪਰੇਰੀ ਕੋਈ ਇੱਕ ਸਿਸਟਮ ਚੱਲ ਰਿਹਾ ਸੀ ਔਰ ਉਸ ਸਿਸਟਮ ਨੂੰ ਖਰਾਬ ਚਲਾਇਆ ਜਾ ਰਿਹਾ ਸੀ ਤਾਂ ਉਹਨੂੰ ਆ ਕੇ ਥੋੜ੍ਹਾ ਜਿਹਾ ਬਿਹਤਰ ਕਰਤਾ, ਜਾਂ ਆ ਕੁਛ ਹੋ ਰਿਹਾ। ਮੈਨੂੰ ਲੱਗਦਾ ਸਿਰਫ ਆਹੀ ਹੋ ਰਿਹਾ। ਨੀਤੀਗਤ ਲੈਵਲ 'ਤੇ ਕੁਛ ਬਿਹਤਰ ਕਰਨ ਦੀ ਕੋਸ਼ਿਸ਼ ਨਹੀਂ ਹੋ ਰਹੀ। ਮੈਨੂੰ ਉਮੀਦ ਸੀ ਕਿ 15 ਅਗਸਤ ਨੂੰ ਵੀ ਜਦੋਂ ਭਾਸ਼ਣ ਹੋਊਗਾ ਤਾਂ ਸਾਡੇ ਮੁੱਖ ਮੰਤਰੀ ਸ਼ਾਇਦ ਕੁਛ ਅਜਿਹਾ ਫੈਸਲੇ ਕਰਨਗੇ ਜਿਹੜੇ ਨੀਤੀਗਤ ਹੋਣਗੇ। ਹੁਣ ਮੈਂ ਇਹ ਨੀਤੀਗਤ ਨੂੰ ਮਾੜਾ ਜਿਹਾ ਵਿਸਥਾਰ ਪੂਰਵਕ ਤੁਹਾਡੇ ਨਾਲ ਡਿਸਕਸ ਕਰ ਲਾਂ। ਨੀਤੀਗਤ ਤੋਂ ਮੇਰੀ ਮੁਰਾਦ ਹੈ, ਜਿਵੇਂ ਪੋਲਿਊਸ਼ਨ ਨੂੰ ਲੈ ਲਓ। ਬੁੱਢੇ ਨਾਲੇ 'ਤੇ ਅਸੀਂ ਬੜੇ ਵਾਰੀ ਗਏ ਹਾਂ। ਜੋ ਸਾਡਾ ਪੋਲਿਊਟਡ ਪਾਣੀ ਹੈ ਜਾਂ ਸਾਡੀਆਂ ਫੈਕਟਰੀਜ਼ ਜੋ ਵੇਸਟੇਜ ਕੱਢਦੀਆਂ, ਜਿਹਨੂੰ ਅਸੀਂ ਕਹਿ ਲਓ ਕਿ ਰੱਜ ਕੇ ਪੋਲਿਊਟਡ ਹੁੰਦਾ, ਉਸੇ ਨੂੰ ਪਾਇਆ ਜਾਂਦਾ। ਬੁੱਢਾ ਦਰਿਆ ਵਰਗੇ ਛੋਟੇ ਛੋਟੇ ਨਾਲੇ ਬਣਾ ਦਿੱਤੇ ਗਏ ਨੇ ਔਰ ਉਹ ਆ ਕੇ ਸਤਲੁਜ 'ਚ ਪੈਂਦੇ ਨੇ। ਸਤਲੁਜ ਤੋਂ ਨਹਿਰਾਂ ਨਿਕਲਦੀਆਂ ਅਤੇ ਉਹ ਪਾਣੀ ਪੀ ਕੇ ਸਾਡੇ ਲੋਕ ਬਿਮਾਰ ਹੁੰਦੇ ਨੇ। ਕੀ ਇਹਨਾਂ ਨੂੰ ਅਸੀਂ ਟੈਂਪਰੇਰੀ ਲੈਵਲ 'ਤੇ ਕੁਛ ਕਰਕੇ ਘਟਾਉਣ ਦੀ ਕੋਸ਼ਿਸ਼ ਕਰਾਂਗੇ ਜਾਂ ਨੀਤੀਗਤ ਫੈਸਲੇ ਲਵਾਂਗੇ? ਸਾਨੂੰ ਕੁਛ ਨਵੇਂ ਨੋਰਮਸ ਬਣਾਉਣੇ ਪੈਣਗੇ, ਨਵੇਂ ਤਰੀਕਾਏਕਾਰ ਲੱਭਣੇ ਪੈਣਗੇ ਜਿਹਦੇ 'ਤੇ ਅਮਲ ਕਰਕੇ ਨੀਤੀਗਤ ਲੈਵਲ 'ਤੇ ਚੀਜ਼ਾਂ ਨੂੰ ਬੈਟਰ ਕੀਤਾ ਜਾਵੇ। ਔਰ ਸਿਰਫ ਉਹੀ ਨਹੀਂ, ਹੁਣ ਜਿਵੇਂ ਜੀਰੇ 'ਚ ਧਰਨਾ ਲੱਗਿਆ ਹੋਇਆ, ਉੱਥੇ ਇੱਕ ਫੈਕਟਰੀ ਸੀਗੀ, ਡਿਸਟਿਲਰੀ ਕਹਿ ਲਓ ਤੁਸੀਂ, ਉਹਦੇ 'ਚ 2.5 ਤੋਂ 3 ਲੱਖ ਦੇ ਕਰੀਬ ਪਾਣੀ, ਜਿਹਦਾ ਕਹਿ ਲਓ ਤੁਸੀਂ ਸ਼ਰਾਬ ਬਣਾਈ ਜਾਂਦੀ ਸੀ, ਤਾਂ ਉਹਦੀ ਵੇਸਟੇਜ ਕਿੰਨੀ ਹੋਊਗੀ? ਨੇੜੇ ਹੀ ਇੱਕ 15 ਕਿੱਲੇ ਦਾ ਪਲਾਟ ਸੀ, ਉਹਦੇ 'ਚ ਉਹਨਾਂ ਨੇ ਉਹਦੀ ਵੇਸਟੇਜ ਪਾਈ ਆ, ਉਹ ਸਵਾਹ ਬਣਿਆ ਪਿਆ ਪੂਰਾ ਪਲਾਟ। ਤਾਂ ਤੁਸੀਂ ਸੋਚੋ, ਜੋ ਉੱਥੇ ਲੋਕ ਕਹਿ ਰਹੇ ਨੇ ਕਿ ਥੱਲੇ ਜਾ ਕੇ ਤੀਜੇ ਪੱਤਨ 'ਤੇ ਇਹਨਾਂ ਨੇ ਬੋਰ ਕਰਕੇ ਥੱਲੇ ਪਾਉਂਦੇ ਨੇ ਉਹ ਵੇਸਟੇਜ। ਪਹਿਲਾਂ ਜਿਹੜੀ ਉੱਥੇ ਪਾਉਂਦੇ ਸੀ ਹੁਣ ਉਹ ਥੱਲੇ ਪਾਉਂਦੇ ਨੇ ਔਰ ਉਹ ਥੱਲਿਓਂ ਲਾਹਣ ਵਰਗਾ ਪਾਣੀ ਨਿਕਲਣ ਲੱਗ ਗਿਆ। ਉੱਥੇ ਉਹਨਾਂ ਨੂੰ ਬੈਠਿਆਂ ਨੂੰ ਮਹੀਨਾ ਹੋ ਗਿਆ। ਕੀ ਉਹਨਾਂ ਬਾਰੇ ਅਸੀਂ ਕੁਝ ਸੋਚਾਂਗੇ? ਵੈਸੇ ਵੀ ਅਸੀਂ ਉਦੋਂ ਗੱਲਾਂ ਕੀਤੀਆਂ ਸੀ ਕਿ ਧਰਨੇ ਜਿੰਨੇ ਲੱਗੇ ਹੋਏ ਨੇ, ਇਹ ਨਵੀਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹਨਾਂ ਧਰਨਿਆਂ ਤੋਂ ਲੋਕਾਂ ਨੂੰ ਉਠਾਇਆ ਜਾਵੇ, ਨਾ ਕਿ ਨਵੇਂ ਧਰਨੇ ਸ਼ੁਰੂ ਕਰਾ ਦਿੱਤੇ ਜਾਣ ਜਾਂ ਧਰਨਿਆਂ ਤੇ ਬਿਠਾ ਦਿੱਤਾ ਜਾਵੇ, ਜਿਹੜਾ ਕਿ ਸ਼ੁਰੂ ਹੋ ਚੁੱਕਾ ਹੈ। ਹਾਲੇ ਬਾਈਬਲ ਕਲਾਮ ਵੀ ਉਵੇਂ ਹੀ ਲੱਗਿਆ ਹੋਇਆ। ਇਹਨਾਂ ਦੇ AG ਸਾਹਿਬ ਨੇ ਬੰਦੇ ਭੇਜੇ। ਮੈਂ ਉਸ ਮੀਟਿੰਗ ਦੇ ਵਿੱਚ ਖੁਦ ਸੀਗਾ, ਮੈਂ ਵੀ ਵਨ ਆਫ ਦੀ ਬੈਠਾ ਸੀ ਉਹਨਾਂ ਵੱਲੋਂ। ਔਰ ਸਾਡੇ ਨਾਲ ਇਹਨਾਂ ਨੇ ਵਾਅਦਾ ਕੀਤਾ ਕਿ 3 ਦਿਨ ਦਾ ਪਹਿਲਾਂ ਸਾਨੂੰ ਟਾਈਮ ਦਿਓ, ਫਿਰ ਅਸੀਂ ਸੋਚ ਕੇ ਆਵਾਂਗੇ। ਔਰ ਉਹ ਸੋਚਣ ਤੋਂ ਬਾਅਦ ਇਹਨਾਂ ਨੇ ਸਾਥੋਂ 3 ਮਹੀਨੇ ਮੰਗੇ ਕਿ 3 ਮਹੀਨਿਆਂ ਦੇ ਅੰਦਰ ਚਾਰਜ ਸ਼ੀਟ ਪੇਸ਼ ਕਰ ਦਿੱਤੀ ਜਾਊਗੀ। ਸਾਰੀਆਂ ਜੋ ਇਹਨਾਂ ਨੇ ਸਿੱਟ ਬਣਾਈ ਆ ਉਹਦੇ ਰਿਜ਼ਲਟ ਆ ਜਾਣਗੇ। 3 ਮਹੀਨੇ ਨਹੀਂ, 4 ਮਹੀਨੇ ਨਹੀਂ, 4.5 ਮਹੀਨੇ ਗੁਜ਼ਰ ਗਏ ਨੇ, ਕੁਛ ਨਹੀਂ ਹੋਇਆਗਾ। ਉਹ ਧਰਨਾ ਉਵੇਂ ਹੀ ਲੱਗਿਆ ਹੋਇਆ। 1 ਤਰੀਕ ਨੂੰ ਅਸੀਂ ਫਿਰ ਉੱਥੇ ਮਿਲ ਰਹੇ ਹਾਂ। ਜੀਰੇ ਵਾਲਾ ਧਰਨਾ ਨਵਾਂ ਲੱਗ ਗਿਆ। ਕਿਸਾਨ ਚਲੋ ਉੱਧਰ ਨੂੰ ਗਏ ਨੇ। ਨਵੇਂ ਬੰਦਿਆਂ ਨੂੰ ਤੁਸੀਂ ਹੋਰਾਂ ਨੂੰ ਮਤਲਬ ਬਿਠਾਈ ਜਾ ਰਹੇ ਹੋ, ਪੁਰਾਣਿਆਂ ਨੂੰ ਤਾਂ ਉਠਾਉਣਾ ਕੀ ਹੈ? ਔਰ ਨਾ ਹੀ ਕੋਈ ਨੀਤੀਗਤ ਫੈਸਲਾ ਹੋ ਰਿਹਾ। ਜਿਵੇਂ ਤੁਸੀਂ ਕੱਲ ਕਾਂਗਰਸ ਦੇ ਇੱਕ ਮੰਤਰੀ ਨੇ ਆਸ਼ੂ, ਉਹਨਾਂ ਨੂੰ ਚੱਕਿਆ। ਕੱਲਾ ਉਹਨਾਂ ਨੂੰ ਚੱਕਣ ਤੱਕ ਗੱਲ ਨਾ ਰੱਖੋ। ਇਹ ਫੂਡ ਦੇ ਵਿੱਚ ਇੰਨੀ ਵੱਡੀ ਕਰਪਸ਼ਨ ਹੋ ਰਹੀ ਹੈ, ਜਿਹੜਾ ਸਾਡੇ ਤੇ 31,000 ਕਰੋੜ ਦਾ ਇੱਕ ਬੋਝ ਪਾਇਆ ਗਿਆ ਸੀ 2014 'ਚ, ਜਦੋਂ ਇੱਕ ਸਰਕਾਰ ਜਾ ਰਹੀ ਸੀ ਔਰ ਦੂਜੀ ਆ ਰਹੀ ਸੀਗੀ। ਆਪਣਾ 14 'ਚ ਨਹੀਂ, 17 ਦੇ ਵਿੱਚ ਉਹ ਜਿਹੜੇ ਪੈਸੇ ਨੇ, ਉਹ ਪੈਸੇ ਜਿਹੜੇ 31,000 ਗੌਰਮੈਂਟ ਸਿਰ ਪਏ, ਉਹ ਕਿਉਂ ਤੇ ਕਿਵੇਂ ਆਏ ਨੇ, ਇਹ ਸੋਚਣ ਦੀ ਲੋੜ ਹੈ। ਕਿਉਂਕਿ ਉਹ ਇਸ ਕੇਸ ਨਾਲ ਜੁੜਿਆ ਹੋਇਆ ਹੈ ਗੱਲ। ਇਹ ਕੀ ਕਰਦੇ ਨੇ ਕਿ ਇੱਕ ਮਾਲ ਢੋਆਈ ਦਾ ਮਾਮਲਾ ਹੁੰਦਾ ਮੰਡੀ ਦੇ ਵਿੱਚ, ਜਦੋਂ ਦਾਣੇ ਆਉਂਦੇ ਨੇ ਉਹਦੇ ਬਦਲੇ 10% ਇਹ ਬਿਲਿੰਗ ਕਰਕੇ ਭੇਜਦੇ ਨੇ। ਸੈਂਟਰ ਸਰਕਾਰ ਅੱਗੋਂ ਉਹਦਾ ਪੇ ਕਰਦੀ ਹੈ ਔਰ ਸਾਡੇ ਉੱਥੇ ਜਿਹੜੇ ਵੀ ਛੋਟੇ ਠੇਕੇਦਾਰ ਹੁੰਦੇ ਨੇ ਜਾਂ ਮਜ਼ਦੂਰ ਹੁੰਦੇ ਨੇ, ਉਹਨਾਂ ਨੂੰ ਉਹ ਪੈਸੇ ਦਿੱਤੇ ਜਾਂਦੇ ਨੇ।
ਜਦੋਂ ਸੈਂਟਰ ਨੂੰ ਲੱਗਿਆ ਕਿ ਪੈਸੇ ਬਹੁਤ ਜ਼ਿਆਦਾ ਬਣਾਏ ਗਏ ਨੇ ਤਾਂ ਉਹਨਾਂ ਨੇ ਉਹਨੂੰ ਕਿਹਾ ਲੈ ਵੀ ਤੁਸੀਂ ਸਾਡੇ ਕੋਲੇ 10 ਤੋਂ 15 ਸਾਲ ਦਾ ਆਪਦਾ ਆਡਿਟ ਲੈ ਕੇ ਆਓ। ਉਹਦੇ ਵਿੱਚ ਇਹ ਪੈਸਾ ਨਿਕਲਿਆ ਜਿਹੜਾ ਉਹਨਾਂ ਨੇ ਦੇਣੋਂ ਮਨਾ ਕਰਤਾ ਤੇ ਉਹ ਪੰਜਾਬ ਗਵਰਨਮੈਂਟ ਸਿਰ ਪੈ ਗਿਆ। ਹੋਈ ਉਹ 'ਚ ਧਾਂਦਲੀ ਹੈ। ਆਪਦੇ ਲੋਕਾਂ ਨੂੰ ਉਹ ਠੇਕੇ ਦਿੱਤੇ ਗਏ ਨੇ, ਉਹਨਾਂ ਨੇ ਕੁਝ ਨਹੀਂ ਕੀਤਾ। ਉਹਨਾਂ ਨੇ ਜਿਹੜੇ ਲੋਕਲ ਠੇਕੇਦਾਰ ਸੀ ਉਹਨਾਂ ਨੂੰ ਅੱਗੇ ਉਹ ਠੇਕੇ ਤੇ ਠੇਕਾ ਦੇਤਾ। ਉਹਨਾਂ ਨੂੰ 1% ਜਾਂ 2% ਵਿੱਚੋਂ ਛਕਾਤਾ, ਬਾਕੀ 5% 6% ਆਪ ਛਕ ਗਏ। ਉਹ ਪੈਸਾ ਜੁੜ ਕੇ ਉਹਦੀ ਆਰਟੀਫਿਸ਼ੀਅਲ ਬਿਲਿੰਗ ਜੋ ਇਹਨਾਂ ਨੇ ਕ੍ਰੀਏਟ ਕੀਤੀ ਸੀ ਉਹ ਸੈਂਟਰ ਨੇ ਦੇਣੋਂ ਮਨਾ ਕਰਤੀ। ਉਹ ਪੈਸੇ ਆ ਕੇ ਪੰਜਾਬ ਗਵਰਨਮੈਂਟ ਸਿਰ ਪੈ ਗਏ। ਇਸ ਪੂਰੀ ਜਾਂਚ ਨੂੰ ਉਧਰ ਨੂੰ ਲਿਜਾਣਾ ਚਾਹੀਦਾ। ਔਰ ਸੈਕਿੰਡ, ਜਿੰਨੇ ਵੀ ਤੁਸੀਂ ਕੇਸ ਬਣਾ ਰਹੇ ਹੋ ਉਹ ਚਾਹੇ ਕਿਸੇ ਤੇ ਵੀ ਬਣਾ ਰਹੇ ਹੋ, ਚਾਹੇ ਉਹ ਪੋਲੀਟੀਕਲ ਓਪੋਨੈਂਟ ਹੋਣ ਤੁਹਾਡੇ, ਚਾਹੇ ਕੋਈ ਜੈਨੂਅਨ ਕਰਪਸ਼ਨ ਵਾਲਾ ਬੰਦਾ ਫੜਿਆ ਹੋਵੇ, ਉਹਨੂੰ ਆਖਰ ਤੱਕ ਵੀ ਲੈ ਕੇ ਜਾਓ। ਉਹਦਾ ਮਤਲਬ ਇਹ ਨਾ ਹੋਵੇ ਕਿ ਉਹਦੀ ਦੂਜੇ ਦਿਨ ਜ਼ਮਾਨਤ ਹੋ ਜੇ ਬੰਦਿਆਂ ਦੀ। ਜ਼ਮਾਨਤ ਨਾਲ ਸਾਨੂੰ ਉਹਨਾਂ ਨੂੰ ਅੰਦਰ ਰਹਿਣ ਨਾਲ ਜਾਂ ਬਾਹਰ ਰਹਿਣ ਨਾਲ ਸਾਨੂੰ ਕੁਝ ਨਹੀਂ ਮਿਲਣਾ, ਪਰ ਕਮ ਸੇ ਕਮ ਉਹ ਕਿਸੇ ਰਿਜ਼ਲਟ ਤੇ ਤਾਂ ਪਹੁੰਚੇ ਗੱਲ, ਉਹ 'ਚੋਂ ਕੁਝ ਨਿਕਲੇ ਤਾਂ ਸਹੀ ਜਿਹਦੇ ਕਰਕੇ ਤੁਹਾਨੂੰ ਬਣਾਇਆ ਗਿਆ। ਇਸੇ ਤਰ੍ਹਾਂ ਪੋਲਿਊਸ਼ਨ ਦੀ ਗੱਲ ਮੈਂ ਕਰ ਚੁੱਕਿਆ। ਐਂ ਮੈਂ ਫੈਡਰਲਿਜ਼ਮ ਦੀ ਗੱਲ ਤੁਹਾਡੇ ਨਾਲ ਗੱਲ ਕਰਨੀ ਸੀ। ਫੈਡਰਲਿਜ਼ਮ ਤੇ ਜਿਹੜਾ ਕਿ ਅੱਜ ਸੈਂਟਰ ਦੇ ਵਿੱਚ ਕਨਸੂਆਂ ਸ਼ੁਰੂ ਹੋ ਗਈਆਂ ਕਿ ਮੋਦੀ ਜੀ ਦੇ ਮੁਕਾਬਲੇ ਖੜਾ ਕਿਹਨੂੰ ਕੀਤਾ ਜਾਵੇ। ਕੀ ਉਹ 'ਚ ਤੁਸੀਂ ਆਪ ਦਾ ਕੋਈ ਰੋਲ ਅਦਾ ਨਹੀਂ ਕਰੋਗੇ? ਕੀ ਤੁਸੀਂ ਇਸ ਦੀ ਕੋਸ਼ਿਸ਼ ਨਹੀਂ ਕਰੋਗੇ ਕਿ ਜੋ ਨੈਸ਼ਨਲਿਜ਼ਮ ਆ ਵਰਸਸ ਫੈਡਰਲਿਜ਼ਮ ਬਣਾਇਆ ਜਾਵੇ? ਕਿਉਂਕਿ ਸਭ ਤੋਂ ਜ਼ਿਆਦਾ ਸਫਰ ਨੈਸ਼ਨਲਿਜ਼ਮ ਕਰਕੇ ਪੰਜਾਬ ਕਰਦਾ, ਕਿਉਂਕਿ ਅਸੀਂ ਫੈਡਰਲਿਜ਼ਮ ਦੇ ਹਾਮੀ ਆ। ਸਾਡੇ ਚਾਹੇ BSF ਵਾਲਾ ਮਸਲਾ ਹੋਵੇ, ਚਾਹੇ ਚੰਡੀਗੜ੍ਹ ਵਾਲਾ ਹੋਵੇ, ਚਾਹੇ ਭਾਖੜਾ ਡੈਮ ਵਾਲਾ ਹੋਵੇ, ਚਾਹੇ ਕਿੰਨੇ ਵੀ ਜਿੰਨੇ ਮਰਜ਼ੀ ਮਸਲੇ ਗਿੱਲੋ ਫੈਡਰਲਿਜ਼ਮ ਨਾਲ ਜੁੜੇ ਨੇ। ਕੀ ਤੁਸੀਂ ਉਸ 'ਤੇ ਕੋਈ ਗੱਲ ਕਰੋਗੇ ਜਾਂ ਨਹੀਂ ਕਰੋਗੇ? ਇਹ ਇੱਕ ਬਹੁਤ ਹੀ ਜ਼ਰੂਰੀ ਗੱਲ ਹੈ ਜਿਹਦੇ 'ਚ ਅਸੀਂ ਨੀਤੀਗਤ ਕੋਈ ਫੈਸਲਾ ਕਰ ਸਕੀਏ। ਇਸ ਦੇ ਨਾਲ ਹੀ ਤੁਸੀਂ ਇੱਕ ਜਿਹੜਾ ਉਹ ਫਿਰ ਉਸ ਮਾਡਲ ਦੇ ਵਿੱਚ ਉਲਝੇ ਹੋਏ ਹੋ ਕਿ ਮੁਹੱਲਾ ਕਲੀਨਿਕ, ਚਲੋ ਜਿੱਥੇ ਜ਼ਰੂਰੀ ਹੈ ਬਣਾ ਲਓ, ਪਰ ਮੈਂ ਤੁਹਾਨੂੰ ਅਸੀਂ ਪਹਿਲਾਂ ਵੀ ਆਪਦੇ ਏਜੰਡੇ 'ਚ ਵੀ ਲਿਖਿਆ ਸੀ ਕਿ ਪੰਜਾਬ ਦੇ ਵਿੱਚ ਮੈਡੀਕਲ ਸਹੂਲਤਾਂ ਲਈ ਆਲਰੇਡੀ ਬਹੁਤ ਹਸਪੀਟਲ ਛੋਟੇ ਔਰ ਵੱਡੇ ਬਣੇ ਹੋਏ ਸੀਗੇ। ਉਹਨਾਂ ਨੂੰ ਸਿਰਫ ਸੁਚਾਰੂ ਰੂਪ ਨਾਲ ਚਲਾਉਣਾ ਬਾਕੀ ਹੈ। ਹਰ ਪਿੰਡਾਂ ਦੇ ਵਿੱਚ 10-10, 15-15, 20-20 ਪਿੰਡਾਂ ਦੇ ਵਿੱਚ ਇੱਕ ਛੋਟਾ ਜਿਹਾ ਹੱਬ ਬਣਾ ਕੇ ਉੱਥੇ ਹਸਪੀਟਲ ਸਕੂਲ ਬਣਾਏ ਹੋਏ ਨੇ। ਉਹਨਾਂ ਨੂੰ ਸੁਚਾਰੂ ਰੂਪ 'ਚ ਚਲਾ ਦਿਓ ਬਸ। ਫਿਰ ਵੇਖੋ ਤੁਸੀਂ ਸਾਰੀ ਚੀਜ਼ ਆਪਣੇ ਆਪ ਹੀ ਮੈਡੀਕਲੀ ਬਹੁਤ ਚੀਜ਼ਾਂ ਇੰਪਰੂਵ ਕਰ ਦੇਣਗੇ। ਪਰ ਠੀਕ ਹੈ, ਜੇ ਤੁਸੀਂ ਮੁਹੱਲਾ ਕਲੀਨਿਕ ਨਾਲ ਬਣਾਉਣਾ ਚਾਹੁੰਦੇ ਹੋ ਜੋੜ ਲਓ ਉਹਦੇ ਨਾਲ, ਬਟ ਉਹਨਾਂ ਬਿਲਡਿੰਗਸ ਨੂੰ ਜ਼ਰੂਰ ਸੁਚਾਰੂ ਰੂਪ 'ਚ ਚਲਾਵੋ। ਔਰ ਨਵੀਆਂ ਅਪਾਇੰਟਮੈਂਟਸ ਜੋ ਤੁਸੀਂ ਕਰ ਰਹੇ ਹੋ VC ਜਿਵੇਂ ਉਹ ਅੱਛਾ ਫੈਸਲਾ ਲਿਆ ਗਿਆ ਜੋ ਡਾਕਟਰ ਰਾਜਕੁਮਾਰ ਹੋਰਾਂ ਦਾ ਅਸਤੀਫਾ ਲੈ ਲਿਆ ਗਿਆ, ਵਾਪਸ ਨਹੀਂ ਉਹਨਾਂ ਨੂੰ ਅਪਾਇੰਟ ਕੀਤਾ ਗਿਆ, ਕਿਉਂਕਿ ਲੋਕਲ ਲੈਵਲ 'ਤੇ ਜਾ ਕੇ ਪੁੱਛਣਾ ਚਾਹੀਦਾ ਕੀ ਹਾਲ ਆ ਉੱਥੇ। ਅਸੀਂ ਖੁਦ ਗਏ ਸੀਗੇ, ਉਹਨੂੰ ਇੱਕ ਮੰਤਰੀ ਵਰਸਸ ਰਾਜਕੁਮਾਰ ਬਣਾਤਾ ਜੀ। ਸਾਨੂੰ ਕੋਈ ਲੈਣਾ ਦੇਣਾ ਨਹੀਂ ਮੰਤਰੀ ਨਾਲ ਕੀ ਕਰਨਾ ਜਾਂ ਨਹੀਂ, ਪਰ ਉੱਥੋਂ ਦੇ ਅਧਿਕਾਰੀਆਂ ਨੂੰ ਪੁੱਛ ਕੇ ਉੱਥੋਂ ਦੇ ਲੋਕਾਂ ਨੂੰ ਪੁੱਛੋ ਜਾ ਕੇ ਕਿੰਨਾ ਸਫਰ ਕਰ ਰਹੀ ਸੀ ਉਹ ਔਰ ਕਿੰਨੇ ਖੁਸ਼ ਹੋਏ ਨੇ ਉਸ ਤੋਂ ਬਾਅਦ। ਪਰ ਜਿਹੜੀ ਤੁਸੀਂ ਅਪਾਇੰਟਮੈਂਟ ਕਰੋਗੇ ਹੁਣ VC ਦੀ, ਚਾਹੇ ਉਹ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਕੀਤੀ ਹੋਵੇ ਜਾਂ ਹੋਰ ਥਾਵਾਂ 'ਤੇ ਕਰ ਰਹੇ ਹੋ, ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਗੁਜ਼ਾਰਿਸ਼ ਹੈ ਇਹ 'ਚ ਆਪਦੀ ਡਿਕਟੇਟਰਸ਼ਿਪ ਨਾ ਚਲਾਇਓ ਜੇ। ਕੁਛ ਮਾਹਰਾਂ ਤੋਂ ਪੁੱਛ ਲਿਓ ਜੇ ਕਿ ਕਿਹਦੀ ਅਪਾਇੰਟਮੈਂਟ ਕਰਨੀ ਹੈ, ਉਹ ਕੀ ਬੰਦਾ ਉਸ ਚੀਜ਼ ਨੂੰ ਉਹ ਡਿਜ਼ਰਵ ਕਰਦੇ ਨੇ, ਇਹ ਜ਼ਰੂਰ ਕਰ ਲਿਓ ਜੇ। ਹੁਣ ਪਾਣੀ ਫਲੋ ਆ ਗਿਆ ਨਹਿਰਾਂ ਦਾ ਤਾਂ ਮੋਮਜਾਮਾ ਜਾਂ ਜਿਹੜਾ ਤੁਸੀਂ ਲਾ ਰਹੇ ਸੀ ਸਾਈਡਾਂ 'ਤੇ ਥੱਲੇ ਪੱਕੀਆਂ ਕਰ ਰਹੇ ਸੀ ਨਹਿਰਾਂ, ਉਸ 'ਤੇ ਰੁਕ ਗਏ ਹੋ। ਮੇਰੀ ਤੁਹਾਨੂੰ ਬੇਨਤੀ ਹੈ ਇਹਨੂੰ ਤੁਸੀਂ ਰੋਕ ਲਿਓ ਜੇ, ਐ ਨਾ ਕਰਿਓ ਜੇ ਕਿ ਉੱਥੇ ਤੁਸੀਂ ਲਾਈ ਜਾਵੋ, ਕਿਉਂਕਿ ਉਹਦੇ ਨਾਲ ਸਾਡੀ ਸੀਪੇਜ ਬੰਦ ਹੁੰਦੀ। ਸੀਪੇਜ ਬੰਦ ਹੋਣ ਨਾਲ ਸਾਡੀਆਂ ਜ਼ਮੀਨਾਂ ਬੰਜਰ ਹੋਣ ਦੇ ਕਿਨਾਰੇ ਆ ਜਾਣਗੀਆਂ। ਪਲੀਜ਼ ਇਹ ਨਾ ਕਰਿਓ ਜੀ। ਐਂ ਅਸੀਂ ਐਜੂਕੇਸ਼ਨ ਦੇ ਲੈਵਲ 'ਤੇ ਵੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀਗਾ ਕਿ ਇਸ ਗੌਰਮੈਂਟ 'ਤੇ ਦਬਾਅ ਪਾਈਏ ਕਿ ਐਜੂਕੇਸ਼ਨ ਲੈਵਲ 'ਤੇ ਟੋਟੈਲਿਟੀ 'ਚ ਇੱਕ ਸੁਧਾਰ ਲਿਆਂਦਾ ਜਾਵੇ। ਅਸੀਂ ਪੰਜਾਬੀ ਮੀਡੀਅਮ ਦੀ ਗੱਲ ਕਰ ਰਹੇ ਸੀਗੇ, ਜੇ ਉਹ ਨਹੀਂ ਕਰਾਂਗੇ ਪੰਜਾਬ ਦੇ ਵਿੱਚ ਸਿੱਖਿਆ ਨੀਤੀ 'ਚ ਸੁਧਾਰ ਨਹੀਂ ਹੋ ਸਕਦਾ। ਇਹ ਮੰਨ ਕੇ ਚਲੋ ਕਰਨਾ ਚਾਹੀਦਾ, ਜੇ ਨਹੀਂ ਕਰਨਾ ਚਾਹੀਦਾ ਕਿੰਨਾ ਕਰਨਾ ਚਾਹੀਦਾ ਇਹਦੇ ਬਾਰੇ ਕੋਈ ਕਮੇਟੀ ਤਾਂ ਬਣਾ ਲਓ, ਉਹ ਕਮੇਟੀ ਤੁਹਾਨੂੰ ਸੁਜੈਸਟ ਕਰ ਦੇ ਔਰ ਫਿਰ ਤੁਸੀਂ ਉਸ ਨੂੰ ਅਪਣਾ ਲਿਓ ਜੇ। ਆਈ ਮੀਨ ਟੂ ਸੇ ਕਿ ਨੀਤੀਗਤ ਫੈਸਲਿਆਂ ਲਈ ਤੁਸੀਂ ਕਰ ਰਹੇ ਹੋ ਕੁਛ। ਸਪੋਰਟਸ ਹੈ, ਪੰਜਾਬ ਖੇਡਣ 'ਚ ਸਭ ਤੋਂ ਅੱਗੇ ਹੁੰਦਾ ਸੀ, ਅੱਜ ਸਾਡੇ ਨਾਲੋਂ ਹਰਿਆਣਾ ਕਿੰਨਾ ਅੱਗੇ ਲੰਘ ਗਿਆ। ਕੀ ਅਸੀਂ ਉਹਦੇ 'ਚ ਕੁਛ ਕਰ ਰਹੇ ਹਾਂ? ਉਹਦੇ ਲਈ ਕਮੇਟੀ ਬਣਾ ਲਓ, ਬਹੁਤ ਜ਼ਰੂਰੀ ਹੈ। ਨਸ਼ਿਆਂ ਦੇ ਲੈਵਲ 'ਤੇ ਅੱਜ ਵੀ ਨਸ਼ੇ ਉਵੇਂ ਹੀ ਵਿਖ ਰਹੇ ਨੇ। ਔਰ ਮੈਂ ਇੱਕ ਗੱਲ ਨੂੰ ਮੰਨਦਾ
कि कल्ली सरकार नशिਆਂ ਨੂੰ ਬੰਦ नहीं कर सकती। ਉਹ ਸਾਡੇ ਵਰਗੇ ਜਾਂ ਹੋਰ ਬੰਦਿਆਂ ਨੂੰ ਵੀ ਇਹਦੇ ਬਾਰੇ ਬੋਲਣਾ ਪਊਗਾ, ਵਾਰ-ਵਾਰ ਇੱਕ ਸਮਾਜਿਕ ਚੇਤਨਾ ਲਿਆਉਣੀ ਪਊਗੀ ਕਿ ਨਸ਼ੇ ਸਾਨੂੰ ਬਰਬਾਦ ਕਰ ਰਹੇ ਨੇ ਜਾਂ ਬਰਬਾਦ ਕਰ ਚੁੱਕੇ ਨੇ ਔਰ ਬਚਿਆ ਖੁਚਿਆ ਬਰਬਾਦ ਕਰ ਦੇਣਗੇ ਜੇ ਇਹਨੂੰ ਨਹੀਂ ਰੋਕਾਂਗੇ ਤਾਂ। ਉਹ 'ਚ ਸਰਕਾਰ ਨੂੰ ਵੀ ਕੁਝ ਪਹਿਲ ਕਰਨੀ ਪਊਗੀ। ਜੋ ਚੱਲ ਰਿਹਾ ਇਹ ਕਾਫੀ ਨਹੀਂਗਾ, ਇਸ ਤੋਂ ਵਧਾਉਣਾ ਪਊਗਾ। ਤੇ ਬਾਕੀ ਸਮਾਜਿਕ ਲੈਵਲ ਤੇ ਬਾਕੀ ਲੋਕਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਇਸ ਪਾਸੇ ਨੂੰ ਆਪਦੇ ਨੇੜੇ ਤੇੜੇ ਆਪਦੇ ਬੱਚਿਆਂ ਨੂੰ ਬਹੁਤ ਮੁਖਰ ਹੋ ਕੇ ਸਮਝਾਉਣ, ਇਹਨੂੰ ਨਜ਼ਰਅੰਦਾਜ਼ ਨਾ ਕਰਨ, ਕਿਉਂਕਿ ਇੱਕ ਵਾਰੀ ਬੱਚਾ ਗਲਤ ਰਾਹ ਤੇ ਗਿਆ ਤਾਂ ਫਿਰ ਗਿਆ। ਆਈ ਹੋਪ ਕਿ ਡੈਮੋਕ੍ਰੇਸੀ ਜਿਵੇਂ ਮੈਂ ਪਹਿਲਾਂ ਆਉਣਾ ਹੁੰਦਾ ਇਕੱਲੇ ਸਰਕਾਰ ਨਾਲ ਚਲਾਉਣ ਨਾਲ ਨਹੀਂ ਚੱਲਦੀ ਗੀ, ਇਹ 'ਚ ਲੋਕਾਂ ਦਾ ਵੀ ਭਰਮਾ ਸਾਥ ਚਾਹੀਦਾ ਹੁੰਦਾ ਹੈ ਔਰ ਭਰਮੇ ਰਿਐਕਸ਼ਨ ਚਾਹੀਦੇ ਹੁੰਦੇ ਨੇ ਕਿ ਜਿੱਥੇ ਗਲਤ ਕਰਨ ਅਸੀਂ ਬੋਲੀਏ ਕਿ ਗਲਤ ਆ। ਔਰ ਵੈਸੇ ਵੀ ਜਿਉਂਦੇ ਇਨਸਾਨਾਂ ਦਾ, ਕੌਮਾਂ ਦਾ, ਸਟੇਟਾਂ ਦਾ ਇਹ ਫਰਜ਼ ਹੁੰਦਾ ਹੈ ਕਿ ਉਹ ਰਿਐਕਟ ਕਰਨ। ਤਾਂ ਸਾਡਾ ਫਰਜ਼ ਹੈ ਕਿ ਜਿਹੜੀ ਚੀਜ਼ ਗਲਤ ਹੋ ਰਹੀ ਹੋਵੇ ਜਾਂ ਸਹੀ ਵੱਲ ਨਾ ਤੁਰੀ ਹੋਵੇ ਅਸੀਂ ਉਹਦੇ ਵੱਲ ਇੰਡੀਕੇਸ਼ਨ ਕਰਦੇ ਰਹੀਏ। ਸੋ ਇਹਦੇ ਨਾਲ ਨਾਲ ਇੱਕ ਚੀਜ਼ ਹੋਰ ਕਿ ਐਨਕੀ ਝੋਨੇ ਦਾ ਰਕਬਾ ਘਟਿਆ ਹੈ। ਮੇਰੀ ਗੁਜ਼ਾਰਿਸ਼ ਹੈ ਤੁਹਾਨੂੰ ਪੰਜਾਬ ਵਾਲਿਓ, ਐਨਕੀ ਮੀਂਹ ਚੰਗੇ ਪੈ ਗਏ ਨੇ। ਇਹਦਾ ਮਤਲਬ ਇਹ ਨਾ ਸਮਝੋ ਜੇ ਕਿ ਸਾਡਾ ਪਾਣੀ ਉੱਪਰ ਆ ਗਿਆ। ਅਗਲੇ ਸਾਲ ਜਾ ਕੇ ਜੇ ਮੀਂਹ ਘੱਟ ਹੋਏ ਤਾਂ ਸਾਡੇ ਪਾਣੀ ਦਾ ਫਿਰ ਉਹੀ ਹਾਲ ਹੋਊਗਾ ਜਿਹੜਾ ਕਿ ਐਨਕੀ ਬਚ ਗਏ ਹਾਂ ਅਸੀਂ। ਪਲੀਜ਼ ਉਸ ਤੋਂ ਥੋੜ੍ਹਾ ਜਿਹਾ ਪਰਹੇਜ਼ ਕਰੋ। ਔਰ ਇੱਕ ਡਿਵਰਸਿਫਿਕੇਸ਼ਨ ਨਾਲ ਜਾਣ ਲਈ ਸਰਕਾਰ ਨੂੰ ਵੀ ਮੇਰੀ ਬੇਨਤੀ ਹੈ ਕਿ ਕੈਟ 3 ਦੀਆਂ ਫੈਸਿਲਿਟੀਆਂ ਚਲਾਓ ਔਰ ਗਲਫ ਕੰਟਰੀਜ਼ ਜਾਂ ਹੋਰਾਂ ਥਾਵਾਂ 'ਤੇ ਪਤਾ ਕਰੋ ਕਿ ਜੇ ਆਪਾਂ ਸਬਜ਼ੀ ਜਾਂ ਬਾਕੀ ਚੀਜ਼ਾਂ ਭੇਜ ਸਕੀਏ ਤਾਂ ਸਾਡੇ ਇੱਥੋਂ ਸਪਲਾਈ ਕਿਉਂ ਨਹੀਂ ਹੋ ਸਕਦੀ ਜੇ ਬ੍ਰਾਜ਼ੀਲ ਤੋਂ ਅਮਰੀਕਾ ਹੋ ਸਕਦੀ ਹੈ। ਤਾਂ ਆਈ ਹੋਪ ਕਿ ਤੁਸੀਂ ਇੱਧਰ ਧਿਆਨ ਦਿਓਗੇ। ਬਾਕੀ ਫਿਰ ਬਾਅਦ 'ਚ ਗੱਲਾਂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਜੀਰੇ 'ਚ ਧਰਨਾ ਲੱਗਿਆ ਹੋਇਆ, ਉੱਥੇ ਉਹਨਾਂ ਨੂੰ ਬੈਠਿਆਂ ਨੂੰ ਮਹੀਨਾ ਹੋ ਗਿਆ। ਕੀ ਉਹਨਾਂ ਬਾਰੇ ਅਸੀਂ ਕੁਝ ਸੋਚਾਂਗੇ? ਧਰਨੇ ਜਿੰਨੇ ਲੱਗੇ ਹੋਏ ਨੇ ਇਹ ਨਵੀਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹਨਾਂ ਧਰਨਿਆਂ ਤੋਂ ਲੋਕਾਂ ਨੂੰ ਉਠਾਇਆ ਜਾਵੇ, ਨਾ ਕਿ ਨਵੇਂ ਧਰਨੇ ਸ਼ੁਰੂ ਕਰਾ ਦਿੱਤੇ ਜਾਣ ਜਾਂ ਧਰਨਿਆਂ ਤੇ ਬਿਠਾ ਦਿੱਤਾ ਜਾਵੇ। ਬਾਈਬਲ ਕਲਾਮ ਵੀ ਉਵੇਂ ਹੀ ਲੱਗਿਆ ਹੋਇਆ। 3 ਮਹੀਨੇ ਨਹੀਂ, 4 ਮਹੀਨੇ ਨਹੀਂ, 4.5 ਮਹੀਨੇ ਗੁਜ਼ਰ ਗਏ ਨੇ, ਕੁਛ ਨਹੀਂ ਹੋਇਆ। ਉਹ ਧਰਨਾ ਉਵੇਂ ਹੀ ਲੱਗਿਆ ਹੋਇਆ। 1 ਤਰੀਕ ਨੂੰ ਅਸੀਂ ਫਿਰ ਉੱਥੇ ਮਿਲਦੇ। ਸਤਿ ਸ਼੍ਰੀ ਅਕਾਲ ਜੀ। ਅੱਜ ਤੁਹਾਡੇ ਸਾਹਮਣੇ ਆਉਣ ਦੀ ਇੱਕ ਵਜ੍ਹਾ ਇਹ ਸੀ ਕਿ ਇੱਕ ਸੋਚਿਆ ਜਾਵੇ ਕਿ ਜੋ ਵੀ ਸਰਕਾਰ ਫੈਸਲੇ ਲੈ ਰਹੀ ਹੈ ਕਿ ਇਹ ਨੀਤੀਗਤ ਫੈਸਲੇ ਨੇ ਜਾਂ ਟੈਂਪਰੇਰੀ ਕੋਈ ਇੱਕ ਸਿਸਟਮ ਚੱਲ ਰਿਹਾ ਸੀ ਔਰ ਉਸ ਸਿਸਟਮ ਨੂੰ ਖਰਾਬ ਚਲਾਇਆ ਜਾ ਰਿਹਾ ਸੀ ਤਾਂ ਉਹਨੂੰ ਆ ਕੇ ਥੋੜ੍ਹਾ ਜਿਹਾ ਬਿਹਤਰ ਕਰਤਾ ਜਾਂ ਆ ਕੁਛ ਹੋ ਰਿਹਾ। ਮੈਨੂੰ ਲੱਗਦਾ ਸਿਰਫ ਆਹੀ ਹੋ ਰਿਹਾ। ਨੀਤੀਗਤ ਲੈਵਲ 'ਤੇ ਕੁਛ ਬਿਹਤਰ ਕਰਨ ਦੀ ਕੋਸ਼ਿਸ਼ ਨਹੀਂ ਹੋ ਰਹੀ ਗੀ। ਮੈਨੂੰ ਉਮੀਦ ਸੀ ਕਿ 15 ਅਗਸਤ ਨੂੰ ਵੀ ਜਦੋਂ ਭਾਸ਼ਣ ਹੋਊਗਾ ਤਾਂ ਸਾਡੇ ਮੁੱਖ ਮੰਤਰੀ ਸ਼ਾਇਦ ਕੁਛ ਅਜਿਹਾ ਫੈਸਲੇ ਕਰਨਗੇ ਜਿਹੜੇ ਨੀਤੀਗਤ ਹੋਣਗੇ। ਹੁਣ ਮੈਂ ਇਹ ਨੀਤੀਗਤ ਨੂੰ ਮਾੜਾ ਜਿਹਾ ਵਿਸਥਾਰਪੂਰਵਕ ਤੁਹਾਡੇ ਨਾਲ ਡਿਸਕਸ ਕਰ ਲਾਂ। ਨੀਤੀਗਤ ਤੋਂ ਮੇਰੀ ਮੁਰਾਦ ਹੈ ਜਿਵੇਂ ਪੋਲਿਊਸ਼ਨ ਨੂੰ ਲੈ ਲਓ। ਬੁੱਢੇ ਨਾਲੇ 'ਤੇ ਅਸੀਂ ਬੜੇ ਵਾਰੀ ਗਏ ਹਾਂ। ਜੋ ਸਾਡਾ ਪੋਲਿਊਟਡ ਪਾਣੀ ਹੈ ਜਾਂ ਸਾਡੀਆਂ ਫੈਕਟਰੀਜ਼ ਜੋ ਵੇਸਟੇਜ ਕੱਢਦੀਆਂ ਜਿਹਨੂੰ ਅਸੀਂ ਕਹਿ ਲਓ ਕਿ ਰੱਜ ਕੇ ਪੋਲਿਊਟਡ ਹੁੰਦਾ, ਉਸੇ ਨੂੰ ਪਾਇਆ ਜਾਂਦਾ। ਬੁੱਢਾ ਦਰਿਆ ਵਰਗੇ ਛੋਟੇ ਛੋਟੇ ਨਾਲੇ ਬਣਾ ਦਿੱਤੇ ਗਏ ਨੇ ਔਰ ਉਹ ਆ ਕੇ ਸਤਲੁਜ 'ਚ ਪੈਂਦੇ ਨੇ। ਸਤਲੁਜ ਤੋਂ ਨਹਿਰਾਂ ਨਿਕਲਦੀਆਂ ਅਤੇ ਉਹ ਪਾਣੀ ਪੀ ਕੇ ਸਾਡੇ ਲੋਕ ਬਿਮਾਰ ਹੁੰਦੇ ਨੇ। ਕੀ ਇਹਨਾਂ ਨੂੰ ਅਸੀਂ ਟੈਂਪਰੇਰੀ ਲੈਵਲ 'ਤੇ ਕੁਛ ਕਰਕੇ ਘਟਾਉਣ ਦੀ ਕੋਸ਼ਿਸ਼ ਕਰਾਂਗੇ ਜਾਂ ਨੀਤੀਗਤ ਫੈਸਲੇ ਲਵਾਂਗੇ? ਸਾਨੂੰ ਕੁਛ ਨਵੇਂ ਨੋਰਮਸ ਬਣਾਉਣੇ ਪੈਣਗੇ, ਨਵੇਂ ਤਰੀਕਾਏਕਾਰ ਲੱਭਣੇ ਪੈਣਗੇ ਜਿਹਦੇ 'ਤੇ ਅਮਲ ਕਰਕੇ ਨੀਤੀਗਤ ਲੈਵਲ 'ਤੇ ਚੀਜ਼ਾਂ ਨੂੰ ਬੈਟਰ ਕੀਤਾ ਜਾਵੇ। ਔਰ ਸਿਰਫ ਉਹੀ ਨਹੀਂ, ਹੁਣ ਜਿਵੇਂ ਜੀਰੇ 'ਚ ਧਰਨਾ ਲੱਗਿਆ ਹੋਇਆ, ਉੱਥੇ ਇੱਕ ਫੈਕਟਰੀ ਸੀਗੀ, ਡਿਸਟਿਲਰੀ ਕਹਿ ਲਓ ਤੁਸੀਂ, ਉਹਦੇ 'ਚ 2.5 ਤੋਂ 3 ਲੱਖ ਦੇ ਕਰੀਬ ਪਾਣੀ ਜਿਹਦਾ ਕਹਿ ਲਓ ਤੁਸੀਂ ਸ਼ਰਾਬ ਬਣਾਈ ਜਾਂਦੀ ਸੀ ਤਾਂ ਉਹਦੀ ਵੇਸਟੇਜ ਕਿੰਨੀ ਹੋਊਗੀ। ਨੇੜੇ ਹੀ ਇੱਕ 15 ਕਿੱਲੇ ਦਾ ਪਲਾਟ ਸੀ, ਉਹਦੇ 'ਚ ਉਹਨਾਂ ਨੇ ਉਹਦੀ ਵੇਸਟੇਜ ਪਾਈ ਆ, ਉਹ ਸਵਾਹ ਬਣਿਆ ਪਿਆ ਪੂਰਾ ਪਲਾਟ। ਤਾਂ ਤੁਸੀਂ ਸੋਚੋ ਜੋ ਉੱਥੇ ਲੋਕ ਕਹਿ ਰਹੇ ਨੇ ਕਿ ਥੱਲੇ ਜਾ ਕੇ ਤੀਜੇ ਪੱਤਨ 'ਤੇ ਇਹਨਾਂ ਨੇ ਬੋਰ ਕਰਕੇ ਥੱਲੇ ਪਾਉਂਦੇ ਨੇ ਉਹ ਵੇਸਟੇਜ। ਪਹਿਲਾਂ ਜਿਹੜੀ ਉੱਥੇ ਪਾਉਂਦੇ ਸੀ ਹੁਣ ਉਹ ਥੱਲੇ ਪਾਉਂਦੇ ਨੇ ਔਰ ਉਹ ਥੱਲਿਓਂ ਲਾਹਨ ਵਰਗਾ ਪਾਣੀ ਨਿਕਲਣ ਲੱਗ ਗਿਆ। ਉੱਥੇ ਉਹਨਾਂ ਨੂੰ ਬੈਠਿਆਂ ਨੂੰ ਮਹੀਨਾ ਹੋ ਗਿਆ। ਕੀ ਉਹਨਾਂ ਬਾਰੇ ਅਸੀਂ ਕੁਝ ਸੋਚਾਂਗੇ? ਵੈਸੇ ਵੀ ਅਸੀਂ ਉਦੋਂ ਗੱਲਾਂ ਕੀਤੀਆਂ ਸੀ ਕਿ ਧਰਨੇ ਜਿੰਨੇ ਲੱਗੇ ਹੋਏ ਨੇ ਇਹ ਨਵੀਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹਨਾਂ ਧਰਨਿਆਂ ਤੋਂ ਲੋਕਾਂ ਨੂੰ ਉਠਾਇਆ ਜਾਵੇ, ਨਾ ਕਿ ਨਵੇਂ ਧਰਨੇ
ਸ਼ੁਰੂ ਕਰਾ ਦਿੱਤੇ ਜਾਣ ਜਾਂ ਧਰਨਿਆਂ ਤੇ ਬਿਠਾ ਦਿੱਤਾ ਜਾਵੇ, ਜਿਹੜਾ ਕਿ ਸ਼ੁਰੂ ਹੋ ਚੁੱਕਾ ਹੈ। ਹਾਲੇ ਬਾਈਬਲ ਕਲਾਮ ਵੀ ਉਵੇਂ ਹੀ ਲੱਗਿਆ ਹੋਇਆ। ਇਹਨਾਂ ਦੇ ਏਜੀ ਸਾਹਿਬ ਨੇ ਬੰਦੇ ਭੇਜੇ, ਮੈਂ ਉਸ ਮੀਟਿੰਗ ਦੇ ਵਿੱਚ ਖੁਦ ਸੀਗਾ, ਮੈਂ ਵੀ ਵਨ ਆਫ ਦੀ ਬੈਠਾ ਸੀ ਉਹਨਾਂ ਵੱਲੋਂ। ਔਰ ਸਾਡੇ ਨਾਲ ਇਹਨਾਂ ਨੇ ਵਾਅਦਾ ਕੀਤਾ ਕਿ 3 ਦਿਨ ਦਾ ਪਹਿਲਾਂ ਸਾਨੂੰ ਟਾਈਮ ਦਿਓ, ਫਿਰ ਅਸੀਂ ਸੋਚ ਕੇ ਆਵਾਂਗੇ। ਔਰ ਉਹ ਸੋਚਣ ਤੋਂ ਬਾਅਦ ਇਹਨਾਂ ਨੇ ਸਾਥੋਂ 3 ਮਹੀਨੇ ਮੰਗੇ ਕਿ 3 ਮਹੀਨਿਆਂ ਦੇ ਅੰਦਰ ਚਾਰਜ ਸ਼ੀਟ ਪੇਸ਼ ਕਰ ਦਿੱਤੀ ਜਾਊਗੀ, ਸਾਰੀਆਂ ਜੋ ਇਹਨਾਂ ਨੇ ਸਿੱਟ ਬਣਾਈ ਆ ਉਹਦੇ ਰਿਜ਼ਲਟ ਆ ਜਾਣਗੇ। 3 ਮਹੀਨੇ ਨਹੀਂ, 4 ਮਹੀਨੇ ਨਹੀਂ, 4.5 ਮਹੀਨੇ ਗੁਜ਼ਰ ਗਏ ਨੇ, ਕੁਛ ਨਹੀਂ ਹੋਇਆਗਾ। ਉਹ ਧਰਨਾ ਉਵੇਂ ਹੀ ਲੱਗਿਆ ਹੋਇਆ। 1 ਤਰੀਕ ਨੂੰ ਅਸੀਂ ਫਿਰ ਉੱਥੇ ਮਿਲ ਰਹੇ ਹਾਂ। ਜ਼ੀਰੇ ਵਾਲਾ ਧਰਨਾ ਨਵਾਂ ਲੱਗ ਗਿਆ, ਕਿਸਾਨ ਚਲੋ ਉਧਰ ਨੂੰ ਗਏ ਨੇ। ਨਵੇਂ ਬੰਦਿਆਂ ਨੂੰ ਤੁਸੀਂ ਹੋਰਾਂ ਨੂੰ ਮਤਲਬ ਬਿਠਾਈ ਜਾ ਰਹੇ ਹੋ, ਪੁਰਾਣਿਆਂ ਨੂੰ ਤਾਂ ਉਠਾਉਣਾ ਕੀ ਹੈ। ਔਰ ਨਾ ਹੀ ਕੋਈ ਨੀਤੀਗਤ ਫੈਸਲਾ ਹੋ ਰਿਹਾ। ਜਿਵੇਂ ਆ ਤੁਸੀਂ ਕੱਲ ਕਾਂਗਰਸ ਦੇ ਇੱਕ ਮੰਤਰੀ ਨੇ ਆਸ਼ੂ, ਉਹਨਾਂ ਨੂੰ ਚੱਕਿਆ ਕੱਲਾ ਉਹਨਾਂ ਨੂੰ ਚੱਕਣ ਤੱਕ ਗੱਲ ਨਾ ਰੱਖੋ। ਇਹ ਫੂਡ ਦੇ ਵਿੱਚ ਇੰਨੀ ਵੱਡੀ ਕਰਪਸ਼ਨ ਹੋ ਰਹੀ ਹੈ, ਜਿਹੜਾ ਸਾਡੇ ਤੇ 31,000 ਕਰੋੜ ਦਾ ਇੱਕ ਬੋਝ ਪਾਇਆ ਗਿਆ ਸੀ 2014 'ਚ, ਜਦੋਂ ਇੱਕ ਸਰਕਾਰ ਜਾ ਰਹੀ ਸੀ ਔਰ ਦੂਜੀ ਆ ਰਹੀ ਸੀਗੀ। ਆਪਣਾ 14 'ਚ ਨਹੀਂ, 17 ਦੇ ਵਿੱਚ ਉਹ ਜਿਹੜੇ ਪੈਸੇ ਨੇ, ਉਹ ਪੈਸੇ ਜਿਹੜੇ 31,000 ਗੌਰਮੈਂਟ ਸਿਰ ਪਏ, ਉਹ ਕਿਉਂ ਤੇ ਕਿਵੇਂ ਆਏ ਨੇ, ਇਹ ਸੋਚਣ ਦੀ ਲੋੜ ਹੈ। ਕਿਉਂਕਿ ਉਹ ਇਸ ਕੇਸ ਨਾਲ ਜੁੜਿਆ ਹੋਇਆ ਹੈ ਗੱਲ। ਇਹ ਕੀ ਕਰਦੇ ਨੇ ਕਿ ਇੱਕ ਮਾਲ ਢੋਈ ਦਾ ਮਾਮਲਾ ਹੁੰਦਾ ਮੰਡੀ ਦੇ ਵਿੱਚ, ਜਦੋਂ ਦਾਣੇ ਆਉਂਦੇ ਨੇ ਉਹਦੇ ਬਦਲੇ 10% ਇਹ ਬਿਲਿੰਗ ਕਰਕੇ ਭੇਜਦੇ ਨੇ, ਸੈਂਟਰ ਸਰਕਾਰ ਅੱਗੋਂ ਉਹਦਾ ਪੇ ਕਰਦੀ ਹੈ। ਔਰ ਸਾਡੇ ਉੱਥੇ ਜਿਹੜੇ ਵੀ ਛੋਟੇ ਠੇਕੇਦਾਰ ਹੁੰਦੇ ਨੇ ਜਾਂ ਮਜ਼ਦੂਰ ਹੁੰਦੇ ਨੇ, ਉਹਨਾਂ ਨੂੰ ਉਹ ਪੈਸੇ ਦਿੱਤੇ ਜਾਂਦੇ ਨੇ। ਜਦੋਂ ਸੈਂਟਰ ਨੂੰ ਲੱਗਿਆ ਕਿ ਪੈਸੇ ਬਹੁਤ ਜ਼ਿਆਦਾ ਬਣਾਏ ਗਏ ਨੇ, ਤਾਂ ਉਹਨਾਂ ਨੇ ਉਹਨੂੰ ਕਿਹਾ ਲੈ ਵੀ ਤੁਸੀਂ ਸਾਡੇ ਕੋਲੇ 10 ਤੋਂ 15 ਸਾਲ ਦਾ ਆਪਦਾ ਆਡਿਟ ਲੈ ਕੇ ਆਓ। ਉਹਦੇ ਵਿੱਚ ਇਹ ਪੈਸਾ ਨਿਕਲਿਆ ਜਿਹੜਾ ਉਹਨਾਂ ਨੇ ਦੇਣੋਂ ਮਨਾ ਕਰਤਾ, ਤੇ ਉਹ ਪੰਜਾਬ ਗੌਰਮੈਂਟ ਸਿਰ ਪੈ ਗਿਆ। ਹੋਈ ਉਹ 'ਚ ਧਾਂਦਲੀ ਹੈ। ਆਪਦੇ ਲੋਕਾਂ ਨੂੰ ਉਹ ਠੇਕੇ ਦਿੱਤੇ ਗਏ ਨੇ, ਉਹਨਾਂ ਨੇ ਕੁਛ ਨਹੀਂ ਕੀਤਾ। ਉਹਨਾਂ ਨੇ ਜਿਹੜੇ ਲੋਕਲ ਠੇਕੇਦਾਰ ਸੀ, ਉਹਨਾਂ ਨੂੰ ਅੱਗੇ ਉਹ ਠੇਕੇ ਤੇ ਠੇਕਾ ਦੇਤਾ। ਉਹਨਾਂ ਨੂੰ 1% ਜਾਂ 2% ਵਿੱਚੋਂ ਛਕਾਤਾ, ਬਾਕੀ 5% 6% ਆਪ ਛਕ ਗਏ। ਉਹ ਪੈਸਾ ਜੁੜ ਕੇ ਉਹਦੀ ਆਰਟੀਫਿਸ਼ੀਅਲ ਬਿਲਿੰਗ ਜੋ ਇਹਨਾਂ ਨੇ ਕ੍ਰੀਏਟ ਕੀਤੀ ਸੀ, ਉਹ ਸੈਂਟਰ ਨੇ ਦੇਣੋਂ ਮਨਾ ਕਰਤੀ। ਉਹ ਪੈਸੇ ਆ ਕੇ ਪੰਜਾਬ ਗੌਰਮੈਂਟ ਸਿਰ ਪੈ ਗਏ। ਇਸ ਪੂਰੀ ਜਾਂਚ ਨੂੰ ਉਧਰ ਨੂੰ ਲਿਜਾਣਾ ਚਾਹੀਦਾ। ਔਰ ਸੈਕਿੰਡ, ਜਿੰਨੇ ਵੀ ਤੁਸੀਂ ਕੇਸ ਬਣਾ ਰਹੇ ਹੋ, ਉਹ ਚਾਹੇ ਕਿਸੇ ਦੇ ਵੀ ਬਣਾ ਰਹੇ ਹੋ, ਚਾਹੇ ਉਹ ਪੋਲੀਟੀਕਲ ਓਪੋਨੈਂਟ ਹੋਣ ਤੁਹਾਡੇ, ਚਾਹੇ ਕੋਈ ਜੈਨੂਅਨ ਕਰਪਸ਼ਨ ਵਾਲਾ ਬੰਦਾ ਫੜਿਆ ਹੋਵੇ, ਉਹਨੂੰ ਆਖਰ ਤੱਕ ਵੀ ਲੈ ਕੇ ਜਾਓ। ਉਹਦਾ ਮਤਲਬ ਇਹ ਨਾ ਹੋਵੇ ਕਿ ਉਹਦੀ ਦੂਜੇ ਦਿਨ ਜ਼ਮਾਨਤ ਹੋ ਜੇ ਬੰਦਿਆਂ ਦੀ। ਜ਼ਮਾਨਤ ਨਾਲ ਸਾਨੂੰ ਉਹਨਾਂ ਨੂੰ ਅੰਦਰ ਰਹਿਣ ਨਾਲ ਜਾਂ ਬਾਹਰ ਰਹਿਣ ਨਾਲ ਸਾਨੂੰ ਕੁਛ ਨਹੀਂ ਮਿਲਣਾ, ਪਰ ਕਮ ਸੇ ਕਮ ਉਹ ਕਿਸੇ ਰਿਜ਼ਲਟ ਤੇ ਤਾਂ ਪਹੁੰਚੇ ਗੱਲ, ਉਹ 'ਚੋਂ ਕੁਛ ਨਿਕਲੇ ਤਾਂ ਸਹੀ, ਜਿਹਦੇ ਕਰਕੇ ਤੁਹਾਨੂੰ ਬਣਾਇਆ ਗਿਆ। ਇਸੇ ਤਰ੍ਹਾਂ ਪੋਲਿਊਸ਼ਨ ਦੀ ਗੱਲ ਮੈਂ ਕਰ ਚੁੱਕਿਆ। ਐਂ ਹੀ ਮੈਂ ਫੈਡਰਲਿਜ਼ਮ ਦੀ ਗੱਲ ਤੁਹਾਡੇ ਨਾਲ ਗੱਲ ਕਰਨੀ ਸੀ। ਫੈਡਰਲਿਜ਼ਮ ਤੇ ਜਿਹੜਾ ਕਿ ਅੱਜ ਸੈਂਟਰ ਦੇ ਵਿੱਚ ਕਨਸੂਆਂ ਸ਼ੁਰੂ ਹੋ ਗਈਆਂ ਕਿ ਮੋਦੀ ਜੀ ਦੇ ਮੁਕਾਬਲੇ ਖੜਾ ਕਿਹਨੂੰ ਕੀਤਾ ਜਾਵੇ। ਕੀ ਉਹ 'ਚ ਤੁਸੀਂ ਆਪ ਦਾ ਕੋਈ ਰੋਲ ਅਦਾ ਨਹੀਂ ਕਰੋਗੇ? ਕੀ ਤੁਸੀਂ ਇਸ ਦੀ ਕੋਸ਼ਿਸ਼ ਨਹੀਂ ਕਰੋਗੇ ਕਿ ਜੋ ਨੈਸ਼ਨਲਿਜ਼ਮ ਆ ਵਰਸਸ ਫੈਡਰਲਿਜ਼ਮ ਬਣਾਇਆ ਜਾਵੇ? ਕਿਉਂਕਿ ਸਭ ਤੋਂ ਜ਼ਿਆਦਾ ਸਫਰ ਨੈਸ਼ਨਲਿਜ਼ਮ ਕਰਕੇ ਪੰਜਾਬ ਕਰਦਾ, ਕਿਉਂਕਿ ਅਸੀਂ ਫੈਡਰਲਿਜ਼ਮ ਦੇ ਹਾਮੀ ਆ। ਸਾਡੇ ਚਾਹੇ BSF ਵਾਲਾ ਮਸਲਾ ਹੋਵੇ, ਚਾਹੇ ਚੰਡੀਗੜ੍ਹ ਵਾਲਾ ਹੋਵੇ, ਚਾਹੇ ਭਾਖੜਾ ਡੈਮ ਵਾਲਾ ਹੋਵੇ, ਚਾਹੇ ਕਿੰਨੇ ਵੀ ਜਿੰਨੇ ਮਰਜ਼ੀ ਮਸਲੇ ਗਿੱਲੋ ਫੈਡਰਲਿਜ਼ਮ ਨਾਲ ਜੁੜੇ ਨੇ। ਕੀ ਤੁਸੀਂ ਉਸ 'ਤੇ ਕੋਈ ਗੱਲ ਕਰੋਗੇ ਜਾਂ ਨਹੀਂ ਕਰੋਗੇ? ਇਹ ਇੱਕ ਬਹੁਤ ਹੀ ਜ਼ਰੂਰੀ ਗੱਲ ਹੈ ਜਿਹਦੇ 'ਚ ਅਸੀਂ ਨੀਤੀਗਤ ਕੋਈ ਫੈਸਲਾ ਕਰ ਸਕੀਏ। ਇਸ ਦੇ ਨਾਲ ਹੀ ਤੁਸੀਂ ਇੱਕ ਜਿਹੜਾ ਉਹ ਫਿਰ ਉਸ ਮਾਡਲ ਦੇ ਵਿੱਚ ਉਲਝੇ ਹੋਏ ਹੋ ਕਿ ਮੁਹੱਲਾ ਕਲੀਨਿਕ, ਚਲੋ ਜਿੱਥੇ ਜ਼ਰੂਰੀ ਹੈ ਬਣਾ ਲਓ, ਪਰ ਮੈਂ ਤੁਹਾਨੂੰ, ਅਸੀਂ ਪਹਿਲਾਂ ਵੀ ਆਪਦੇ ਏਜੰਡੇ 'ਚ ਵੀ ਲਿਖਿਆ ਸੀ ਕਿ ਪੰਜਾਬ ਦੇ ਵਿੱਚ ਮੈਡੀਕਲ ਸਹੂਲਤਾਂ ਲਈ ਆਲਰੇਡੀ ਬਹੁਤ ਹਸਪੀਟਲ ਛੋਟੇ ਔਰ ਵੱਡੇ ਬਣੇ ਹੋਏ ਸੀਗੇ, ਉਹਨਾਂ ਨੂੰ ਸਿਰਫ ਸੁਚਾਰੂ ਰੂਪ ਨਾਲ ਚਲਾਉਣਾ ਬਾਕੀ ਹੈ। ਹਰ ਪਿੰਡਾਂ ਦੇ ਵਿੱਚ 10-10, 15-15, 20-20 ਪਿੰਡਾਂ ਦੇ ਵਿੱਚ ਇੱਕ ਛੋਟਾ ਜਿਹਾ ਹੱਬ ਬਣਾ ਕੇ ਉੱਥੇ ਹਸਪੀਟਲ, ਸਕੂਲ ਬਣਾਏ ਹੋਏ ਨੇ, ਉਹਨਾਂ ਨੂੰ ਸੁਚਾਰੂ ਰੂਪ 'ਚ ਚਲਾ ਦਿਓ ਬਸ। ਫਿਰ ਵੇਖੋ ਤੁਸੀਂ ਸਾਰੀ ਚੀਜ਼ ਆਪਣੇ ਆਪ ਹੀ ਮੈਡੀਕਲੀ ਬਹੁਤ ਚੀਜ਼ਾਂ ਇੰਪਰੂਵ ਕਰ ਦੇਣਗੇ। ਪਰ ਠੀਕ ਹੈ, ਜੇ ਤੁਸੀਂ ਮੁਹੱਲਾ ਕਲੀਨਿਕ ਨਾਲ ਬਣਾਉਣਾ ਚਾਹੁੰਦੇ ਹੋ, ਜੋੜ ਲਓ ਉਹਦੇ ਨਾਲ, ਬਟ ਉਹਨਾਂ ਬਿਲਡਿੰਗਸ ਨੂੰ ਜ਼ਰੂਰ ਸੁਚਾਰੂ ਰੂਪ 'ਚ ਚਲਾਵੋ। ਔਰ ਨਵੀਆਂ ਅਪਾਇੰਟਮੈਂਟਸ ਜੋ ਤੁਸੀਂ ਕਰ ਰਹੇ ਹੋ, VC ਜਿਵੇਂ ਉਹ ਅੱਛਾ ਫੈਸਲਾ ਲਿਆ ਗਿਆ, ਜੋ ਡਾਕਟਰ ਰਾਜਕੁਮਾਰ ਹੋਰਾਂ ਦਾ ਅਸਤੀਫਾ ਲੈ ਲਿਆ ਗਿਆ, ਵਾਪਸ ਨਹੀਂ ਉਹਨਾਂ ਨੂੰ ਅਪਾਇੰਟ ਕੀਤਾ ਗਿਆ, ਕਿਉਂਕਿ ਲੋਕਲ ਲੈਵਲ 'ਤੇ ਜਾ ਕੇ ਪੁੱਛਣਾ ਚਾਹੀਦਾ ਹੈ ਕੀ ਹਾਲ ਆ ਉੱਥੇ। ਅਸੀਂ ਖੁਦ ਗਏ ਸੀਗੇ,
ਉਹਨੂੰ ਇੱਕ ਮੰਤਰੀ ਵਰਸਸ ਰਾਜਕੁਮਾਰ ਬਣਾਤਾ ਜੀ। ਸਾਨੂੰ ਕੋਈ ਲੈਣਾ ਦੇਣਾ ਨਹੀਂ ਮੰਤਰੀ ਨਾਲ ਕੀ ਕਰਨਾ ਜਾਂ ਨਹੀਂ, ਪਰ ਉੱਥੋਂ ਦੇ ਅਧਿਕਾਰੀਆਂ ਨੂੰ ਪੁੱਛ ਕੇ, ਉੱਥੋਂ ਦੇ ਲੋਕਾਂ ਨੂੰ ਪੁੱਛੋ ਜਾ ਕੇ ਕਿੰਨਾ ਸਫਰ ਕਰ ਰਹੀ ਸੀ ਉਹ ਔਰ ਕਿੰਨੇ ਖੁਸ਼ ਹੋਏ ਨੇ ਉਸ ਤੋਂ ਬਾਅਦ। ਪਰ ਜਿਹੜੀ ਤੁਸੀਂ ਅਪਾਇੰਟਮੈਂਟ ਕਰੋਗੇ ਹੁਣ VC ਦੀ, ਚਾਹੇ ਉਹ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਕੀਤੀ ਹੋਵੇ ਜਾਂ ਹੋਰ ਥਾਵਾਂ 'ਤੇ ਕਰ ਰਹੇ ਹੋ, ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਗੁਜ਼ਾਰਿਸ਼ ਹੈ, ਇਹ ਚੱਲਦੀ ਡਿਕਟੇਟਰਸ਼ਿਪ ਨਾ ਚਲਾਇਓ ਜੇ। ਕੁਛ ਮਾਹਰਾਂ ਤੋਂ ਪੁੱਛ ਲਿਓ ਜੇ ਕਿ ਕਿਹਦੀ ਅਪਾਇੰਟਮੈਂਟ ਕਰਨੀ ਹੈ, ਉਹ ਕੀ ਬੰਦਾ ਉਸ ਚੀਜ਼ ਨੂੰ ਉਹ ਡਿਜ਼ਰਵ ਕਰਦੇ ਨੇ, ਇਹ ਜ਼ਰੂਰ ਕਰ ਲਿਓ ਜੇ। ਹੁਣ ਪਾਣੀ ਫਲੋ ਆ ਗਿਆ ਨਹਿਰਾਂ ਦਾ, ਤਾਂ ਮੋਮਜਾਮਾ ਜਾਂ ਜਿਹੜਾ ਤੁਸੀਂ ਲਾ ਰਹੇ ਸੀ ਸਾਈਡਾਂ ਤੇ ਥੱਲੇ ਪੱਕੀਆਂ ਕਰ ਰਹੇ ਸੀ ਨਹਿਰਾਂ, ਉਸ 'ਤੇ ਰੁਕ ਗਏ ਹੋ। ਮੇਰੀ ਤੁਹਾਨੂੰ ਬੇਨਤੀ ਹੈ, ਇਹਨੂੰ ਤੁਸੀਂ ਰੋਕ ਲਿਓ ਜੇ, ਐ ਨਾ ਕਰਿਓ ਜੇ ਕਿ ਉੱਥੇ ਤੁਸੀਂ ਲਾਈ ਜਾਵੋ, ਕਿਉਂਕਿ ਉਹਦੇ ਨਾਲ ਸਾਡੀ ਸੀਪੇਜ ਬੰਦ ਹੁੰਦੀ, ਸੀਪੇਜ ਬੰਦ ਹੋਣ ਨਾਲ ਸਾਡੀਆਂ ਜ਼ਮੀਨਾਂ ਬੰਜਰ ਹੋਣ ਦੇ ਕਿਨਾਰੇ ਆ ਜਾਣਗੀਆਂ। ਪਲੀਜ਼ ਇਹ ਨਾ ਕਰਿਓ ਜੀ। ਐਂ ਅਸੀਂ ਐਜੂਕੇਸ਼ਨ ਦੇ ਲੈਵਲ 'ਤੇ ਵੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀਗਾ ਕਿ ਇਸ ਗੌਰਮੈਂਟ 'ਤੇ ਦਬਾਅ ਪਾਈਏ ਕਿ ਐਜੂਕੇਸ਼ਨ ਲੈਵਲ 'ਤੇ ਟੋਟੈਲਿਟੀ 'ਚ ਇੱਕ ਸੁਧਾਰ ਲਿਆਂਦਾ ਜਾਵੇ। ਅਸੀਂ ਪੰਜਾਬੀ ਮੀਡੀਅਮ ਦੀ ਗੱਲ ਕਰ ਰਹੇ ਸੀਗੇ, ਜੇ ਉਹ ਨਹੀਂ ਕਰਾਂਗੇ ਪੰਜਾਬ ਦੇ ਵਿੱਚ ਸਿੱਖਿਆ ਨੀਤੀ 'ਚ ਸੁਧਾਰ ਨਹੀਂ ਹੋ ਸਕਦਾ। ਇਹ ਮੰਨ ਕੇ ਚਲੋ ਕਰਨਾ ਚਾਹੀਦਾ ਹੈ, ਜੇ ਨਹੀਂ ਕਰਨਾ ਚਾਹੀਦਾ ਕਿੰਨਾ ਕਰਨਾ ਚਾਹੀਦਾ ਹੈ, ਇਹਦੇ ਬਾਰੇ ਕੋਈ ਕਮੇਟੀ ਤਾਂ ਬਣਾ ਲਓ, ਉਹ ਕਮੇਟੀ ਤੁਹਾਨੂੰ ਸੁਜੈਸਟ ਕਰ ਦੇ ਔਰ ਫਿਰ ਤੁਸੀਂ ਉਸ ਨੂੰ ਅਪਣਾ ਲਿਓ ਜੇ। ਆਈ ਮੀਨ ਟੂ ਸੇ ਕਿ ਨੀਤੀਗਤ ਫੈਸਲਿਆਂ ਲਈ ਤੁਸੀਂ ਕਰ ਰਹੇ ਹੋ ਕੁਛ। ਸਪੋਰਟਸ ਹੈ, ਪੰਜਾਬ ਖੇਡਣ 'ਚ ਸਭ ਤੋਂ ਅੱਗੇ ਹੁੰਦਾ ਸੀ, ਅੱਜ ਸਾਡੇ ਨਾਲੋਂ ਹਰਿਆਣਾ ਕਿੰਨਾ ਅੱਗੇ ਲੰਘ ਗਿਆ। ਕੀ ਅਸੀਂ ਉਹਦੇ 'ਚ ਕੁਛ ਕਰ ਰਹੇ ਹਾਂ? ਉਹਦੇ ਲਈ ਕਮੇਟੀ ਬਣਾ ਲਓ, ਬਹੁਤ ਜ਼ਰੂਰੀ ਹੈ। ਨਸ਼ਿਆਂ ਦੇ ਲੈਵਲ 'ਤੇ ਅੱਜ ਵੀ ਨਸ਼ੇ ਉਵੇਂ ਹੀ ਵਿਖ ਰਹੇ ਨੇ, ਔਰ ਮੈਂ ਇੱਕ ਗੱਲ ਨੂੰ ਮੰਨਦਾ ਕਿ ਇਕੱਲੀ ਸਰਕਾਰ ਨਸ਼ਿਆਂ ਨੂੰ ਬੰਦ ਨਹੀਂ ਕਰ ਸਕਦੀ, ਉਹ ਸਾਡੇ ਵਰਗੇ ਜਾਂ ਹੋਰ ਬੰਦਿਆਂ ਨੂੰ ਵੀ ਇਹਦੇ ਬਾਰੇ ਬੋਲਣਾ ਪਊਗਾ ਵਾਰ-ਵਾਰ। ਇਹ ਇੱਕ ਸਮਾਜਿਕ ਚੇਤਨਾ ਲਿਆਉਣੀ ਪਊਗੀ ਕਿ ਨਸ਼ੇ ਸਾਨੂੰ ਬਰਬਾਦ ਕਰ ਰਹੇ ਨੇ ਜਾਂ ਬਰਬਾਦ ਕਰ ਚੁੱਕੇ ਨੇ ਔਰ ਬਚਿਆ ਖੁਚਿਆ ਬਰਬਾਦ ਕਰ ਦੇਣਗੇ ਜੇ ਇਹਨੂੰ ਨਹੀਂ ਰੋਕਾਂਗੇ ਤਾਂ। ਉਹ 'ਚ ਸਰਕਾਰ ਨੂੰ ਵੀ ਕੁਛ ਪਹਿਲ ਕਰਨੀ ਪਊਗੀ। ਜੋ ਚੱਲ ਰਿਹਾ ਇਹ ਕਾਫੀ ਨਹੀਂਗਾ, ਇਸ ਤੋਂ ਵਧਾਉਣਾ ਪਊਗਾ। ਤੇ ਬਾਕੀ ਸਮਾਜਿਕ ਲੈਵਲ 'ਤੇ ਬਾਕੀ ਲੋਕਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਇਸ ਪਾਸੇ ਨੂੰ ਆਪਦੇ ਨੇੜੇ ਤੇੜੇ ਆਪਦੇ ਬੱਚਿਆਂ ਨੂੰ ਬਹੁਤ ਮੁਖਰ ਹੋ ਕੇ ਸਮਝਾਉਣ, ਇਹਨੂੰ ਨਜ਼ਰਅੰਦਾਜ਼ ਨਾ ਕਰਨ, ਕਿਉਂਕਿ ਇੱਕ ਵਾਰੀ ਬੱਚਾ ਗਲਤ ਰਾਹ 'ਤੇ ਗਿਆ ਤਾਂ ਫਿਰ ਗਿਆ। ਆਈ ਹੋਪ ਕਿ ਡੈਮੋਕ੍ਰੇਸੀ ਜਿਵੇਂ ਮੈਂ ਪਹਿਲਾਂ ਆਉਣਾ ਹੁੰਦਾ, ਇਕੱਲੇ ਸਰਕਾਰ ਨਾਲ ਚਲਾਉਣ ਨਾਲ ਨਹੀਂ ਚੱਲਦੀ ਗੀ, ਇਹ 'ਚ ਲੋਕਾਂ ਦਾ ਵੀ ਭਰਮਾ ਸਾਥ ਚਾਹੀਦਾ ਹੁੰਦਾ ਹੈ ਔਰ ਭਰਮੇ ਰਿਐਕਸ਼ਨ ਚਾਹੀਦੇ ਹੁੰਦੇ ਨੇ ਕਿ ਜਿੱਥੇ ਗਲਤ ਕਰਨ ਅਸੀਂ ਬੋਲੀਏ ਕਿ ਗਲਤ ਆ। ਔਰ ਵੈਸੇ ਵੀ ਜਿਉਂਦੇ ਇਨਸਾਨਾਂ ਦਾ, ਕੌਮਾਂ ਦਾ, ਸਟੇਟਾਂ ਦਾ ਇਹ ਫਰਜ਼ ਹੁੰਦਾ ਹੈ ਕਿ ਉਹ ਰਿਐਕਟ ਕਰਨ। ਤਾਂ ਸਾਡਾ ਫਰਜ਼ ਹੈ ਕਿ ਜਿਹੜੀ ਚੀਜ਼ ਗਲਤ ਹੋ ਰਹੀ ਹੋਵੇ ਜਾਂ ਸਹੀ ਵੱਲ ਨਾ ਤੁਰੀ ਹੋਵੇ, ਅਸੀਂ ਉਹਦੇ ਵੱਲ ਇੰਡੀਕੇਸ਼ਨ ਕਰਦੇ ਰਹੀਏ। ਸੋ ਇਹਦੇ ਨਾਲ ਇੱਕ ਚੀਜ਼ ਹੋਰ ਕਿ ਐਨਕੀ ਝੋਨੇ ਦਾ ਰਕਬਾ ਘਟਿਆ ਹੈ। ਮੇਰੀ ਗੁਜ਼ਾਰਿਸ਼ ਹੈ ਤੁਹਾਨੂੰ ਪੰਜਾਬ ਵਾਲਿਓ, ਐਨਕੀ ਮੀਂਹ ਚੰਗੇ ਪੈ ਗਏ ਨੇ, ਇਹਦਾ ਮਤਲਬ ਇਹ ਨਾ ਸਮਝੋ ਜੇ ਕਿ ਸਾਡਾ ਪਾਣੀ ਉੱਪਰ ਆ ਗਿਆ। ਅਗਲੇ ਸਾਲ ਜਾ ਕੇ ਜੇ ਮੀਂਹ ਘੱਟ ਹੋਏ ਤਾਂ ਸਾਡੇ ਪਾਣੀ ਦਾ ਫਿਰ ਉਹੀ ਹਾਲ ਹੋਊਗਾ ਜਿਹੜਾ ਕਿ ਐਨਕੀ ਬਚ ਗਏ ਹਾਂ ਅਸੀਂ। ਪਲੀਜ਼ ਉਸ ਤੋਂ ਥੋੜ੍ਹਾ ਜਿਹਾ ਪਰਹੇਜ਼ ਕਰੋ ਔਰ ਇੱਕ ਡਿਵਰਸਿਫਿਕੇਸ਼ਨ ਨਾਲ ਜਾਣ ਲਈ ਸਰਕਾਰ ਨੂੰ ਵੀ ਮੇਰੀ ਬੇਨਤੀ ਹੈ ਕਿ ਕੈਟ 3 ਦੀਆਂ ਫੈਸਿਲਿਟੀਆਂ ਚਲਾਓ ਔਰ ਗਲਫ ਕੰਟਰੀਜ਼ ਜਾਂ ਹੋਰਾਂ ਥਾਵਾਂ 'ਤੇ ਪਤਾ ਕਰੋ ਕਿ ਜੇ ਆਪਾਂ ਸਬਜ਼ੀ ਜਾਂ ਬਾਕੀ ਚੀਜ਼ਾਂ ਭੇਜ ਸਕੀਏ ਤਾਂ ਸਾਡੇ ਇੱਥੋਂ ਸਪਲਾਈ ਕਿਉਂ ਨਹੀਂ ਹੋ ਸਕਦੀ ਜੇ ਬ੍ਰਾਜ਼ੀਲ ਤੋਂ ਅਮਰੀਕਾ ਹੋ ਸਕਦੀ ਹੈ। ਤਾਂ ਆਈ ਹੋਪ ਕਿ ਤੁਸੀਂ ਇੱਧਰ ਧਿਆਨ ਦਿਓਗੇ। ਬਾਕੀ ਫਿਰ ਬਾਅਦ 'ਚ ਗੱਲਾਂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਜੀਰੇ 'ਚ ਧਰਨਾ ਲੱਗਿਆ ਹੋਇਆ, ਉੱਥੇ ਉਹਨਾਂ ਨੂੰ ਬੈਠਿਆਂ ਨੂੰ ਮਹੀਨਾ ਹੋ ਗਿਆ, ਕੀ ਉਹਨਾਂ ਬਾਰੇ ਅਸੀਂ ਕੁਝ ਸੋਚਾਂਗੇ? ਧਰਨੇ ਜਿੰਨੇ ਲੱਗੇ ਹੋਏ ਨੇ, ਇਹ ਨਵੀਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹਨਾਂ ਧਰਨਿਆਂ ਤੋਂ ਲੋਕਾਂ ਨੂੰ ਉਠਾਇਆ ਜਾਵੇ, ਨਾ ਕਿ ਨਵੇਂ ਧਰਨੇ ਸ਼ੁਰੂ ਕਰਾ ਦਿੱਤੇ ਜਾਣ ਜਾਂ ਧਰਨਿਆਂ ਤੇ ਬਿਠਾ ਦਿੱਤਾ ਜਾਵੇ। ਬਾਈਬਲ ਕਲਾਮ ਵੀ ਉਵੇਂ ਹੀ ਲੱਗਿਆ ਹੋਇਆ। 3 ਮਹੀਨੇ ਨਹੀਂ, 4 ਮਹੀਨੇ ਨਹੀਂ, 4.5 ਮਹੀਨੇ ਗੁਜ਼ਰ ਗਏ ਨੇ, ਕੁਛ ਨਹੀਂ ਹੋਇਆ। ਉਹ ਧਰਨਾ ਉਵੇਂ ਹੀ ਲੱਗਿਆ ਹੋਇਆ। 1 ਤਰੀਕ ਨੂੰ ਅਸੀਂ ਫਿਰ ਉੱਥੇ ਮਿਲਦੇ। ਸਤਿ ਸ਼੍ਰੀ ਅਕਾਲ ਜੀ। ਅੱਜ ਤੁਹਾਡੇ ਸਾਹਮਣੇ ਆਉਣ ਦੀ ਇੱਕ ਵਜ੍ਹਾ ਇਹ ਸੀ ਕਿ ਇੱਕ ਸੋਚਿਆ ਜਾਵੇ ਕਿ ਜੋ ਵੀ ਸਰਕਾਰ ਫੈਸਲੇ ਲੈ ਰਹੀ ਹੈ, ਕੀ ਇਹ ਨੀਤੀਗਤ ਫੈਸਲੇ ਨੇ ਜਾਂ ਟੈਂਪਰੇਰੀ ਕੋਈ ਇੱਕ ਸਿਸਟਮ ਚੱਲ ਰਿਹਾ ਸੀ ਔਰ ਉਸ ਸਿਸਟਮ ਨੂੰ ਖਰਾਬ ਚਲਾਇਆ ਜਾ ਰਿਹਾ ਸੀ ਤਾਂ ਉਹਨੂੰ ਆ ਕੇ ਥੋੜ੍ਹਾ ਜਿਹਾ ਬਿਹਤਰ ਕਰਤਾ, ਜਾਂ ਆ ਕੁਛ ਹੋ ਰਿਹਾ ਹੈ। ਮੈਨੂੰ ਲੱਗਦਾ ਸਿਰਫ ਆਹੀ ਹੋ ਰਿਹਾ ਹੈ
ਨੀਤੀਗਤ ਲੈਵਲ ਤੇ ਕੁਝ ਬਿਹਤਰ ਕਰਨ ਦੀ ਕੋਸ਼ਿਸ਼ ਨਹੀਂ ਹੋ ਰਹੀਗੀ। ਮੈਨੂੰ ਉਮੀਦ ਸੀ ਕਿ 15 ਅਗਸਤ ਨੂੰ ਵੀ ਜਦੋਂ ਭਾਸ਼ਣ ਹੋਊਗਾ ਤਾਂ ਸਾਡੇ ਮੁੱਖ ਮੰਤਰੀ ਸ਼ਾਇਦ ਕੁਝ ਅਜਿਹਾ ਫੈਸਲੇ ਕਰਨਗੇ ਜਿਹੜੇ ਨੀਤੀਗਤ ਹੋਣਗੇ। ਹੁਣ ਮੈਂ ਇਹ ਨੀਤੀਗਤ ਨੂੰ ਮਾੜਾ ਜਿਹਾ ਵਿਸਥਾਰਪੂਰਵਕ ਤੁਹਾਡੇ ਨਾਲ ਡਿਸਕਸ ਕਰ ਲਾਂ। ਨੀਤੀਗਤ ਤੋਂ ਮੇਰੀ ਮੁਰਾਦ ਹੈ, ਜਿਵੇਂ ਪੋਲਿਊਸ਼ਨ ਨੂੰ ਲੈ ਲਓ। ਬੁੱਢੇ ਨਾਲੇ ਤੇ ਅਸੀਂ ਬੜੇ ਵਾਰੀ ਗਏ ਹਾਂ। ਜੋ ਸਾਡਾ ਪੋਲਿਊਟਡ ਪਾਣੀ ਹੈ ਜਾਂ ਸਾਡੀਆਂ ਫੈਕਟਰੀਜ਼ ਜੋ ਵੇਸਟੇਜ ਕੱਢਦੀਆਂ, ਜਿਹਨੂੰ ਅਸੀਂ ਕਹਿ ਲਓ ਕਿ ਰੱਜ ਕੇ ਪੋਲਿਊਟਡ ਹੁੰਦਾ, ਉਸੇ ਨੂੰ ਪਾਇਆ ਜਾਂਦਾ। ਬੁੱਢਾ ਦਰਿਆ ਵਰਗੇ ਛੋਟੇ ਛੋਟੇ ਨਾਲੇ ਬਣਾ ਦਿੱਤੇ ਗਏ ਨੇ ਔਰ ਉਹ ਆ ਕੇ ਸਤਲੁਜ 'ਚ ਪੈਂਦੇ ਨੇ। ਸਤਲੁਜ ਤੋਂ ਨਹਿਰਾਂ ਨਿਕਲਦੀਆਂ ਅਤੇ ਉਹ ਪਾਣੀ ਪੀ ਕੇ ਸਾਡੇ ਲੋਕ ਬਿਮਾਰ ਹੁੰਦੇ ਨੇ। ਕੀ ਇਹਨਾਂ ਨੂੰ ਅਸੀਂ ਟੈਂਪਰੇਰੀ ਲੈਵਲ 'ਤੇ ਕੁਛ ਕਰਕੇ ਘਟਾਉਣ ਦੀ ਕੋਸ਼ਿਸ਼ ਕਰਾਂਗੇ ਜਾਂ ਨੀਤੀਗਤ ਫੈਸਲੇ ਲਵਾਂਗੇ? ਸਾਨੂੰ ਕੁਛ ਨਵੇਂ ਨੋਰਮਸ ਬਣਾਉਣੇ ਪੈਣਗੇ, ਨਵੇਂ ਤਰੀਕਾਏਕਾਰ ਲੱਭਣੇ ਪੈਣਗੇ ਜਿਹਦੇ 'ਤੇ ਅਮਲ ਕਰਕੇ ਨੀਤੀਗਤ ਲੈਵਲ 'ਤੇ ਚੀਜ਼ਾਂ ਨੂੰ ਬੈਟਰ ਕੀਤਾ ਜਾਵੇ। ਔਰ ਸਿਰਫ ਉਹੀ ਨਹੀਂ, ਹੁਣ ਜਿਵੇਂ ਜੀਰੇ 'ਚ ਧਰਨਾ ਲੱਗਿਆ ਹੋਇਆ, ਉੱਥੇ ਇੱਕ ਫੈਕਟਰੀ ਸੀਗੀ, ਡਿਸਟਿਲਰੀ ਕਹਿ ਲਓ ਤੁਸੀਂ, ਉਹਦੇ 'ਚ 2.5 ਤੋਂ 3 ਲੱਖ ਦੇ ਕਰੀਬ ਪਾਣੀ, ਜਿਹਦਾ ਕਹਿ ਲਓ ਤੁਸੀਂ ਸ਼ਰਾਬ ਬਣਾਈ ਜਾਂਦੀ ਸੀ, ਤਾਂ ਉਹਦੀ ਵੇਸਟੇਜ ਕਿੰਨੀ ਹੋਊਗੀ। ਨੇੜੇ ਹੀ ਇੱਕ 15 ਕਿੱਲੇ ਦਾ ਪਲਾਟ ਸੀ, ਉਹਦੇ 'ਚ ਉਹਨਾਂ ਨੇ ਉਹਦੀ ਵੇਸਟੇਜ ਪਾਈ ਆ, ਉਹ ਸਵਾਹ ਬਣਿਆ ਪਿਆ ਪੂਰਾ ਪਲਾਟ। ਤਾਂ ਤੁਸੀਂ ਸੋਚੋ, ਜੋ ਉੱਥੇ ਲੋਕ ਕਹਿ ਰਹੇ ਨੇ ਕਿ ਥੱਲੇ ਜਾ ਕੇ ਤੀਜੇ ਪੱਤਨ 'ਤੇ ਇਹਨਾਂ ਨੇ ਬੋਰ ਕਰਕੇ ਥੱਲੇ ਪਾਉਂਦੇ ਨੇ ਉਹ ਵੇਸਟੇਜ। ਪਹਿਲਾਂ ਜਿਹੜੀ ਉੱਥੇ ਪਾਉਂਦੇ ਸੀ ਹੁਣ ਉਹ ਥੱਲੇ ਪਾਉਂਦੇ ਨੇ ਔਰ ਉਹ ਥੱਲਿਓਂ ਲਾਹਣ ਵਰਗਾ ਪਾਣੀ ਨਿਕਲਣ ਲੱਗ ਗਿਆ। ਉੱਥੇ ਉਹਨਾਂ ਨੂੰ ਬੈਠਿਆਂ ਨੂੰ ਮਹੀਨਾ ਹੋ ਗਿਆ। ਕੀ ਉਹਨਾਂ ਬਾਰੇ ਅਸੀਂ ਕੁਝ ਸੋਚਾਂਗੇ? ਵੈਸੇ ਵੀ ਅਸੀਂ ਉਦੋਂ ਗੱਲਾਂ ਕੀਤੀਆਂ ਸੀ ਕਿ ਧਰਨੇ ਜਿੰਨੇ ਲੱਗੇ ਹੋਏ ਨੇ, ਇਹ ਨਵੀਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹਨਾਂ ਧਰਨਿਆਂ ਤੋਂ ਲੋਕਾਂ ਨੂੰ ਉਠਾਇਆ ਜਾਵੇ, ਨਾ ਕਿ ਨਵੇਂ ਧਰਨੇ ਸ਼ੁਰੂ ਕਰਾ ਦਿੱਤੇ ਜਾਣ ਜਾਂ ਧਰਨਿਆਂ 'ਤੇ ਬਿਠਾ ਦਿੱਤਾ ਜਾਵੇ, ਜਿਹੜਾ ਕਿ ਸ਼ੁਰੂ ਹੋ ਚੁੱਕਾ ਹੈ। ਹਾਲੇ ਬਾਈਬਲ ਕਲਾਮ ਵੀ ਉਵੇਂ ਹੀ ਲੱਗਿਆ ਹੋਇਆ। ਇਹਨਾਂ ਦੇ AG ਸਾਹਿਬ ਨੇ ਬੰਦੇ ਭੇਜੇ। ਮੈਂ ਉਸ ਮੀਟਿੰਗ ਦੇ ਵਿੱਚ ਖੁਦ ਸੀਗਾ, ਮੈਂ ਵੀ ਵਨ ਆਫ ਦੀ ਬੈਠਾ ਸੀ ਉਹਨਾਂ ਵੱਲੋਂ। ਔਰ ਸਾਡੇ ਨਾਲ ਇਹਨਾਂ ਨੇ ਵਾਅਦਾ ਕੀਤਾ ਕਿ 3 ਦਿਨ ਦਾ ਪਹਿਲਾਂ ਸਾਨੂੰ ਟਾਈਮ ਦਿਓ, ਫਿਰ ਅਸੀਂ ਸੋਚ ਕੇ ਆਵਾਂਗੇ। ਔਰ ਉਹ ਸੋਚਣ ਤੋਂ ਬਾਅਦ ਇਹਨਾਂ ਨੇ ਸਾਥੋਂ 3 ਮਹੀਨੇ ਮੰਗੇ ਕਿ 3 ਮਹੀਨਿਆਂ ਦੇ ਅੰਦਰ 4 ਸ਼ੀਟ ਪੇਸ਼ ਕਰ ਦਿੱਤੀ ਜਾਊਗੀ, ਸਾਰੀਆਂ ਜੋ ਇਹਨਾਂ ਨੇ ਸਿੱਟ ਬਣਾਈ ਆ ਉਹਦੇ ਰਿਜ਼ਲਟ ਆ ਜਾਣਗੇ। 3 ਮਹੀਨੇ ਨਹੀਂ, 4 ਮਹੀਨੇ ਨਹੀਂ, 4.5 ਮਹੀਨੇ ਗੁਜ਼ਰ ਗਏ ਨੇ, ਕੁਛ ਨਹੀਂ ਹੋਇਆਗਾ। ਉਹ ਧਰਨਾ ਉਵੇਂ ਹੀ ਲੱਗਿਆ ਹੋਇਆ। 1 ਤਰੀਕ ਨੂੰ ਅਸੀਂ ਫਿਰ ਉੱਥੇ ਮਿਲ ਰਹੇ ਹਾਂ। ਜੀਰੇ ਵਾਲਾ ਧਰਨਾ ਨਵਾਂ ਲੱਗ ਗਿਆ। ਕਿਸਾਨ ਚਲੋ ਉਧਰ ਨੂੰ ਗਏ ਨੇ। ਨਵੇਂ ਬੰਦਿਆਂ ਨੂੰ ਤੁਸੀਂ ਹੋਰਾਂ ਨੂੰ ਮਤਲਬ ਬਿਠਾਈ ਜਾ ਰਹੇ ਹੋ, ਪੁਰਾਣਿਆਂ ਨੂੰ ਤਾਂ ਉਠਾਉਣਾ ਕੀ ਹੈ? ਔਰ ਨਾ ਹੀ ਕੋਈ ਨੀਤੀਗਤ ਫੈਸਲਾ ਹੋ ਰਿਹਾ। ਜਿਵੇਂ ਤੁਸੀਂ ਕੱਲ ਕਾਂਗਰਸ ਦੇ ਇੱਕ ਮੰਤਰੀ ਨੇ ਆਸ਼ੂ, ਉਹਨਾਂ ਨੂੰ ਚੱਕਿਆ। ਕੱਲਾ ਉਹਨਾਂ ਨੂੰ ਚੱਕਣ ਤੱਕ ਗੱਲ ਨਾ ਰੱਖੋ। ਇਹ ਫੂਡ ਦੇ ਵਿੱਚ ਇੰਨੀ ਵੱਡੀ ਕਰਪਸ਼ਨ ਹੋ ਰਹੀ ਹੈ, ਜਿਹੜਾ ਸਾਡੇ ਤੇ 31,000 ਕਰੋੜ ਦਾ ਇੱਕ ਬੋਝ ਪਾਇਆ ਗਿਆ ਸੀ 2014 'ਚ, ਜਦੋਂ ਇੱਕ ਸਰਕਾਰ ਜਾ ਰਹੀ ਸੀ ਔਰ ਦੂਜੀ ਆ ਰਹੀ ਸੀਗੀ। ਆਪਣਾ 14 'ਚ ਨਹੀਂ, 17 ਦੇ ਵਿੱਚ ਉਹ ਜਿਹੜੇ ਪੈਸੇ ਨੇ, ਉਹ ਪੈਸੇ ਜਿਹੜੇ 31,000 ਗੌਰਮੈਂਟ ਸਿਰ ਪਏ, ਉਹ ਕਿਉਂ ਤੇ ਕਿਵੇਂ ਆਏ ਨੇ, ਇਹ ਸੋਚਣ ਦੀ ਲੋੜ ਹੈ। ਕਿਉਂਕਿ ਉਹ ਇਸ ਕੇਸ ਨਾਲ ਜੁੜਿਆ ਹੋਇਆ ਹੈ ਗੱਲ। ਇਹ ਕੀ ਕਰਦੇ ਨੇ ਕਿ ਇੱਕ ਮਾਲ ਢੋਆਈ ਦਾ ਮਾਮਲਾ ਹੁੰਦਾ ਮੰਡੀ ਦੇ ਵਿੱਚ, ਜਦੋਂ ਦਾਣੇ ਆਉਂਦੇ ਨੇ ਉਹਦੇ ਬਦਲੇ 10% ਇਹ ਬਿਲਿੰਗ ਕਰਕੇ ਭੇਜਦੇ ਨੇ, ਸੈਂਟਰ ਸਰਕਾਰ ਅੱਗੋਂ ਉਹਦਾ ਪੇ ਕਰਦੀ ਹੈ। ਔਰ ਸਾਡੇ ਉੱਥੇ ਜਿਹੜੇ ਵੀ ਛੋਟੇ ਠੇਕੇਦਾਰ ਹੁੰਦੇ ਨੇ ਜਾਂ ਮਜ਼ਦੂਰ ਹੁੰਦੇ ਨੇ, ਉਹਨਾਂ ਨੂੰ ਉਹ ਪੈਸੇ ਦਿੱਤੇ ਜਾਂਦੇ ਨੇ। ਜਦੋਂ ਸੈਂਟਰ ਨੂੰ ਲੱਗਿਆ ਕਿ ਪੈਸੇ ਬਹੁਤ ਜ਼ਿਆਦਾ ਬਣਾਏ ਗਏ ਨੇ, ਤਾਂ ਉਹਨਾਂ ਨੇ ਉਹਨੂੰ ਕਿਹਾ ਵੀ ਤੁਸੀਂ ਸਾਡੇ ਕੋਲੇ 10 ਤੋਂ 15 ਸਾਲ ਦਾ ਆਪਦਾ ਆਡਿਟ ਲੈ ਕੇ ਆਓ। ਉਹਦੇ ਵਿੱਚ ਇਹ ਪੈਸਾ ਨਿਕਲਿਆ ਜਿਹੜਾ ਉਹਨਾਂ ਨੇ ਦੇਣੋਂ ਮਨਾ ਕਰਤਾ, ਤੇ ਉਹ ਪੰਜਾਬ ਗੌਰਮੈਂਟ ਸਿਰ ਪੈ ਗਿਆ। ਹੋਈ ਉਹ 'ਚ ਧਾਂਦਲੀ ਹੈ। ਆਪਦੇ ਲੋਕਾਂ ਨੂੰ ਉਹ ਠੇਕੇ ਦਿੱਤੇ ਗਏ ਨੇ, ਉਹਨਾਂ ਨੇ ਕੁਛ ਨਹੀਂ ਕੀਤਾ। ਉਹਨਾਂ ਨੇ ਜਿਹੜੇ ਲੋਕਲ ਠੇਕੇਦਾਰ ਸੀ, ਉਹਨਾਂ ਨੂੰ ਅੱਗੇ ਉਹ ਠੇਕੇ ਤੇ ਠੇਕਾ ਦੇਤਾ। ਉਹਨਾਂ ਨੂੰ 1% ਜਾਂ 2% ਵਿੱਚੋਂ ਛਕਾਤਾ, ਬਾਕੀ 5% 6% ਆਪ ਛਕ ਗਏ। ਉਹ ਪੈਸਾ ਜੁੜ ਕੇ ਉਹਦੀ ਆਰਟੀਫਿਸ਼ੀਅਲ ਬਿਲਿੰਗ ਜੋ ਇਹਨਾਂ ਨੇ ਕ੍ਰੀਏਟ ਕੀਤੀ ਸੀ, ਉਹ ਸੈਂਟਰ ਨੇ ਦੇਣੋਂ ਮਨਾ ਕਰਤੀ। ਉਹ ਪੈਸੇ ਆ ਕੇ ਪੰਜਾਬ ਗੌਰਮੈਂਟ ਸਿਰ ਪੈ ਗਏ। ਇਸ ਪੂਰੀ ਜਾਂਚ ਨੂੰ ਉਧਰ ਨੂੰ ਲਿਜਾਣਾ ਚਾਹੀਦਾ। ਔਰ ਸੈਕਿੰਡ, ਜਿੰਨੇ ਵੀ ਤੁਸੀਂ ਕੇਸ ਬਣਾ ਰਹੇ ਹੋ, ਉਹ ਚਾਹੇ ਕਿਸੇ ਦੇ ਵੀ ਬਣਾ ਰਹੇ ਹੋ, ਚਾਹੇ ਉਹ ਪੋਲੀਟੀਕਲ ਓਪੋਨੈਂਟ ਹੋਣ ਤੁਹਾਡੇ, ਚਾਹੇ ਕੋਈ ਜੈਨੂਅਨ ਕਰਪਸ਼ਨ ਵਾਲਾ ਬੰਦਾ ਫੜਿਆ ਹੋਵੇ, ਉਹਨੂੰ ਆਖਰ ਤੱਕ ਵੀ ਲੈ ਕੇ ਜਾਓ। ਉਹਦਾ ਮਤਲਬ ਇਹ ਨਾ ਹੋਵੇ ਕਿ ਉਹਦੀ ਦੂਜੇ ਦਿਨ ਜ਼ਮਾਨਤ ਹੋ ਜੇ ਬੰਦਿਆਂ ਦੀ। ਜ਼ਮਾਨਤ ਨਾਲ ਸਾਨੂੰ ਉਹਨਾਂ ਨੂੰ ਅੰਦਰ ਰਹਿਣ ਨਾਲ ਜਾਂ ਬਾਹਰ ਰਹਿਣ ਨਾਲ ਸਾਨੂੰ ਕੁਛ ਨਹੀਂ ਮਿਲਣਾ, ਪਰ ਕਮ ਸੇ ਕਮ ਉਹ ਕਿਸੇ ਰਿਜ਼ਲਟ 'ਤੇ ਤਾਂ ਪਹੁੰਚੇ ਗੱਲ, ਉਹ 'ਚੋਂ ਕੁਛ ਨਿਕਲੇ ਤਾਂ ਸਹੀ, ਜਿਹਦੇ ਕਰਕੇ ਤੁਹਾਨੂੰ ਬਣਾਇਆ ਗਿਆ।
ਇਸੇ ਤਰ੍ਹਾਂ ਪੋਲਿਊਸ਼ਨ ਦੀ ਗੱਲ ਮੈਂ ਕਰ ਚੁੱਕਿਆ। ਐਂ ਮੈਂ ਫੈਡਰਲਿਜ਼ਮ ਦੀ ਗੱਲ ਤੁਹਾਡੇ ਨਾਲ ਗੱਲ ਕਰਨੀ ਸੀ। ਫੈਡਰਲਿਜ਼ਮ ਤੇ ਜਿਹੜਾ ਕਿ ਅੱਜ ਸੈਂਟਰ ਦੇ ਵਿੱਚ ਕਨਸੂਆਂ ਸ਼ੁਰੂ ਹੋ ਗਈਆਂ ਕਿ ਮੋਦੀ ਜੀ ਦੇ ਮੁਕਾਬਲੇ ਖੜਾ ਕਿਹਨੂੰ ਕੀਤਾ ਜਾਵੇ। ਕੀ ਉਹ 'ਚ ਤੁਸੀਂ ਆਪ ਦਾ ਕੋਈ ਰੋਲ ਅਦਾ ਨਹੀਂ ਕਰੋਗੇ? ਕੀ ਤੁਸੀਂ ਇਸ ਦੀ ਕੋਸ਼ਿਸ਼ ਨਹੀਂ ਕਰੋਗੇ ਕਿ ਜੋ ਨੈਸ਼ਨਲਿਜ਼ਮ ਆ ਵਰਸਸ ਫੈਡਰਲਿਜ਼ਮ ਬਣਾਇਆ ਜਾਵੇ? ਕਿਉਂਕਿ ਸਭ ਤੋਂ ਜ਼ਿਆਦਾ ਸਫਰ ਨੈਸ਼ਨਲਿਜ਼ਮ ਕਰਕੇ ਪੰਜਾਬ ਕਰਦਾ ਹੈ, ਕਿਉਂਕਿ ਅਸੀਂ ਫੈਡਰਲਿਜ਼ਮ ਦੇ ਹਾਮੀ ਆ। ਸਾਡੇ ਚਾਹੇ BSF ਵਾਲਾ ਮਸਲਾ ਹੋਵੇ, ਚਾਹੇ ਚੰਡੀਗੜ੍ਹ ਵਾਲਾ ਹੋਵੇ, ਚਾਹੇ ਭਾਖੜਾ ਡੈਮ ਵਾਲਾ ਹੋਵੇ, ਚਾਹੇ ਕਿੰਨੇ ਵੀ ਜਿੰਨੇ ਮਰਜ਼ੀ ਮਸਲੇ ਗਿੱਲੋ ਫੈਡਰਲਿਜ਼ਮ ਨਾਲ ਜੁੜੇ ਨੇ। ਕੀ ਤੁਸੀਂ ਉਸ 'ਤੇ ਕੋਈ ਗੱਲ ਕਰੋਗੇ ਜਾਂ ਨਹੀਂ ਕਰੋਗੇ? ਇਹ ਇੱਕ ਬਹੁਤ ਹੀ ਜ਼ਰੂਰੀ ਗੱਲ ਹੈ ਜਿਹਦੇ 'ਚ ਅਸੀਂ ਨੀਤੀਗਤ ਕੋਈ ਫੈਸਲਾ ਕਰ ਸਕੀਏ। ਇਸ ਦੇ ਨਾਲ ਨਾਲ ਹੀ ਤੁਸੀਂ ਇੱਕ ਜਿਹੜਾ ਉਹ ਫਿਰ ਉਸ ਮਾਡਲ ਦੇ ਵਿੱਚ ਉਲਝੇ ਹੋਏ ਹੋ ਕਿ ਮੁਹੱਲਾ ਕਲੀਨਿਕ, ਚਲੋ ਜਿੱਥੇ ਜ਼ਰੂਰੀ ਹੈ ਬਣਾ ਲਓ, ਪਰ ਮੈਂ ਤੁਹਾਨੂੰ ਅਸੀਂ ਪਹਿਲਾਂ ਵੀ ਆਪਦੇ ਏਜੰਡੇ 'ਚ ਵੀ ਲਿਖਿਆ ਸੀ ਕਿ ਪੰਜਾਬ ਦੇ ਵਿੱਚ ਮੈਡੀਕਲ ਸਹੂਲਤਾਂ ਲਈ ਆਲਰੇਡੀ ਬਹੁਤ ਹਸਪੀਟਲ ਛੋਟੇ ਔਰ ਵੱਡੇ ਬਣੇ ਹੋਏ ਸੀਗੇ, ਉਹਨਾਂ ਨੂੰ ਸਿਰਫ ਸੁਚਾਰੂ ਰੂਪ ਨਾਲ ਚਲਾਉਣਾ ਬਾਕੀ ਹੈ। ਹਰ ਪਿੰਡਾਂ ਦੇ ਵਿੱਚ 10-10, 15-15, 20-20 ਪਿੰਡਾਂ ਦੇ ਵਿੱਚ ਇੱਕ ਛੋਟਾ ਜਿਹਾ ਹੱਬ ਬਣਾ ਕੇ ਉੱਥੇ ਹਸਪੀਟਲ ਸਕੂਲ ਬਣਾਏ ਹੋਏ ਨੇ, ਉਹਨਾਂ ਨੂੰ ਸੁਚਾਰੂ ਰੂਪ 'ਚ ਚਲਾ ਦਿਓ ਬਸ। ਫਿਰ ਵੇਖੋ ਤੁਸੀਂ ਸਾਰੀ ਚੀਜ਼ ਆਪਣੇ ਆਪ ਹੀ ਮੈਡੀਕਲੀ ਬਹੁਤ ਚੀਜ਼ਾਂ ਇੰਪਰੂਵ ਕਰ ਦੇਣਗੇ। ਪਰ ਠੀਕ ਹੈ, ਜੇ ਤੁਸੀਂ ਮੁਹੱਲਾ ਕਲੀਨਿਕ ਨਾਲ ਬਣਾਉਣਾ ਚਾਹੁੰਦੇ ਹੋ ਜੋੜ ਲਓ ਉਹਦੇ ਨਾਲ, ਬਟ ਉਹਨਾਂ ਬਿਲਡਿੰਗਸ ਨੂੰ ਜ਼ਰੂਰ ਸੁਚਾਰੂ ਰੂਪ 'ਚ ਚਲਾਵੋ। ਔਰ ਨਵੀਆਂ ਅਪਾਇੰਟਮੈਂਟਸ ਜੋ ਤੁਸੀਂ ਕਰ ਰਹੇ ਹੋ VC ਜਿਵੇਂ ਉਹ ਅੱਛਾ ਫੈਸਲਾ ਲਿਆ ਗਿਆ, ਜੋ ਡਾਕਟਰ ਰਾਜਕੁਮਾਰ ਹੋਰਾਂ ਦਾ ਅਸਤੀਫਾ ਲੈ ਲਿਆ ਗਿਆ, ਵਾਪਸ ਨਹੀਂ ਉਹਨਾਂ ਨੂੰ ਅਪਾਇੰਟ ਕੀਤਾ ਗਿਆ, ਕਿਉਂਕਿ ਲੋਕਲ ਲੈਵਲ 'ਤੇ ਜਾ ਕੇ ਪੁੱਛਣਾ ਚਾਹੀਦਾ ਕੀ ਹਾਲ ਆ ਉੱਥੇ। ਅਸੀਂ ਖੁਦ ਗਏ ਸੀਗੇ, ਉਹਨੂੰ ਇੱਕ ਮੰਤਰੀ ਵਰਸਸ ਰਾਜਕੁਮਾਰ ਬਣਾਤਾ ਸੀ। ਸਾਨੂੰ ਕੋਈ ਲੈਣਾ ਦੇਣਾ ਨਹੀਂ ਮੰਤਰੀ ਨਾਲ ਕੀ ਕਰਨਾ ਜਾਂ ਨਹੀਂ, ਪਰ ਉੱਥੋਂ ਦੇ ਅਧਿਕਾਰੀਆਂ ਨੂੰ ਪੁੱਛ ਕੇ, ਉੱਥੋਂ ਦੇ ਲੋਕਾਂ ਨੂੰ ਪੁੱਛੋ ਜਾ ਕੇ ਕਿੰਨਾ ਸਫਰ ਕਰ ਰਹੀ ਸੀ ਉਹ ਔਰ ਕਿੰਨੇ ਖੁਸ਼ ਹੋਏ ਨੇ ਉਸ ਤੋਂ ਬਾਅਦ। ਪਰ ਜਿਹੜੀ ਤੁਸੀਂ ਅਪਾਇੰਟਮੈਂਟ ਕਰੋਗੇ ਹੁਣ VC ਦੀ, ਚਾਹੇ ਉਹ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਕੀਤੀ ਹੋਵੇ ਜਾਂ ਹੋਰ ਥਾਵਾਂ 'ਤੇ ਕਰ ਰਹੇ ਹੋ, ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਗੁਜ਼ਾਰਿਸ਼ ਹੈ, ਇਹ ਚਾਪ ਦੀ ਡਿਕਟੇਟਰਸ਼ਿਪ ਨਾ ਚਲਾਇਓ ਜੇ। ਕੁਛ ਮਾਹਰਾਂ ਤੋਂ ਪੁੱਛ ਲਿਓ ਜੇ ਕਿ ਕਿਹਦੀ ਅਪਾਇੰਟਮੈਂਟ ਕਰਨੀ ਹੈ, ਉਹ ਕੀ ਬੰਦਾ ਉਸ ਚੀਜ਼ ਨੂੰ ਉਹ ਡਿਜ਼ਰਵ ਕਰਦੇ ਨੇ, ਇਹ ਜ਼ਰੂਰ ਕਰ ਲਿਓ ਜੇ। ਹੁਣ ਪਾਣੀ ਫਲੋ ਆ ਗਿਆ ਨਹਿਰਾਂ ਦਾ, ਤਾਂ ਮੋਮਜਾਮਾ ਜਾਂ ਜਿਹੜਾ ਤੁਸੀਂ ਲਾ ਰਹੇ ਸੀ ਸਾਈਡਾਂ 'ਤੇ ਥੱਲੇ ਪੱਕੀਆਂ ਕਰ ਰਹੇ ਸੀ ਨਹਿਰਾਂ, ਉਸ 'ਤੇ ਰੁਕ ਗਏ ਹੋ। ਮੇਰੀ ਤੁਹਾਨੂੰ ਬੇਨਤੀ ਹੈ, ਇਹਨੂੰ ਤੁਸੀਂ ਰੋਕ ਲਿਓ ਜੇ, ਐ ਨਾ ਕਰਿਓ ਜੇ ਕਿ ਉੱਥੇ ਤੁਸੀਂ ਲਾਈ ਜਾਵੋ, ਕਿਉਂਕਿ ਉਹਦੇ ਨਾਲ ਸਾਡੀ ਸੀਪੇਜ ਬੰਦ ਹੁੰਦੀ, ਸੀਪੇਜ ਬੰਦ ਹੋਣ ਨਾਲ ਸਾਡੀਆਂ ਜ਼ਮੀਨਾਂ ਬੰਜਰ ਹੋਣ ਦੇ ਕਿਨਾਰੇ ਆ ਜਾਣਗੀਆਂ। ਪਲੀਜ਼ ਇਹ ਨਾ ਕਰਿਓ ਜੀ। ਐਂ ਅਸੀਂ ਐਜੂਕੇਸ਼ਨ ਦੇ ਲੈਵਲ 'ਤੇ ਵੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀਗਾ ਕਿ ਇਸ ਗੌਰਮੈਂਟ 'ਤੇ ਦਬਾਅ ਪਾਈਏ ਕਿ ਐਜੂਕੇਸ਼ਨ ਲੈਵਲ 'ਤੇ ਟੋਟੈਲਿਟੀ 'ਚ ਇੱਕ ਸੁਧਾਰ ਲਿਆਂਦਾ ਜਾਵੇ। ਅਸੀਂ ਪੰਜਾਬੀ ਮੀਡੀਅਮ ਦੀ ਗੱਲ ਕਰ ਰਹੇ ਸੀਗੇ, ਜੇ ਉਹ ਨਹੀਂ ਕਰਾਂਗੇ ਪੰਜਾਬ ਦੇ ਵਿੱਚ ਸਿੱਖਿਆ ਨੀਤੀ 'ਚ ਸੁਧਾਰ ਨਹੀਂ ਹੋ ਸਕਦਾ। ਇਹ ਮੰਨ ਕੇ ਚਲੋ ਕਰਨਾ ਚਾਹੀਦਾ, ਜੇ ਨਹੀਂ ਕਰਨਾ ਚਾਹੀਦਾ ਕਿੰਨਾ ਕਰਨਾ ਚਾਹੀਦਾ, ਇਹਦੇ ਬਾਰੇ ਕੋਈ ਕਮੇਟੀ ਤਾਂ ਬਣਾ ਲਓ, ਉਹ ਕਮੇਟੀ ਤੁਹਾਨੂੰ ਸੁਜੈਸਟ ਕਰ ਦੇ ਔਰ ਫਿਰ ਤੁਸੀਂ ਉਸ ਨੂੰ ਅਪਣਾ ਲਿਓ ਜੇ। ਆਈ ਮੀਨ ਟੂ ਸੇ ਕਿ ਨੀਤੀਗਤ ਫੈਸਲਿਆਂ ਲਈ ਤੁਸੀਂ ਕਰ ਰਹੇ ਹੋ ਕੁਛ। ਸਪੋਰਟਸ ਹੈ, ਪੰਜਾਬ ਖੇਡਣ 'ਚ ਸਭ ਤੋਂ ਅੱਗੇ ਹੁੰਦਾ ਸੀ, ਅੱਜ ਸਾਡੇ ਨਾਲੋਂ ਹਰਿਆਣਾ ਕਿੰਨਾ ਅੱਗੇ ਲੰਘ ਗਿਆ। ਕੀ ਅਸੀਂ ਉਹਦੇ 'ਚ ਕੁਛ ਕਰ ਰਹੇ ਹਾਂ? ਉਹਦੇ ਲਈ ਕਮੇਟੀ ਬਣਾ ਲਓ, ਬਹੁਤ ਜ਼ਰੂਰੀ ਹੈ। ਨਸ਼ਿਆਂ ਦੇ ਲੈਵਲ 'ਤੇ ਅੱਜ ਵੀ ਨਸ਼ੇ ਉਵੇਂ ਹੀ ਵਿਕ ਰਹੇ ਨੇ, ਔਰ ਮੈਂ ਇੱਕ ਗੱਲ ਨੂੰ ਮੰਨਦਾ ਕਿ ਇਕੱਲੀ ਸਰਕਾਰ ਨਸ਼ਿਆਂ ਨੂੰ ਬੰਦ ਨਹੀਂ ਕਰ ਸਕਦੀ, ਉਹ ਸਾਡੇ ਵਰਗੇ ਜਾਂ ਹੋਰ ਬੰਦਿਆਂ ਨੂੰ ਵੀ ਇਹਦੇ ਬਾਰੇ ਬੋਲਣਾ ਪਊਗਾ ਵਾਰ-ਵਾਰ। ਇਹ ਇੱਕ ਸਮਾਜਿਕ ਚੇਤਨਾ ਲਿਆਉਣੀ ਪਊਗੀ ਕਿ ਨਸ਼ੇ ਸਾਨੂੰ ਬਰਬਾਦ ਕਰ ਰਹੇ ਨੇ ਜਾਂ ਬਰਬਾਦ ਕਰ ਚੁੱਕੇ ਨੇ ਔਰ ਬਚਿਆ ਖੁਚਿਆ ਬਰਬਾਦ ਕਰ ਦੇਣਗੇ ਜੇ ਇਹਨੂੰ ਨਹੀਂ ਰੋਕਾਂਗੇ ਤਾਂ। ਉਹ 'ਚ ਸਰਕਾਰ ਨੂੰ ਵੀ ਕੁਝ ਪਹਿਲ ਕਰਨੀ ਪਊਗੀ। ਜੋ ਚੱਲ ਰਿਹਾ ਇਹ ਕਾਫੀ ਨਹੀਂਗਾ, ਇਸ ਤੋਂ ਵਧਾਉਣਾ ਪਊਗਾ। ਤੇ ਬਾਕੀ ਸਮਾਜਿਕ ਲੈਵਲ 'ਤੇ ਬਾਕੀ ਲੋਕਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਇਸ ਪਾਸੇ ਨੂੰ ਆਪਦੇ ਨੇੜੇ ਤੇੜੇ ਆਪਦੇ ਬੱਚਿਆਂ ਨੂੰ ਬਹੁਤ ਮੁਖਰ ਹੋ ਕੇ ਸਮਝਾਉਣ, ਇਹਨੂੰ ਨਜ਼ਰ ਅੰਦਾਜ਼ ਨਾ ਕਰਨ, ਕਿਉਂਕਿ ਇੱਕ ਵਾਰੀ ਬੱਚਾ ਗਲਤ ਰਾਹ 'ਤੇ ਗਿਆ ਤਾਂ ਫਿਰ ਗਿਆ। ਆਈ ਹੋਪ ਕਿ ਡੈਮੋਕ੍ਰੇਸੀ ਜਿਵੇਂ ਮੈਂ ਪਹਿਲਾਂ ਆਉਣਾ ਹੁੰਦਾ ਇਕੱਲੇ ਸਰਕਾਰ ਨਾਲ ਚਲਾਉਣ ਨਾਲ ਨਹੀਂ ਚੱਲਦੀ ਗੀ, ਇਹ 'ਚ ਲੋਕਾਂ ਦਾ ਵੀ ਭਰਮਾ ਸਾਥ ਚਾਹੀਦਾ ਹੁੰਦਾ ਹੈ ਔਰ ਭਰਮੇ ਰਿਐਕਸ਼ਨ ਚਾਹੀਦੇ ਹੁੰਦੇ ਨੇ ਕਿ ਜਿੱਥੇ ਗਲਤ ਕਰਨ ਅਸੀਂ ਬੋਲੀਏ ਕਿ ਗਲਤ ਆ। ਔਰ ਵੈਸੇ ਵੀ ਜਿਉਂਦੇ ਇਨਸਾਨਾਂ ਦਾ, ਕੌਮਾਂ ਦਾ, ਸਟੇਟਾਂ ਦਾ ਇਹ ਫਰਜ਼ ਹੁੰਦਾ ਹੈ ਕਿ ਉਹ ਰਿਐਕਟ ਕਰਨ। ਤਾਂ ਸਾਡਾ ਫਰਜ਼ ਹੈ ਕਿ ਜਿਹੜੀ ਚੀਜ਼ ਗਲਤ ਹੋ ਰਹੀ ਹੋਵੇ ਜਾਂ ਸਹੀ ਵੱਲ ਨਾ ਤੁਰੀ ਹੋਵੇ ਅਸੀਂ ਉਹਦੇ ਵੱਲ ਇੰਡੀਕੇਸ਼ਨ ਕਰਦੇ ਰਹੀਏ। ਸੋ ਇਹਦੇ ਨਾਲ ਇੱਕ ਚੀਜ਼ ਹੋਰ
कि ਐਨਕੀ ਝੋਨੇ ਦਾ ਰਕਬਾ ਘਟਿਆ ਹੈ। ਮੇਰੀ ਗੁਜ਼ਾਰਿਸ਼ ਹੈ ਤੁਹਾਨੂੰ ਪੰਜਾਬ ਵਾਲਿਓ, ਐਨਕੀ ਮੀਂਹ ਚੰਗੇ ਪੈ ਗਏ ਨੇ। ਇਹਦਾ ਮਤਲਬ ਇਹ ਨਾ ਸਮਝੋ ਜੇ ਕਿ ਸਾਡਾ ਪਾਣੀ ਉੱਪਰ ਆ ਗਿਆ। ਪਿਛਲੀ ਅਗਲੇ ਸਾਲ ਜਾ ਕੇ ਜੇ ਮੀਂਹ ਘੱਟ ਹੋਏ ਤਾਂ ਸਾਡੇ ਪਾਣੀ ਦਾ ਫਿਰ ਉਹੀ ਹਾਲ ਹੋਊਗਾ ਜਿਹੜਾ ਕਿ ਐਨਕੀ ਬਚ ਗਏ ਹਾਂ ਅਸੀਂ। ਪਲੀਜ਼ ਉਸ ਤੋਂ ਥੋੜ੍ਹਾ ਜਿਹਾ ਪਰਹੇਜ਼ ਕਰੋ। ਔਰ ਇੱਕ ਡਿਵਰਸਿਫਿਕੇਸ਼ਨ ਨਾਲ ਜਾਣ ਲਈ ਸਰਕਾਰ ਨੂੰ ਵੀ ਮੇਰੀ ਬੇਨਤੀ ਹੈ ਕਿ ਕੈਟ 3 ਦੀਆਂ ਫੈਸਿਲਿਟੀਆਂ ਚਲਾਓ ਔਰ ਗਲਫ ਕੰਟਰੀਜ਼ ਜਾਂ ਹੋਰਾਂ ਥਾਵਾਂ 'ਤੇ ਪਤਾ ਕਰੋ ਕਿ ਜੇ ਆਪਾਂ ਸਬਜ਼ੀ ਜਾਂ ਬਾਕੀ ਚੀਜ਼ਾਂ ਭੇਜ ਸਕੀਏ ਤਾਂ ਸਾਡੇ ਇੱਥੋਂ ਸਪਲਾਈ ਕਿਉਂ ਨਹੀਂ ਹੋ ਸਕਦੀ ਜੇ ਬ੍ਰਾਜ਼ੀਲ ਤੋਂ ਅਮਰੀਕਾ ਹੋ ਸਕਦੀ ਹੈ। ਤਾਂ ਆਈ ਹੋਪ ਕਿ ਤੁਸੀਂ ਇੱਧਰ ਧਿਆਨ ਦਿਓਗੇ। ਬਾਕੀ ਫਿਰ ਬਾਅਦ 'ਚ ਗੱਲਾਂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਜੀਰੇ 'ਚ ਧਰਨਾ ਲੱਗਿਆ ਹੋਇਆ, ਉੱਥੇ ਉਹਨਾਂ ਨੂੰ ਬੈਠਿਆਂ ਨੂੰ ਮਹੀਨਾ ਹੋ ਗਿਆ। ਕੀ ਉਹਨਾਂ ਬਾਰੇ ਅਸੀਂ ਕੁਝ ਸੋਚਾਂਗੇ? ਧਰਨੇ ਜਿੰਨੇ ਲੱਗੇ ਹੋਏ ਨੇ, ਇਹ ਨਵੀਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹਨਾਂ ਧਰਨਿਆਂ ਤੋਂ ਲੋਕਾਂ ਨੂੰ ਉਠਾਇਆ ਜਾਵੇ, ਨਾ ਕਿ ਨਵੇਂ ਧਰਨੇ ਸ਼ੁਰੂ ਕਰਾ ਦਿੱਤੇ ਜਾਣ ਜਾਂ ਧਰਨਿਆਂ ਤੇ ਬਿਠਾ ਦਿੱਤਾ ਜਾਵੇ। ਬਾਈਬਲ ਕਲਾਮ ਵੀ ਉਵੇਂ ਹੀ ਲੱਗਿਆ ਹੋਇਆ। 3 ਮਹੀਨੇ ਨਹੀਂ, 4 ਮਹੀਨੇ ਨਹੀਂ, 4.5 ਮਹੀਨੇ ਗੁਜ਼ਰ ਗਏ ਨੇ, ਕੁਛ ਨਹੀਂ ਹੋਇਆ। ਉਹ ਧਰਨਾ ਉਵੇਂ ਹੀ ਲੱਗਿਆ ਹੋਇਆ। 1 ਤਰੀਕ ਨੂੰ ਅਸੀਂ ਫਿਰ ਉੱਥੇ ਮਿਲਾਂਗੇ। ਸਤਿ ਸ਼੍ਰੀ ਅਕਾਲ ਜੀ। ਅੱਜ ਤੁਹਾਡੇ ਸਾਹਮਣੇ ਆਉਣ ਦੀ ਇੱਕ ਵਜ੍ਹਾ ਇਹ ਸੀ ਕਿ ਇੱਕ ਸੋਚਿਆ ਜਾਵੇ ਕਿ ਜੋ ਵੀ ਸਰਕਾਰ ਫੈਸਲੇ ਲੈ ਰਹੀ ਹੈ ਕਿ ਇਹ ਨੀਤੀਗਤ ਫੈਸਲੇ ਨੇ ਜਾਂ ਟੈਂਪਰੇਰੀ ਕੋਈ ਇੱਕ ਸਿਸਟਮ ਚੱਲ ਰਿਹਾ ਸੀ ਔਰ ਉਸ ਸਿਸਟਮ ਨੂੰ ਖਰਾਬ ਚਲਾਇਆ ਜਾ ਰਿਹਾ ਸੀ ਤਾਂ ਉਹਨੂੰ ਆ ਕੇ ਥੋੜ੍ਹਾ ਜਿਹਾ ਬਿਹਤਰ ਕਰਤਾ, ਜਾਂ ਆ ਕੁਛ ਹੋ ਰਿਹਾ। ਮੈਨੂੰ ਲੱਗਦਾ ਸਿਰਫ ਆਹੀ ਹੋ ਰਿਹਾ। ਨੀਤੀਗਤ ਲੈਵਲ 'ਤੇ ਕੁਛ ਬਿਹਤਰ ਕਰਨ ਦੀ ਕੋਸ਼ਿਸ਼ ਨਹੀਂ ਹੋ ਰਹੀ ਗੀ। ਮੈਨੂੰ ਉਮੀਦ ਸੀ ਕਿ 15 ਅਗਸਤ ਨੂੰ ਵੀ ਜਦੋਂ ਭਾਸ਼ਣ ਹੋਊਗਾ ਤਾਂ ਸਾਡੇ ਮੁੱਖ ਮੰਤਰੀ ਸ਼ਾਇਦ ਕੁਛ ਅਜਿਹਾ ਫੈਸਲੇ ਕਰਨਗੇ ਜਿਹੜੇ ਨੀਤੀਗਤ ਹੋਣਗੇ। ਹੁਣ ਮੈਂ ਇਹ ਨੀਤੀਗਤ ਨੂੰ ਮਾੜਾ ਜਿਹਾ ਵਿਸਥਾਰ ਪੂਰਵਕ ਤੁਹਾਡੇ ਨਾਲ ਡਿਸਕਸ ਕਰ ਲਾਂ। ਨੀਤੀਗਤ ਤੋਂ ਮੇਰੀ ਮੁਰਾਦ ਹੈ, ਜਿਵੇਂ ਪੋਲਿਊਸ਼ਨ ਨੂੰ ਲੈ ਲਓ। ਬੁੱਢੇ ਨਾਲੇ 'ਤੇ ਅਸੀਂ ਬੜੇ ਵਾਰੀ ਗਏ ਹਾਂ। ਜੋ ਸਾਡਾ ਪੋਲਿਊਟਡ ਪਾਣੀ ਹੈ ਜਾਂ ਸਾਡੀਆਂ ਫੈਕਟਰੀਜ਼ ਜੋ ਵੇਸਟੇਜ ਕੱਢਦੀਆਂ, ਜਿਹਨੂੰ ਅਸੀਂ ਕਹਿ ਲਓ ਕਿ ਰੱਜ ਕੇ ਪੋਲਿਊਟਡ ਹੁੰਦਾ, ਉਸੇ ਨੂੰ ਪਾਇਆ ਜਾਂਦਾ। ਬੁੱਢਾ ਦਰਿਆ ਵਰਗੇ ਛੋਟੇ ਛੋਟੇ ਨਾਲੇ ਬਣਾ ਦਿੱਤੇ ਗਏ ਨੇ ਔਰ ਉਹ ਆ ਕੇ ਸਤਲੁਜ 'ਚ ਪੈਂਦੇ ਨੇ। ਸਤਲੁਜ ਤੋਂ ਨਹਿਰਾਂ ਨਿਕਲਦੀਆਂ ਅਤੇ ਉਹ ਪਾਣੀ ਪੀ ਕੇ ਸਾਡੇ ਲੋਕ ਬਿਮਾਰ ਹੁੰਦੇ ਨੇ। ਕੀ ਇਹਨਾਂ ਨੂੰ ਅਸੀਂ ਟੈਂਪਰੇਰੀ ਲੈਵਲ 'ਤੇ ਕੁਛ ਕਰਕੇ ਘਟਾਉਣ ਦੀ ਕੋਸ਼ਿਸ਼ ਕਰਾਂਗੇ ਜਾਂ ਨੀਤੀਗਤ ਫੈਸਲੇ ਲਵਾਂਗੇ? ਸਾਨੂੰ ਕੁਛ ਨਵੇਂ ਨੋਰਮਸ ਬਣਾਉਣੇ ਪੈਣਗੇ, ਨਵੇਂ ਤਰੀਕਾਏਕਾਰ ਲੱਭਣੇ ਪੈਣਗੇ ਜਿਹਦੇ 'ਤੇ ਅਮਲ ਕਰਕੇ ਨੀਤੀਗਤ ਲੈਵਲ 'ਤੇ ਚੀਜ਼ਾਂ ਨੂੰ ਬੈਟਰ ਕੀਤਾ ਜਾਵੇ। ਔਰ ਸਿਰਫ ਉਹੀ ਨਹੀਂ, ਹੁਣ ਜਿਵੇਂ ਜੀਰੇ 'ਚ ਧਰਨਾ ਲੱਗਿਆ ਹੋਇਆ, ਉੱਥੇ ਇੱਕ ਫੈਕਟਰੀ ਸੀਗੀ, ਡਿਸਟਿਲਰੀ ਕਹਿ ਲਓ ਤੁਸੀਂ, ਉਹਦੇ 'ਚ 2.5 ਤੋਂ 3 ਲੱਖ ਦੇ ਕਰੀਬ ਪਾਣੀ, ਜਿਹਦਾ ਕਹਿ ਲਓ ਤੁਸੀਂ ਸ਼ਰਾਬ ਬਣਾਈ ਜਾਂਦੀ ਸੀ, ਤਾਂ ਉਹਦੀ ਵੇਸਟੇਜ ਕਿੰਨੀ ਹੋਊਗੀ? ਨੇੜੇ ਹੀ ਇੱਕ 15 ਕਿੱਲੇ ਦਾ ਪਲਾਟ ਸੀ, ਉਹਦੇ 'ਚ ਉਹਨਾਂ ਨੇ ਉਹਦੀ ਵੇਸਟੇਜ ਪਾਈ ਆ, ਉਹ ਸਵਾਹ ਬਣਿਆ ਪਿਆ ਪੂਰਾ ਪਲਾਟ। ਤਾਂ ਤੁਸੀਂ ਸੋਚੋ, ਜੋ ਉੱਥੇ ਲੋਕ ਕਹਿ ਰਹੇ ਨੇ ਕਿ ਥੱਲੇ ਜਾ ਕੇ ਤੀਜੇ ਪੱਤਨ 'ਤੇ ਇਹਨਾਂ ਨੇ ਬੋਰ ਕਰਕੇ ਥੱਲੇ ਪਾਉਂਦੇ ਨੇ ਉਹ ਵੇਸਟੇਜ। ਪਹਿਲਾਂ ਜਿਹੜੀ ਉੱਥੇ ਪਾਉਂਦੇ ਸੀ ਹੁਣ ਉਹ ਥੱਲੇ ਪਾਉਂਦੇ ਨੇ ਔਰ ਉਹ ਥੱਲਿਓਂ ਲਾਹਨ ਵਰਗਾ ਪਾਣੀ ਨਿਕਲਣ ਲੱਗ ਗਿਆ। ਉੱਥੇ ਉਹਨਾਂ ਨੂੰ ਬੈਠਿਆਂ ਨੂੰ ਮਹੀਨਾ ਹੋ ਗਿਆ। ਕੀ ਉਹਨਾਂ ਬਾਰੇ ਅਸੀਂ ਕੁਝ ਸੋਚਾਂਗੇ? ਵੈਸੇ ਵੀ ਅਸੀਂ ਉਦੋਂ ਗੱਲਾਂ ਕੀਤੀਆਂ ਸੀ ਕਿ ਧਰਨੇ ਜਿੰਨੇ ਲੱਗੇ ਹੋਏ ਨੇ, ਇਹ ਨਵੀਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹਨਾਂ ਧਰਨਿਆਂ ਤੋਂ ਲੋਕਾਂ ਨੂੰ ਉਠਾਇਆ ਜਾਵੇ, ਨਾ ਕਿ ਨਵੇਂ ਧਰਨੇ ਸ਼ੁਰੂ ਕਰਾ ਦਿੱਤੇ ਜਾਣ ਜਾਂ ਧਰਨਿਆਂ 'ਤੇ ਬਿਠਾ ਦਿੱਤਾ ਜਾਵੇ, ਜਿਹੜਾ ਕਿ ਸ਼ੁਰੂ ਹੋ ਚੁੱਕਾ ਹੈ। ਹਾਲੇ ਬਾਈਬਲ ਕਲਾਮ ਵੀ ਉਵੇਂ ਹੀ ਲੱਗਿਆ ਹੋਇਆ। ਇਹਨਾਂ ਦੇ AG ਸਾਹਿਬ ਨੇ ਬੰਦੇ ਭੇਜੇ। ਮੈਂ ਉਸ ਮੀਟਿੰਗ ਦੇ ਵਿੱਚ ਖੁਦ ਸੀਗਾ, ਮੈਂ ਵੀ ਵਨ ਆਫ ਦੀ ਬੈਠਾ ਸੀ ਉਹਨਾਂ ਵੱਲੋਂ। ਔਰ ਸਾਡੇ ਨਾਲ ਇਹਨਾਂ ਨੇ ਵਾਅਦਾ ਕੀਤਾ ਕਿ 3 ਦਿਨ ਦਾ ਪਹਿਲਾਂ ਸਾਨੂੰ ਟਾਈਮ ਦਿਓ, ਫਿਰ ਅਸੀਂ ਸੋਚ ਕੇ ਆਵਾਂਗੇ। ਔਰ ਉਹ ਸੋਚਣ ਤੋਂ ਬਾਅਦ ਇਹਨਾਂ ਨੇ ਸਾਥੋਂ 3 ਮਹੀਨੇ ਮੰਗੇ ਕਿ 3 ਮਹੀਨਿਆਂ ਦੇ ਅੰਦਰ ਚਾਰਜ ਸ਼ੀਟ ਪੇਸ਼ ਕਰ ਦਿੱਤੀ ਜਾਊਗੀ। ਸਾਰੀਆਂ ਜੋ ਇਹਨਾਂ ਨੇ ਸਿੱਟ ਬਣਾਈ ਆ ਉਹਦੇ ਰਿਜ਼ਲਟ ਆ ਜਾਣਗੇ। 3 ਮਹੀਨੇ ਨਹੀਂ, 4 ਮਹੀਨੇ ਨਹੀਂ, 4.5 ਮਹੀਨੇ ਗੁਜ਼ਰ ਗਏ ਨੇ, ਕੁਛ ਨਹੀਂ ਹੋਇਆਗਾ। ਉਹ ਧਰਨਾ ਉਵੇਂ ਹੀ ਲੱਗਿਆ ਹੋਇਆ। 1 ਤਰੀਕ ਨੂੰ ਅਸੀਂ ਫਿਰ ਉੱਥੇ ਮਿਲ ਰਹੇ ਹਾਂ। ਜੀਰੇ ਵਾਲਾ ਧਰਨਾ ਨਵਾਂ ਲੱਗ ਗਿਆ। ਕਿਸਾਨ ਚਲੋ ਉੱਧਰ ਨੂੰ ਗਏ ਨੇ। ਨਵੇਂ ਬੰਦਿਆਂ ਨੂੰ ਤੁਸੀਂ ਹੋਰਾਂ ਨੂੰ ਮਤਲਬ ਬਿਠਾਈ ਜਾ ਰਹੇ ਹੋ, ਪੁਰਾਣਿਆਂ ਨੂੰ ਤਾਂ ਉਠਾਉਣਾ ਕੀ ਹੈ? ਔਰ ਨਾ ਹੀ ਕੋਈ ਨੀਤੀਗਤ ਫੈਸਲਾ ਹੋ ਰਿਹਾ। ਜਿਵੇਂ ਆ ਤੁਸੀਂ ਕੱਲ ਕਾਂਗਰਸ ਦੇ ਇੱਕ ਮੰਤਰੀ ਨੇ ਆਸ਼ੂ, ਉਹਨਾਂ ਨੂੰ ਚੱਕਿਆ। ਕੱਲਾ ਉਹਨਾਂ ਨੂੰ ਚੱਕਣ ਤੱਕ ਗੱਲ ਨਾ ਰੱਖੋ। ਇਹ ਫੂਡ ਦੇ ਵਿੱਚ ਇੰਨੀ ਵੱਡੀ ਕਰਪਸ਼ਨ ਹੋ ਰਹੀ ਹੈ, ਜਿਹੜਾ ਸਾਡੇ ਤੇ 31,000 ਕਰੋੜ ਦਾ ਇੱਕ ਬੋਝ ਪਾਇਆ ਗਿਆ ਸੀ 2014 'ਚ,
ਜਦੋਂ ਇੱਕ ਸਰਕਾਰ ਜਾ ਰਹੀ ਸੀ ਔਰ ਦੂਜੀ ਆ ਰਹੀ ਸੀਗੀ, ਆਪਣਾ 14 'ਚ ਨਹੀਂ 17 ਦੇ ਵਿੱਚ, 17 ਦੇ ਵਿੱਚ ਉਹ ਜਿਹੜੇ ਪੈਸੇ ਨੇ, ਉਹ ਪੈਸੇ ਜਿਹੜੇ 31,000 ਗੌਰਮੈਂਟ ਸਿਰ ਪਏ, ਉਹ ਕਿਉਂ ਤੇ ਕਿਵੇਂ ਆਏ ਨੇ, ਇਹ ਸੋਚਣ ਦੀ ਲੋੜ ਹੈ, ਕਿਉਂਕਿ ਉਹ ਇਸ ਕੇਸ ਨਾਲ ਜੁੜਿਆ ਹੋਇਆ ਹੈ ਗੱਲ। ਇਹ ਕੀ ਕਰਦੇ ਨੇ ਕਿ ਇੱਕ ਮਾਲ ਢੋ ਢੁਆਈ ਦਾ ਮਾਮਲਾ ਹੁੰਦਾ ਮੰਡੀ ਦੇ ਵਿੱਚ, ਜਦੋਂ ਦਾਣੇ ਆਉਂਦੇ ਨੇ ਉਹਦੇ ਬਦਲੇ 10% ਇਹ ਬਿਲਿੰਗ ਕਰਕੇ ਭੇਜਦੇ ਨੇ, ਸੈਂਟਰ ਸਰਕਾਰ ਅੱਗੋਂ ਉਹਦਾ ਪੇ ਕਰਦੀ ਹੈ, ਔਰ ਸਾਡੇ ਉੱਥੇ ਜਿਹੜੇ ਵੀ ਛੋਟੇ ਠੇਕੇਦਾਰ ਹੁੰਦੇ ਨੇ ਜਾਂ ਮਜ਼ਦੂਰ ਹੁੰਦੇ ਨੇ, ਉਹਨਾਂ ਨੂੰ ਉਹ ਪੈਸੇ ਦਿੱਤੇ ਜਾਂਦੇ ਨੇ। ਜਦੋਂ ਸੈਂਟਰ ਨੂੰ ਲੱਗਿਆ ਕਿ ਪੈਸੇ ਬਹੁਤ ਜ਼ਿਆਦਾ ਬਣਾਏ ਗਏ ਨੇ, ਤਾਂ ਉਹਨਾਂ ਨੇ ਉਹਨੂੰ ਕਿਹਾ ਲੈ ਵੀ ਤੁਸੀਂ ਸਾਡੇ ਕੋਲੇ 10 ਤੋਂ 15 ਸਾਲ ਦਾ ਆਪਦਾ ਆਡਿਟ ਲੈ ਕੇ ਆਓ। ਉਹਦੇ ਵਿੱਚ ਇਹ ਪੈਸਾ ਨਿਕਲਿਆ ਜਿਹੜਾ ਉਹਨਾਂ ਨੇ ਦੇਣੋਂ ਮਨਾ ਕਰਤਾ, ਤੇ ਉਹ ਪੰਜਾਬ ਗੌਰਮੈਂਟ ਸਿਰ ਪੈ ਗਿਆ। ਹੋਈ ਉਹ 'ਚ ਧਾਂਦਲੀ ਹੈ, ਆਪਦੇ ਲੋਕਾਂ ਨੂੰ ਉਹ ਠੇਕੇ ਦਿੱਤੇ ਗਏ ਨੇ, ਉਹਨਾਂ ਨੇ ਕੁਛ ਨਹੀਂ ਕੀਤਾ। ਉਹਨਾਂ ਨੇ ਜਿਹੜੇ ਲੋਕਲ ਠੇਕੇਦਾਰ ਸੀ, ਉਹਨਾਂ ਨੂੰ ਅੱਗੇ ਉਹ ਠੇਕੇ ਤੇ ਠੇਕਾ ਦੇਤਾ, ਉਹਨਾਂ ਨੂੰ 1% ਜਾਂ 2% ਵਿੱਚੋਂ ਛਕਾਤਾ, ਬਾਕੀ 5% 6% ਆਪ ਛਕ ਗਏ। ਉਹ ਪੈਸਾ ਜੁੜ ਕੇ ਉਹਦੀ ਆਰਟੀਫਿਸ਼ੀਅਲ ਬਿਲਿੰਗ ਜੋ ਇਹਨਾਂ ਨੇ ਕ੍ਰੀਏਟ ਕੀਤੀ ਸੀ, ਉਹ ਸੈਂਟਰ ਨੇ ਦੇਣੋਂ ਮਨਾ ਕਰਤੀ, ਉਹ ਪੈਸੇ ਆ ਕੇ ਪੰਜਾਬ ਗੌਰਮੈਂਟ ਸਿਰ ਪੈ ਗਏ। ਇਸ ਪੂਰੀ ਜਾਂਚ ਨੂੰ ਉਧਰ ਨੂੰ ਲਿਜਾਣਾ ਚਾਹੀਦਾ। ਔਰ ਸੈਕਿੰਡ, ਜਿੰਨੇ ਵੀ ਤੁਸੀਂ ਕੇਸ ਬਣਾ ਰਹੇ ਹੋ, ਉਹ ਚਾਹੇ ਕਿਸੇ ਦੇ ਵੀ ਬਣਾ ਰਹੇ ਹੋ, ਚਾਹੇ ਉਹ ਪੋਲੀਟੀਕਲ ਓਪੋਨੈਂਟ ਹੋਣ ਤੁਹਾਡੇ, ਚਾਹੇ ਕੋਈ ਜੈਨੂਅਨ ਕਰਪਸ਼ਨ ਵਾਲਾ ਬੰਦਾ ਫੜਿਆ ਹੋਵੇ, ਉਹਨੂੰ ਆਖਰ ਤੱਕ ਵੀ ਲੈ ਕੇ ਜਾਓ। ਉਹਦਾ ਮਤਲਬ ਇਹ ਨਾ ਹੋਵੇ ਕਿ ਉਹਦੀ ਦੂਜੇ ਦਿਨ ਜ਼ਮਾਨਤ ਹੋ ਜੇ ਬੰਦਿਆਂ ਦੀ। ਜ਼ਮਾਨਤ ਨਾਲ ਸਾਨੂੰ ਉਹਨਾਂ ਨੂੰ ਅੰਦਰ ਰਹਿਣ ਨਾਲ ਜਾਂ ਬਾਹਰ ਰਹਿਣ ਨਾਲ ਸਾਨੂੰ ਕੁਝ ਨਹੀਂ ਮਿਲਣਾ, ਪਰ ਕਮ ਸੇ ਕਮ ਉਹ ਕਿਸੇ ਰਿਜ਼ਲਟ ਤੇ ਤਾਂ ਪਹੁੰਚੇ, ਗੱਲ ਉਹ 'ਚੋਂ ਕੁਝ ਨਿਕਲੇ ਤਾਂ ਸਹੀ, ਜਿਹਦੇ ਕਰਕੇ ਤੁਹਾਨੂੰ ਬਣਾਇਆ ਗਿਆ। ਇਸੇ ਤਰ੍ਹਾਂ ਪੋਲਿਊਸ਼ਨ ਦੀ ਗੱਲ ਮੈਂ ਕਰ ਚੁੱਕਿਆ, ਐਂ ਹੀ ਮੈਂ ਫੈਡਰਲਿਜ਼ਮ ਦੀ ਗੱਲ ਤੁਹਾਡੇ ਨਾਲ ਗੱਲ ਕਰਨੀ ਸੀ। ਫੈਡਰਲਿਜ਼ਮ ਤੇ ਜਿਹੜਾ ਕਿ ਅੱਜ ਸੈਂਟਰ ਦੇ ਵਿੱਚ ਕਨਸੂਆਂ ਸ਼ੁਰੂ ਹੋ ਗਈਆਂ ਕਿ ਮੋਦੀ ਜੀ ਦੇ ਮੁਕਾਬਲੇ ਖੜਾ ਕਿਹਨੂੰ ਕੀਤਾ ਜਾਵੇ। ਕੀ ਉਹ 'ਚ ਤੁਸੀਂ ਆਪ ਦਾ ਕੋਈ ਰੋਲ ਅਦਾ ਨਹੀਂ ਕਰੋਗੇ? ਕੀ ਤੁਸੀਂ ਇਸ ਦੀ ਕੋਸ਼ਿਸ਼ ਨਹੀਂ ਕਰੋਗੇ ਕਿ ਜੋ ਨੈਸ਼ਨਲਿਜ਼ਮ ਆ ਵਰਸਸ ਫੈਡਰਲਿਜ਼ਮ ਬਣਾਇਆ ਜਾਵੇ? ਕਿਉਂਕਿ ਸਭ ਤੋਂ ਜ਼ਿਆਦਾ ਸਫਰ ਨੈਸ਼ਨਲਿਜ਼ਮ ਕਰਕੇ ਪੰਜਾਬ ਕਰਦਾ, ਕਿਉਂਕਿ ਅਸੀਂ ਫੈਡਰਲਿਜ਼ਮ ਦੇ ਹਾਮੀ ਆ। ਸਾਡੇ ਚਾਹੇ BSF ਵਾਲਾ ਮਸਲਾ ਹੋਵੇ, ਚਾਹੇ ਚੰਡੀਗੜ੍ਹ ਵਾਲਾ ਹੋਵੇ, ਚਾਹੇ ਭਾਖੜਾ ਡੈਮ ਵਾਲਾ ਹੋਵੇ, ਚਾਹੇ ਕਿੰਨੇ ਵੀ ਜਿੰਨੇ ਮਰਜ਼ੀ ਮਸਲੇ ਗਿੱਲੋ ਫੈਡਰਲਿਜ਼ਮ ਨਾਲ ਜੁੜੇ ਨੇ। ਕੀ ਤੁਸੀਂ ਉਸ 'ਤੇ ਕੋਈ ਗੱਲ ਕਰੋਗੇ ਜਾਂ ਨਹੀਂ ਕਰੋਗੇ? ਇਹ ਇੱਕ ਬਹੁਤ ਹੀ ਜ਼ਰੂਰੀ ਗੱਲ ਹੈ ਜਿਹਦੇ 'ਚ ਅਸੀਂ ਨੀਤੀਗਤ ਕੋਈ ਫੈਸਲਾ ਕਰ ਸਕੀਏ। ਇਸ ਦੇ ਨਾਲ ਨਾਲ ਹੀ ਤੁਸੀਂ ਇੱਕ ਜਿਹੜਾ ਉਹ ਫਿਰ ਉਸ ਮਾਡਲ ਦੇ ਵਿੱਚ ਉਲਝੇ ਹੋਏ ਹੋ ਕਿ ਮੁਹੱਲਾ ਕਲੀਨਿਕ, ਚਲੋ ਜਿੱਥੇ ਜ਼ਰੂਰੀ ਹੈ ਬਣਾ ਲਓ, ਪਰ ਮੈਂ ਤੁਹਾਨੂੰ, ਅਸੀਂ ਪਹਿਲਾਂ ਵੀ ਆਪਦੇ ਏਜੰਡੇ 'ਚ ਵੀ ਲਿਖਿਆ ਸੀ ਕਿ ਪੰਜਾਬ ਦੇ ਵਿੱਚ ਮੈਡੀਕਲ ਸਹੂਲਤਾਂ ਲਈ ਆਲਰੇਡੀ ਬਹੁਤ ਹਸਪੀਟਲ ਛੋਟੇ ਔਰ ਵੱਡੇ ਬਣੇ ਹੋਏ ਸੀਗੇ, ਉਹਨਾਂ ਨੂੰ ਸਿਰਫ ਸੁਚਾਰੂ ਰੂਪ ਨਾਲ ਚਲਾਉਣਾ ਬਾਕੀ ਹੈ। ਹਰ ਪਿੰਡਾਂ ਦੇ ਵਿੱਚ 10-10, 15-15, 20-20 ਪਿੰਡਾਂ ਦੇ ਵਿੱਚ ਇੱਕ ਛੋਟਾ ਜਿਹਾ ਹੱਬ ਬਣਾ ਕੇ ਉੱਥੇ ਹਸਪੀਟਲ ਸਕੂਲ ਬਣਾਏ ਹੋਏ ਨੇ, ਉਹਨਾਂ ਨੂੰ ਸੁਚਾਰੂ ਰੂਪ 'ਚ ਚਲਾ ਦਿਓ ਬਸ। ਫਿਰ ਵੇਖੋ ਤੁਸੀਂ ਸਾਰੀ ਚੀਜ਼ ਆਪਣੇ ਆਪ ਹੀ ਮੈਡੀਕਲੀ ਬਹੁਤ ਚੀਜ਼ਾਂ ਇੰਪਰੂਵ ਕਰ ਦੇਣਗੇ। ਪਰ ਠੀਕ ਹੈ, ਜੇ ਤੁਸੀਂ ਮੁਹੱਲਾ ਕਲੀਨਿਕ ਨਾਲ ਬਣਾਉਣਾ ਚਾਹੁੰਦੇ ਹੋ ਜੋੜ ਲਓ ਉਹਦੇ ਨਾਲ, ਬਟ ਉਹਨਾਂ ਬਿਲਡਿੰਗਸ ਨੂੰ ਜ਼ਰੂਰ ਸੁਚਾਰੂ ਰੂਪ 'ਚ ਚਲਾਵੋ। ਔਰ ਨਵੀਆਂ ਅਪਾਇੰਟਮੈਂਟਸ ਜੋ ਤੁਸੀਂ ਕਰ ਰਹੇ ਹੋ, VC ਜਿਵੇਂ ਉਹ ਅੱਛਾ ਫੈਸਲਾ ਲਿਆ ਗਿਆ, ਜੋ ਡਾਕਟਰ ਰਾਜਕੁਮਾਰ ਹੋਰਾਂ ਦਾ ਅਸਤੀਫਾ ਲੈ ਲਿਆ ਗਿਆ, ਵਾਪਸ ਨਹੀਂ ਉਹਨਾਂ ਨੂੰ ਅਪਾਇੰਟ ਕੀਤਾ ਗਿਆ, ਕਿਉਂਕਿ ਲੋਕਲ ਲੈਵਲ 'ਤੇ ਜਾ ਕੇ ਪੁੱਛਣਾ ਚਾਹੀਦਾ ਹੈ ਕੀ ਹਾਲ ਆ ਉੱਥੇ। ਅਸੀਂ ਖੁਦ ਗਏ ਸੀਗੇ, ਉਹਨੂੰ ਇੱਕ ਮੰਤਰੀ ਵਰਸਸ ਰਾਜਕੁਮਾਰ ਬਣਾਤਾ ਜੀ। ਸਾਨੂੰ ਕੋਈ ਲੈਣਾ ਦੇਣਾ ਨਹੀਂ ਮੰਤਰੀ ਨਾਲ ਕੀ ਕਰਨਾ ਜਾਂ ਨਹੀਂ, ਪਰ ਉੱਥੋਂ ਦੇ ਅਧਿਕਾਰੀਆਂ ਨੂੰ ਪੁੱਛ ਕੇ, ਉੱਥੋਂ ਦੇ ਲੋਕਾਂ ਨੂੰ ਪੁੱਛੋ ਜਾ ਕੇ ਕਿੰਨਾ ਸਫਰ ਕਰ ਰਹੀ ਸੀ ਉਹ ਔਰ ਕਿੰਨੇ ਖੁਸ਼ ਹੋਏ ਨੇ ਉਸ ਤੋਂ ਬਾਅਦ। ਪਰ ਜਿਹੜੀ ਤੁਸੀਂ ਅਪਾਇੰਟਮੈਂਟ ਕਰੋਗੇ ਹੁਣ VC ਦੀ, ਚਾਹੇ ਉਹ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਕੀਤੀ ਹੋਵੇ ਜਾਂ ਹੋਰ ਥਾਵਾਂ 'ਤੇ ਕਰ ਰਹੇ ਹੋ, ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਗੁਜ਼ਾਰਿਸ਼ ਹੈ, ਇਹ ਚਾਹਦੀ ਡਿਕਟੇਟਰਸ਼ਿਪ ਨਾ ਚਲਾਇਓ ਜੇ। ਕੁਛ ਮਾਹਰਾਂ ਤੋਂ ਪੁੱਛ ਲਿਓ ਜੇ ਕਿ ਕਿਹਦੀ ਅਪਾਇੰਟਮੈਂਟ ਕਰਨੀ ਹੈ, ਉਹ ਕੀ ਬੰਦਾ ਉਸ ਚੀਜ਼ ਨੂੰ ਉਹ ਡਿਜ਼ਰਵ ਕਰਦੇ ਨੇ, ਇਹ ਜ਼ਰੂਰ ਕਰ ਲਿਓ ਜੇ। ਹੁਣ ਪਾਣੀ ਫਲੋ ਆ ਗਿਆ ਨਹਿਰਾਂ ਦਾ, ਤਾਂ ਮੋਮਜਾਮਾ ਜਿਹੜਾ ਤੁਸੀਂ ਲਾ ਰਹੇ ਸੀ ਸਾਈਡਾਂ 'ਤੇ ਥੱਲੇ ਪੱਕੀਆਂ ਕਰ ਰਹੇ ਸੀ ਨਹਿਰਾਂ, ਉਸ 'ਤੇ ਰੁਕ ਗਏ ਹੋ। ਮੇਰੀ ਤੁਹਾਨੂੰ ਬੇਨਤੀ ਹੈ, ਇਹਨੂੰ ਤੁਸੀਂ ਰੋਕ ਲਿਓ ਜੇ, ਐ ਨਾ ਕਰਿਓ ਜੇ ਕਿ ਉੱਥੇ ਤੁਸੀਂ ਲਾਈ ਜਾਵੋ, ਕਿਉਂਕਿ ਉਹਦੇ ਨਾਲ ਸਾਡੀ ਸੀਪੇਜ ਬੰਦ ਹੁੰਦੀ, ਸੀਪੇਜ ਬੰਦ ਹੋਣ ਨਾਲ ਸਾਡੀਆਂ ਜ਼ਮੀਨਾਂ ਬੰਜਰ ਹੋਣ ਦੇ ਕਿਨਾਰੇ ਆ ਜਾਣਗੀਆਂ। ਪਲੀਜ਼ ਇਹ ਨਾ ਕਰਿਓ ਜੇ। ਐਂ ਅਸੀਂ ਐਜੂਕੇਸ਼ਨ ਦੇ ਲੈਵਲ 'ਤੇ ਵੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀਗਾ ਕਿ ਇਸ ਗੌਰਮੈਂਟ 'ਤੇ ਦਬਾਅ ਪਾਈਏ ਕਿ ਐਜੂਕੇਸ਼ਨ ਲੈਵਲ 'ਤੇ ਟੋਟੈਲਿਟੀ 'ਚ ਇੱਕ ਸੁਧਾਰ ਲਿਆਂਦਾ ਜਾਵੇ। ਅਸੀਂ ਪੰਜਾਬੀ ਮੀਡੀਅਮ ਦੀ ਗੱਲ ਕਰ ਰਹੇ ਸੀਗੇ, ਜੇ ਉਹ ਨਹੀਂ ਕਰਾਂਗੇ ਪੰਜਾਬ ਦੇ ਵਿੱਚ
ਸਿੱਖਿਆ ਨੀਤੀ 'ਚ ਸੁਧਾਰ ਨਹੀਂ ਹੋ ਸਕਦਾ, ਇਹ ਮੰਨ ਕੇ ਚਲੋ ਕਰਨਾ ਚਾਹੀਦਾ ਹੈ, ਜੇ ਨਹੀਂ ਕਰਨਾ ਚਾਹੀਦਾ ਕਿੰਨਾ ਕਰਨਾ ਚਾਹੀਦਾ ਹੈ, ਇਹਦੇ ਬਾਰੇ ਕੋਈ ਕਮੇਟੀ ਤਾਂ ਬਣਾ ਲਓ, ਉਹ ਕਮੇਟੀ ਤੁਹਾਨੂੰ ਸੁਜੈਸਟ ਕਰ ਦੇ ਔਰ ਫਿਰ ਤੁਸੀਂ ਉਸ ਨੂੰ ਅਪਣਾ ਲਿਓ। ਜੇ ਆਈ ਮੀਨ ਟੂ ਸੇ ਕਿ ਨੀਤੀਗਤ ਫੈਸਲਿਆਂ ਲਈ ਤੁਸੀਂ ਕਰ ਰਹੇ ਹੋ ਕੁਛ। ਸਪੋਰਟਸ ਹੈ, ਪੰਜਾਬ ਖੇਡਣ 'ਚ ਸਭ ਤੋਂ ਅੱਗੇ ਹੁੰਦਾ ਸੀ, ਅੱਜ ਸਾਡੇ ਨਾਲੋਂ ਹਰਿਆਣਾ ਕਿੰਨਾ ਅੱਗੇ ਲੰਘ ਗਿਆ। ਕੀ ਅਸੀਂ ਉਹਦੇ 'ਚ ਕੁਛ ਕਰ ਰਹੇ ਹਾਂ? ਉਹਦੇ ਲਈ ਕਮੇਟੀ ਬਣਾ ਲਓ, ਬਹੁਤ ਜ਼ਰੂਰੀ ਹੈ। ਨਸ਼ਿਆਂ ਦੇ ਲੈਵਲ 'ਤੇ ਅੱਜ ਵੀ ਨਸ਼ੇ ਉਵੇਂ ਹੀ ਵਿਖ ਰਹੇ ਨੇ, ਔਰ ਮੈਂ ਇੱਕ ਗੱਲ ਨੂੰ ਮੰਨਦਾ ਕਿ ਇਕੱਲੀ ਸਰਕਾਰ ਨਸ਼ਿਆਂ ਨੂੰ ਬੰਦ ਨਹੀਂ ਕਰ ਸਕਦੀ, ਉਹ ਸਾਡੇ ਵਰਗੇ ਜਾਂ ਹੋਰ ਬੰਦਿਆਂ ਨੂੰ ਵੀ ਇਹਦੇ ਬਾਰੇ ਬੋਲਣਾ ਪਊਗਾ, ਵਾਰ-ਵਾਰ ਇੱਕ ਸਮਾਜਿਕ ਚੇਤਨਾ ਲਿਆਉਣੀ ਪਊਗੀ ਕਿ ਨਸ਼ੇ ਸਾਨੂੰ ਬਰਬਾਦ ਕਰ ਰਹੇ ਨੇ ਜਾਂ ਬਰਬਾਦ ਕਰ ਚੁੱਕੇ ਨੇ ਔਰ ਬਚਿਆ ਖੁਚਿਆ ਬਰਬਾਦ ਕਰ ਦੇਣਗੇ ਜੇ ਇਹਨੂੰ ਨਹੀਂ ਰੋਕਾਂਗੇ ਤਾਂ। ਉਹ 'ਚ ਸਰਕਾਰ ਨੂੰ ਵੀ ਕੁਝ ਪਹਿਲ ਕਰਨੀ ਪਊਗੀ। ਜੋ ਚੱਲ ਰਿਹਾ ਇਹ ਕਾਫੀ ਨਹੀਂਗਾ, ਇਸ ਤੋਂ ਵਧਾਉਣਾ ਪਊਗਾ। ਤੇ ਬਾਕੀ ਸਮਾਜਿਕ ਲੈਵਲ 'ਤੇ ਬਾਕੀ ਲੋਕਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਇਸ ਪਾਸੇ ਨੂੰ ਆਪਦੇ ਨੇੜੇ ਤੇੜੇ ਆਪਦੇ ਬੱਚਿਆਂ ਨੂੰ ਬਹੁਤ ਮੁਖਰ ਹੋ ਕੇ ਸਮਝਾਉਣ, ਇਹਨੂੰ ਨਜ਼ਰਅੰਦਾਜ਼ ਨਾ ਕਰਨ, ਕਿਉਂਕਿ ਇੱਕ ਵਾਰੀ ਬੱਚਾ ਗਲਤ ਰਾਹ 'ਤੇ ਗਿਆ ਤਾਂ ਫਿਰ ਗਿਆ। ਆਈ ਹੋਪ ਕਿ ਡੈਮੋਕ੍ਰੇਸੀ, ਜਿਵੇਂ ਮੈਂ ਪਹਿਲਾਂ ਆਉਣਾ ਹੁੰਦਾ, ਇਕੱਲੇ ਸਰਕਾਰ ਨਾਲ ਚਲਾਉਣ ਨਾਲ ਨਹੀਂ ਚੱਲਦੀ ਗੀ, ਇਹ 'ਚ ਲੋਕਾਂ ਦਾ ਵੀ ਭਰਮਾ ਸਾਥ ਚਾਹੀਦਾ ਹੁੰਦਾ ਹੈ ਔਰ ਭਰਮੇ ਰਿਐਕਸ਼ਨ ਚਾਹੀਦੇ ਹੁੰਦੇ ਨੇ ਕਿ ਜਿੱਥੇ ਗਲਤ ਕਰਨ ਅਸੀਂ ਬੋਲੀਏ ਕਿ ਗਲਤ ਆ। ਔਰ ਵੈਸੇ ਵੀ ਜਿਉਂਦੇ ਇਨਸਾਨਾਂ ਦਾ, ਕੌਮਾਂ ਦਾ, ਸਟੇਟਾਂ ਦਾ ਇਹ ਫਰਜ਼ ਹੁੰਦਾ ਹੈ ਕਿ ਉਹ ਰਿਐਕਟ ਕਰਨ। ਤਾਂ ਸਾਡਾ ਫਰਜ਼ ਹੈ ਕਿ ਜਿਹੜੀ ਚੀਜ਼ ਗਲਤ ਹੋ ਰਹੀ ਹੋਵੇ ਜਾਂ ਸਹੀ ਵੱਲ ਨਾ ਤੁਰੀ ਹੋਵੇ ਅਸੀਂ ਉਹਦੇ ਵੱਲ ਇੰਡੀਕੇਸ਼ਨ ਕਰਦੇ ਰਹੀਏ। ਸੋ ਇਹਦੇ ਨਾਲ ਇੱਕ ਚੀਜ਼ ਹੋਰ ਕਿ ਐਨਕੀ ਝੋਨੇ ਦਾ ਰਕਬਾ ਘਟਿਆ ਹੈ। ਮੇਰੀ ਗੁਜ਼ਾਰਿਸ਼ ਹੈ ਤੁਹਾਨੂੰ ਪੰਜਾਬ ਵਾਲਿਓ, ਐਨਕੀ ਮੀਂਹ ਚੰਗੇ ਪੈ ਗਏ ਨੇ, ਇਹਦਾ ਮਤਲਬ ਇਹ ਨਾ ਸਮਝੋ ਜੇ ਕਿ ਸਾਡਾ ਪਾਣੀ ਉੱਪਰ ਆ ਗਿਆ। ਅਗਲੇ ਸਾਲ ਜਾ ਕੇ ਜੇ ਮੀਂਹ ਘੱਟ ਹੋਏ ਤਾਂ ਸਾਡੇ ਪਾਣੀ ਦਾ ਫਿਰ ਉਹੀ ਹਾਲ ਹੋਊਗਾ ਜਿਹੜਾ ਕਿ ਐਨਕੀ ਬਚ ਗਏ ਹਾਂ ਅਸੀਂ। ਪਲੀਜ਼ ਉਸ ਤੋਂ ਥੋੜ੍ਹਾ ਜਿਹਾ ਪਰਹੇਜ਼ ਕਰੋ ਔਰ ਇੱਕ ਡਿਵਰਸਿਫਿਕੇਸ਼ਨ ਨਾਲ ਜਾਣ ਲਈ ਸਰਕਾਰ ਨੂੰ ਵੀ ਮੇਰੀ ਬੇਨਤੀ ਹੈ ਕਿ ਕੈਟ 3 ਦੀਆਂ ਫੈਸਿਲਿਟੀਆਂ ਚਲਾਓ ਔਰ ਗਲਫ ਕੰਟਰੀਜ਼ ਜਾਂ ਹੋਰਾਂ ਥਾਵਾਂ 'ਤੇ ਪਤਾ ਕਰੋ ਕਿ ਜੇ ਆਪਾਂ ਸਬਜ਼ੀ ਜਾਂ ਬਾਕੀ ਚੀਜ਼ਾਂ ਭੇਜ ਸਕੀਏ ਤਾਂ ਸਾਡੇ ਇੱਥੋਂ ਸਪਲਾਈ ਕਿਉਂ ਨਹੀਂ ਹੋ ਸਕਦੀ ਜੇ ਬ੍ਰਾਜ਼ੀਲ ਤੋਂ ਅਮਰੀਕਾ ਹੋ ਸਕਦੀ ਹੈ। ਤਾਂ ਆਈ ਹੋਪ ਕਿ ਤੁਸੀਂ ਇੱਧਰ ਧਿਆਨ ਦਿਓਗੇ। ਬਾਕੀ ਫਿਰ ਬਾਅਦ 'ਚ ਗੱਲਾਂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਜੀਰੇ 'ਚ ਧਰਨਾ ਲੱਗਿਆ ਹੋਇਆ, ਉੱਥੇ ਉਹਨਾਂ ਨੂੰ ਬੈਠਿਆਂ ਨੂੰ ਮਹੀਨਾ ਹੋ ਗਿਆ। ਕੀ ਉਹਨਾਂ ਬਾਰੇ ਅਸੀਂ ਕੁਝ ਸੋਚਾਂਗੇ? ਧਰਨੇ ਜਿੰਨੇ ਲੱਗੇ ਹੋਏ ਨੇ, ਇਹ ਨਵੀਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹਨਾਂ ਧਰਨਿਆਂ ਤੋਂ ਲੋਕਾਂ ਨੂੰ ਉਠਾਇਆ ਜਾਵੇ, ਨਾ ਕਿ ਨਵੇਂ ਧਰਨੇ ਸ਼ੁਰੂ ਕਰਾ ਦਿੱਤੇ ਜਾਣ ਜਾਂ ਧਰਨਿਆਂ ਤੇ ਬਿਠਾ ਦਿੱਤਾ ਜਾਵੇ। ਬਾਈਬਲ ਕਲਾਮ ਵੀ ਉਵੇਂ ਹੀ ਲੱਗਿਆ ਹੋਇਆ। 3 ਮਹੀਨੇ ਨਹੀਂ, 4 ਮਹੀਨੇ ਨਹੀਂ, 4.5 ਮਹੀਨੇ ਗੁਜ਼ਰ ਗਏ ਨੇ, ਕੁਛ ਨਹੀਂ ਹੋਇਆ। ਉਹ ਧਰਨਾ ਉਵੇਂ ਹੀ ਲੱਗਿਆ ਹੋਇਆ। 1 ਤਰੀਕ ਨੂੰ ਅਸੀਂ ਫਿਰ ਉੱਥੇ ਮਿਲਦੇ। ਸਤਿ ਸ਼੍ਰੀ ਅਕਾਲ ਜੀ। ਅੱਜ ਤੁਹਾਡੇ ਸਾਹਮਣੇ ਆਉਣ ਦੀ ਇੱਕ ਵਜ੍ਹਾ ਇਹ ਸੀ ਕਿ ਇੱਕ ਸੋਚਿਆ ਜਾਵੇ ਕਿ ਜੋ ਵੀ ਸਰਕਾਰ ਫੈਸਲੇ ਲੈ ਰਹੀ ਹੈ, ਕੀ ਇਹ ਨੀਤੀਗਤ ਫੈਸਲੇ ਨੇ ਜਾਂ ਟੈਂਪਰੇਰੀ ਕੋਈ ਇੱਕ ਸਿਸਟਮ ਚੱਲ ਰਿਹਾ ਸੀ ਔਰ ਉਸ ਸਿਸਟਮ ਨੂੰ ਖਰਾਬ ਚਲਾਇਆ ਜਾ ਰਿਹਾ ਸੀ ਤਾਂ ਉਹਨੂੰ ਆ ਕੇ ਥੋੜ੍ਹਾ ਜਿਹਾ ਬਿਹਤਰ ਕਰਤਾ, ਜਾਂ ਆ ਕੁਛ ਹੋ ਰਿਹਾ। ਮੈਨੂੰ ਲੱਗਦਾ ਸਿਰਫ ਆਹੀ ਹੋ ਰਿਹਾ। ਨੀਤੀਗਤ ਲੈਵਲ 'ਤੇ ਕੁਛ ਬਿਹਤਰ ਕਰਨ ਦੀ ਕੋਸ਼ਿਸ਼ ਨਹੀਂ ਹੋ ਰਹੀ ਗੀ। ਮੈਨੂੰ ਉਮੀਦ ਸੀ ਕਿ 15 ਅਗਸਤ ਨੂੰ ਵੀ ਜਦੋਂ ਭਾਸ਼ਣ ਹੋਊਗਾ ਤਾਂ ਸਾਡੇ ਮੁੱਖ ਮੰਤਰੀ ਸ਼ਾਇਦ ਕੁਛ ਅਜਿਹਾ ਫੈਸਲੇ ਕਰਨਗੇ ਜਿਹੜੇ ਨੀਤੀਗਤ ਹੋਣਗੇ। ਹੁਣ ਮੈਂ ਇਹ ਨੀਤੀਗਤ ਨੂੰ ਮਾੜਾ ਜਿਹਾ ਵਿਸਥਾਰਪੂਰਵਕ ਤੁਹਾਡੇ ਨਾਲ ਡਿਸਕਸ ਕਰ ਲਾਂ। ਨੀਤੀਗਤ ਤੋਂ ਮੇਰੀ ਮੁਰਾਦ ਹੈ, ਜਿਵੇਂ ਪੋਲਿਊਸ਼ਨ ਨੂੰ ਲੈ ਲਓ। ਬੁੱਢੇ ਨਾਲੇ 'ਤੇ ਅਸੀਂ ਬੜੇ ਵਾਰੀ ਗਏ ਹਾਂ। ਜੋ ਸਾਡਾ ਪੋਲਿਊਟਡ ਪਾਣੀ ਹੈ ਜਾਂ ਸਾਡੀਆਂ ਫੈਕਟਰੀਜ਼ ਜੋ ਵੇਸਟੇਜ ਕੱਢਦੀਆਂ, ਜਿਹਨੂੰ ਅਸੀਂ ਕਹਿ ਲਓ ਕਿ ਰੱਜ ਕੇ ਪੋਲਿਊਟਡ ਹੁੰਦਾ, ਉਸੇ ਨੂੰ ਪਾਇਆ ਜਾਂਦਾ। ਬੁੱਢਾ ਦਰਿਆ ਵਰਗੇ ਛੋਟੇ ਛੋਟੇ ਨਾਲੇ ਬਣਾ ਦਿੱਤੇ ਗਏ ਨੇ ਔਰ ਉਹ ਆ ਕੇ ਸਤਲੁਜ 'ਚ ਪੈਂਦੇ ਨੇ। ਸਤਲੁਜ ਤੋਂ ਨਹਿਰਾਂ ਨਿਕਲਦੀਆਂ ਅਤੇ ਉਹ ਪਾਣੀ ਪੀ ਕੇ ਸਾਡੇ ਲੋਕ ਬਿਮਾਰ ਹੁੰਦੇ ਨੇ। ਕੀ ਇਹਨਾਂ ਨੂੰ ਅਸੀਂ ਟੈਂਪਰੇਰੀ ਲੈਵਲ 'ਤੇ ਕੁਛ ਕਰਕੇ ਘਟਾਉਣ ਦੀ ਕੋਸ਼ਿਸ਼ ਕਰਾਂਗੇ ਜਾਂ ਨੀਤੀਗਤ ਫੈਸਲੇ ਲਵਾਂਗੇ? ਸਾਨੂੰ ਕੁਛ ਨਵੇਂ ਨੋਰਮਸ ਬਣਾਉਣੇ ਪੈਣਗੇ, ਨਵੇਂ ਤਰੀਕਾਏਕਾਰ ਲੱਭਣੇ ਪੈਣਗੇ ਜਿਹਦੇ 'ਤੇ ਅਮਲ ਕਰਕੇ ਨੀਤੀਗਤ ਲੈਵਲ 'ਤੇ ਚੀਜ਼ਾਂ ਨੂੰ ਬੈਟਰ ਕੀਤਾ ਜਾਵੇ। ਔਰ ਸਿਰਫ ਉਹੀ ਨਹੀਂ, ਹੁਣ ਜਿਵੇਂ ਜੀਰੇ 'ਚ ਧਰਨਾ ਲੱਗਿਆ ਹੋਇਆ, ਉੱਥੇ ਇੱਕ ਫੈਕਟਰੀ ਸੀਗੀ, ਡਿਸਟਿਲਰੀ ਕਹਿ ਲਓ ਤੁਸੀਂ, ਉਹਦੇ 'ਚ 2.5 ਤੋਂ 3 ਲੱਖ ਦੇ ਕਰੀਬ ਪਾਣੀ ਜਿਹਦਾ ਕਹਿ ਲਓ ਤੁਸੀਂ ਸ਼ਰਾਬ ਬਣਾਈ ਜਾਂਦੀ ਸੀ, ਤਾਂ ਉਹਦੀ ਵੇਸਟੇਜ ਕਿੰਨੀ ਹੋਊਗੀ?
ਨੇੜੇ ਹੀ ਇੱਕ 15 ਕਿੱਲੇ ਦਾ ਪਲਾਟ ਸੀ, ਉਹਦੇ 'ਚ ਉਹਨਾਂ ਨੇ ਉਹਦੀ ਵੇਸਟੇਜ ਪਾਈ ਆ, ਉਹ ਸਵਾਹ ਬਣਿਆ ਪਿਆ ਪੂਰਾ ਪਲਾਟ। ਤਾਂ ਤੁਸੀਂ ਸੋਚੋ, ਜੋ ਉੱਥੇ ਲੋਕ ਕਹਿ ਰਹੇ ਨੇ ਕਿ ਥੱਲੇ ਜਾ ਕੇ ਤੀਜੇ ਪੱਤਨ ਤੇ ਇਹਨਾਂ ਨੇ ਬੋਰ ਕਰਕੇ ਥੱਲੇ ਪਾਉਂਦੇ ਨੇ ਉਹ ਵੇਸਟੇਜ, ਪਹਿਲਾਂ ਜਿਹੜੀ ਉੱਥੇ ਪਾਉਂਦੇ ਸੀ ਹੁਣ ਉਹ ਥੱਲੇ ਪਾਉਂਦੇ ਨੇ, ਔਰ ਉਹ ਥੱਲਿਓਂ ਲਾਹਣ ਵਰਗਾ ਪਾਣੀ ਨਿਕਲਣ ਲੱਗ ਗਿਆ। ਉੱਥੇ ਉਹਨਾਂ ਨੂੰ ਬੈਠਿਆਂ ਨੂੰ ਮਹੀਨਾ ਹੋ ਗਿਆ। ਕੀ ਉਹਨਾਂ ਬਾਰੇ ਅਸੀਂ ਕੁਝ ਸੋਚਾਂਗੇ? ਵੈਸੇ ਵੀ ਅਸੀਂ ਉਦੋਂ ਗੱਲਾਂ ਕੀਤੀਆਂ ਸੀ ਕਿ ਧਰਨੇ ਜਿੰਨੇ ਲੱਗੇ ਹੋਏ ਨੇ, ਇਹ ਨਵੀਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹਨਾਂ ਧਰਨਿਆਂ ਤੋਂ ਲੋਕਾਂ ਨੂੰ ਉਠਾਇਆ ਜਾਵੇ, ਨਾ ਕਿ ਨਵੇਂ ਧਰਨੇ ਸ਼ੁਰੂ ਕਰਾ ਦਿੱਤੇ ਜਾਣ ਜਾਂ ਧਰਨਿਆਂ ਤੇ ਬਿਠਾ ਦਿੱਤਾ ਜਾਵੇ, ਜਿਹੜਾ ਕਿ ਸ਼ੁਰੂ ਹੋ ਚੁੱਕਾ ਹੈ। ਹਾਲੇ ਬਾਈਬਲ ਕਲਾਮ ਵੀ ਉਵੇਂ ਹੀ ਲੱਗਿਆ ਹੋਇਆ। ਇਹਨਾਂ ਦੇ ਏਜੀ ਸਾਹਿਬ ਨੇ ਬੰਦੇ ਭੇਜੇ, ਮੈਂ ਉਸ ਮੀਟਿੰਗ ਦੇ ਵਿੱਚ ਖੁਦ ਸੀਗਾ, ਮੈਂ ਵੀ ਵਨ ਆਫ ਦੀ ਬੈਠਾ ਸੀ ਉਹਨਾਂ ਵੱਲੋਂ, ਔਰ ਸਾਡੇ ਨਾਲ ਇਹਨਾਂ ਨੇ ਵਾਅਦਾ ਕੀਤਾ ਕਿ 3 ਦਿਨ ਦਾ ਪਹਿਲਾਂ ਸਾਨੂੰ ਟਾਈਮ ਦਿਓ, ਫਿਰ ਅਸੀਂ ਸੋਚ ਕੇ ਆਵਾਂਗੇ। ਔਰ ਉਹ ਸੋਚਣ ਤੋਂ ਬਾਅਦ ਇਹਨਾਂ ਨੇ ਸਾਥੋਂ 3 ਮਹੀਨੇ ਮੰਗੇ ਕਿ 3 ਮਹੀਨਿਆਂ ਦੇ ਅੰਦਰ ਚਾਰਜ ਸ਼ੀਟ ਪੇਸ਼ ਕਰ ਦਿੱਤੀ ਜਾਊਗੀ, ਸਾਰੀਆਂ ਜੋ ਇਹਨਾਂ ਨੇ ਸਿੱਟ ਬਣਾਈ ਆ ਉਹਦੇ ਰਿਜ਼ਲਟ ਆ ਜਾਣਗੇ। 3 ਮਹੀਨੇ ਨਹੀਂ, 4 ਮਹੀਨੇ ਨਹੀਂ, 4.5 ਮਹੀਨੇ ਗੁਜ਼ਰ ਗਏ ਨੇ, ਕੁਛ ਨਹੀਂ ਹੋਇਆਗਾ। ਉਹ ਧਰਨਾ ਉਵੇਂ ਹੀ ਲੱਗਿਆ ਹੋਇਆ। 1 ਤਰੀਕ ਨੂੰ ਅਸੀਂ ਫਿਰ ਉੱਥੇ ਮਿਲ ਰਹੇ ਹਾਂ। ਜ਼ੀਰੇ ਵਾਲਾ ਧਰਨਾ ਨਵਾਂ ਲੱਗ ਗਿਆ, ਕਿਸਾਨ ਚਲੋ ਉਧਰ ਨੂੰ ਗਏ ਨੇ। ਨਵੇਂ ਬੰਦਿਆਂ ਨੂੰ ਤੁਸੀਂ ਹੋਰਾਂ ਨੂੰ ਮਤਲਬ ਬਿਠਾਈ ਜਾ ਰਹੇ ਹੋ, ਪੁਰਾਣਿਆਂ ਨੂੰ ਤਾਂ ਉਠਾਉਣਾ ਕੀ ਹੈ? ਔਰ ਨਾ ਹੀ ਕੋਈ ਨੀਤੀਗਤ ਫੈਸਲਾ ਹੋ ਰਿਹਾ। ਜਿਵੇਂ ਆ ਤੁਸੀਂ ਕੱਲ ਕਾਂਗਰਸ ਦੇ ਇੱਕ ਮੰਤਰੀ ਨੇ ਆਸ਼ੂ, ਉਹਨਾਂ ਨੂੰ ਚੱਕਿਆ ਕੱਲਾ ਉਹਨਾਂ ਨੂੰ ਚੱਕਣ ਤੱਕ ਗੱਲ ਨਾ ਰੱਖੋ। ਇਹ ਫੂਡ ਦੇ ਵਿੱਚ ਇੰਨੀ ਵੱਡੀ ਕਰਪਸ਼ਨ ਹੋ ਰਹੀ ਹੈ, ਜਿਹੜਾ ਸਾਡੇ ਤੇ 31,000 ਕਰੋੜ ਦਾ ਇੱਕ ਬੋਝ ਪਾਇਆ ਗਿਆ ਸੀ 2014 'ਚ, ਜਦੋਂ ਇੱਕ ਸਰਕਾਰ ਜਾ ਰਹੀ ਸੀ ਔਰ ਦੂਜੀ ਆ ਰਹੀ ਸੀਗੀ। ਆਪਣਾ 14 'ਚ ਨਹੀਂ, 17 ਦੇ ਵਿੱਚ ਉਹ ਜਿਹੜੇ ਪੈਸੇ ਨੇ, ਉਹ ਪੈਸੇ ਜਿਹੜੇ 31,000 ਗੌਰਮੈਂਟ ਸਿਰ ਪਏ, ਉਹ ਕਿਉਂ ਤੇ ਕਿਵੇਂ ਆਏ ਨੇ, ਇਹ ਸੋਚਣ ਦੀ ਲੋੜ ਹੈ, ਕਿਉਂਕਿ ਉਹ ਇਸ ਕੇਸ ਨਾਲ ਜੁੜਿਆ ਹੋਇਆ ਹੈ ਗੱਲ। ਇਹ ਕੀ ਕਰਦੇ ਨੇ ਕਿ ਇੱਕ ਮਾਲ ਢੋਆਈ ਦਾ ਮਾਮਲਾ ਹੁੰਦਾ ਮੰਡੀ ਦੇ ਵਿੱਚ, ਜਦੋਂ ਦਾਣੇ ਆਉਂਦੇ ਨੇ ਉਹਦੇ ਬਦਲੇ 10% ਇਹ ਬਿਲਿੰਗ ਕਰਕੇ ਭੇਜਦੇ ਨੇ, ਸੈਂਟਰ ਸਰਕਾਰ ਅੱਗੋਂ ਉਹਦਾ ਪੇ ਕਰਦੀ ਹੈ। ਔਰ ਸਾਡੇ ਉੱਥੇ ਜਿਹੜੇ ਵੀ ਛੋਟੇ ਠੇਕੇਦਾਰ ਹੁੰਦੇ ਨੇ ਜਾਂ ਮਜ਼ਦੂਰ ਹੁੰਦੇ ਨੇ, ਉਹਨਾਂ ਨੂੰ ਉਹ ਪੈਸੇ ਦਿੱਤੇ ਜਾਂਦੇ ਨੇ। ਜਦੋਂ ਸੈਂਟਰ ਨੂੰ ਲੱਗਿਆ ਕਿ ਪੈਸੇ ਬਹੁਤ ਜ਼ਿਆਦਾ ਬਣਾਏ ਗਏ ਨੇ, ਤਾਂ ਉਹਨਾਂ ਨੇ ਉਹਨੂੰ ਕਿਹਾ ਲੈ ਵੀ ਤੁਸੀਂ ਸਾਡੇ ਕੋਲੇ 10 ਤੋਂ 15 ਸਾਲ ਦਾ ਆਪਦਾ ਆਡਿਟ ਲੈ ਕੇ ਆਓ। ਉਹਦੇ ਵਿੱਚ ਇਹ ਪੈਸਾ ਨਿਕਲਿਆ ਜਿਹੜਾ ਉਹਨਾਂ ਨੇ ਦੇਣੋਂ ਮਨਾ ਕਰਤਾ, ਤੇ ਉਹ ਪੰਜਾਬ ਗੌਰਮੈਂਟ ਸਿਰ ਪੈ ਗਿਆ। ਹੋਈ ਉਹ 'ਚ ਧਾਂਦਲੀ ਹੈ। ਆਪਦੇ ਲੋਕਾਂ ਨੂੰ ਉਹ ਠੇਕੇ ਦਿੱਤੇ ਗਏ ਨੇ, ਉਹਨਾਂ ਨੇ ਕੁਛ ਨਹੀਂ ਕੀਤਾ। ਉਹਨਾਂ ਨੇ ਜਿਹੜੇ ਲੋਕਲ ਠੇਕੇਦਾਰ ਸੀ, ਉਹਨਾਂ ਨੂੰ ਅੱਗੇ ਉਹ ਠੇਕੇ ਤੇ ਠੇਕਾ ਦੇਤਾ। ਉਹਨਾਂ ਨੂੰ 1% ਜਾਂ 2% ਵਿੱਚੋਂ ਛਕਾਤਾ, ਬਾਕੀ 5% 6% ਆਪ ਛਕ ਗਏ। ਉਹ ਪੈਸਾ ਜੁੜ ਕੇ ਉਹਦੀ ਆਰਟੀਫਿਸ਼ੀਅਲ ਬਿਲਿੰਗ ਜੋ ਇਹਨਾਂ ਨੇ ਕ੍ਰੀਏਟ ਕੀਤੀ ਸੀ, ਉਹ ਸੈਂਟਰ ਨੇ ਦੇਣੋਂ ਮਨਾ ਕਰਤੀ। ਉਹ ਪੈਸੇ ਆ ਕੇ ਪੰਜਾਬ ਗੌਰਮੈਂਟ ਸਿਰ ਪੈ ਗਏ। ਇਸ ਪੂਰੀ ਜਾਂਚ ਨੂੰ ਉਧਰ ਨੂੰ ਲਿਜਾਣਾ ਚਾਹੀਦਾ। ਔਰ ਸੈਕਿੰਡ, ਜਿੰਨੇ ਵੀ ਤੁਸੀਂ ਕੇਸ ਬਣਾ ਰਹੇ ਹੋ, ਉਹ ਚਾਹੇ ਕਿਸੇ ਦੇ ਵੀ ਬਣਾ ਰਹੇ ਹੋ, ਚਾਹੇ ਉਹ ਪੋਲੀਟੀਕਲ ਓਪੋਨੈਂਟ ਹੋਣ ਤੁਹਾਡੇ, ਚਾਹੇ ਕੋਈ ਜੈਨੂਅਨ ਕਰਪਸ਼ਨ ਵਾਲਾ ਬੰਦਾ ਫੜਿਆ ਹੋਵੇ, ਉਹਨੂੰ ਆਖਰ ਤੱਕ ਵੀ ਲੈ ਕੇ ਜਾਓ। ਉਹਦਾ ਮਤਲਬ ਇਹ ਨਾ ਹੋਵੇ ਕਿ ਉਹਦੀ ਦੂਜੇ ਦਿਨ ਜ਼ਮਾਨਤ ਹੋ ਜੇ ਬੰਦਿਆਂ ਦੀ। ਜ਼ਮਾਨਤ ਨਾਲ ਸਾਨੂੰ ਉਹਨਾਂ ਨੂੰ ਅੰਦਰ ਰਹਿਣ ਨਾਲ ਜਾਂ ਬਾਹਰ ਰਹਿਣ ਨਾਲ ਸਾਨੂੰ ਕੁਛ ਨਹੀਂ ਮਿਲਣਾ, ਪਰ ਕਮ ਸੇ ਕਮ ਉਹ ਕਿਸੇ ਰਿਜ਼ਲਟ ਤੇ ਤਾਂ ਪਹੁੰਚੇ ਗੱਲ, ਉਹ 'ਚੋਂ ਕੁਛ ਨਿਕਲੇ ਤਾਂ ਸਹੀ, ਜਿਹਦੇ ਕਰਕੇ ਤੁਹਾਨੂੰ ਬਣਾਇਆ ਗਿਆ। ਇਸੇ ਤਰ੍ਹਾਂ ਪੋਲਿਊਸ਼ਨ ਦੀ ਗੱਲ ਮੈਂ ਕਰ ਚੁੱਕਿਆ। ਐਂ ਮੈਂ ਫੈਡਰਲਿਜ਼ਮ ਦੀ ਗੱਲ ਤੁਹਾਡੇ ਨਾਲ ਗੱਲ ਕਰਨੀ ਸੀ। ਫੈਡਰਲਿਜ਼ਮ ਤੇ ਜਿਹੜਾ ਕਿ ਅੱਜ ਸੈਂਟਰ ਦੇ ਵਿੱਚ ਕਨਸੂਆਂ ਸ਼ੁਰੂ ਹੋ ਗਈਆਂ ਕਿ ਮੋਦੀ ਜੀ ਦੇ ਮੁਕਾਬਲੇ ਖੜਾ ਕਿਹਨੂੰ ਕੀਤਾ ਜਾਵੇ। ਕੀ ਉਹ 'ਚ ਤੁਸੀਂ ਆਪ ਦਾ ਕੋਈ ਰੋਲ ਅਦਾ ਨਹੀਂ ਕਰੋਗੇ? ਕੀ ਤੁਸੀਂ ਇਸ ਦੀ ਕੋਸ਼ਿਸ਼ ਨਹੀਂ ਕਰੋਗੇ ਕਿ ਜੋ ਨੈਸ਼ਨਲਿਜ਼ਮ ਆ ਵਰਸਸ ਫੈਡਰਲਿਜ਼ਮ ਬਣਾਇਆ ਜਾਵੇ? ਕਿਉਂਕਿ ਸਭ ਤੋਂ ਜ਼ਿਆਦਾ ਸਫਰ ਨੈਸ਼ਨਲਿਜ਼ਮ ਕਰਕੇ ਪੰਜਾਬ ਕਰਦਾ ਹੈ, ਕਿਉਂਕਿ ਅਸੀਂ ਫੈਡਰਲਿਜ਼ਮ ਦੇ ਹਾਮੀ ਆ। ਸਾਡੇ ਚਾਹੇ BSF ਵਾਲਾ ਮਸਲਾ ਹੋਵੇ, ਚਾਹੇ ਚੰਡੀਗੜ੍ਹ ਵਾਲਾ ਹੋਵੇ, ਚਾਹੇ ਭਾਖੜਾ ਡੈਮ ਵਾਲਾ ਹੋਵੇ, ਚਾਹੇ ਕਿੰਨੇ ਵੀ ਜਿੰਨੇ ਮਰਜ਼ੀ ਮਸਲੇ ਗਿੱਲੋ ਫੈਡਰਲਿਜ਼ਮ ਨਾਲ ਜੁੜੇ ਨੇ। ਕੀ ਤੁਸੀਂ ਉਸ 'ਤੇ ਕੋਈ ਗੱਲ ਕਰੋਗੇ ਜਾਂ ਨਹੀਂ ਕਰੋਗੇ? ਇਹ ਇੱਕ ਬਹੁਤ ਹੀ ਜ਼ਰੂਰੀ ਗੱਲ ਹੈ, ਜਿਹਦੇ 'ਚ ਅਸੀਂ ਨੀਤੀਗਤ ਕੋਈ ਫੈਸਲਾ ਕਰ ਸਕੀਏ। ਇਸ ਦੇ ਨਾਲ ਨਾਲ ਹੀ ਤੁਸੀਂ ਇੱਕ ਜਿਹੜਾ ਉਹ ਫਿਰ ਉਸ ਮਾਡਲ ਦੇ ਵਿੱਚ ਉਲਝੇ ਹੋਏ ਹੋ ਕਿ ਮੁਹੱਲਾ ਕਲੀਨਿਕ, ਚਲੋ ਜਿੱਥੇ ਜ਼ਰੂਰੀ ਹੈ ਬਣਾ ਲਓ, ਪਰ ਮੈਂ ਤੁਹਾਨੂੰ, ਅਸੀਂ ਪਹਿਲਾਂ ਵੀ ਆਪਦੇ ਏਜੰਡੇ 'ਚ ਵੀ ਲਿਖਿਆ ਸੀ ਕਿ ਪੰਜਾਬ ਦੇ ਵਿੱਚ ਮੈਡੀਕਲ ਸਹੂਲਤਾਂ ਲਈ ਆਲਰੇਡੀ ਬਹੁਤ ਹਸਪੀਟਲ ਛੋਟੇ ਔਰ ਵੱਡੇ ਬਣੇ ਹੋਏ ਸੀਗੇ, ਉਹਨਾਂ ਨੂੰ ਸਿਰਫ ਸੁਚਾਰੂ ਰੂਪ ਨਾਲ ਚਲਾਉਣਾ ਬਾਕੀ ਹੈ। ਹਰ ਪਿੰਡਾਂ ਦੇ ਵਿੱਚ 10-10, 15-15, 20-20 ਪਿੰਡਾਂ ਦੇ ਵਿੱਚ ਇੱਕ ਛੋਟਾ ਜਿਹਾ ਹੱਬ ਬਣਾ ਕੇ ਉੱਥੇ ਹਸਪੀਟਲ ਸਕੂਲ ਬਣਾਏ ਹੋਏ ਨੇ, ਉਹਨਾਂ ਨੂੰ ਸੁਚਾਰੂ ਰੂਪ 'ਚ ਚਲਾ ਦਿਓ ਬਸ।
ਫਿਰ ਵੇਖੋ ਤੁਸੀਂ ਸਾਰੀ ਚੀਜ਼ ਆਪਣੇ ਆਪ ਹੀ ਮੈਡੀਕਲੀ ਬਹੁਤ ਚੀਜ਼ਾਂ ਇੰਪਰੂਵ ਕਰ ਦੇਣਗੇ। ਪਰ ਠੀਕ ਹੈ, ਜੇ ਤੁਸੀਂ ਮੁਹੱਲਾ ਕਲੀਨਿਕ ਨਾਲ ਬਣਾਉਣਾ ਚਾਹੁੰਦੇ ਹੋ ਜੋੜ ਲਓ ਉਹਦੇ ਨਾਲ, ਬਟ ਉਹਨਾਂ ਬਿਲਡਿੰਗਸ ਨੂੰ ਜ਼ਰੂਰ ਸੁਚਾਰੂ ਰੂਪ 'ਚ ਚਲਾਵੋ। ਔਰ ਨਵੀਆਂ ਅਪਾਇੰਟਮੈਂਟਸ ਜੋ ਤੁਸੀਂ ਕਰ ਰਹੇ ਹੋ VC ਜਿਵੇਂ ਉਹ ਅੱਛਾ ਫੈਸਲਾ ਲਿਆ ਗਿਆ, ਜੋ ਡਾਕਟਰ ਰਾਜਕੁਮਾਰ ਹੋਰਾਂ ਦਾ ਅਸਤੀਫਾ ਲੈ ਲਿਆ ਗਿਆ, ਵਾਪਸ ਨਹੀਂ ਉਹਨਾਂ ਨੂੰ ਅਪਾਇੰਟ ਕੀਤਾ ਗਿਆ, ਕਿਉਂਕਿ ਲੋਕਲ ਲੈਵਲ 'ਤੇ ਜਾ ਕੇ ਪੁੱਛਣਾ ਚਾਹੀਦਾ ਕੀ ਹਾਲ ਆ ਉੱਥੇ। ਅਸੀਂ ਖੁਦ ਗਏ ਸੀਗੇ, ਉਹਨੂੰ ਇੱਕ ਮੰਤਰੀ ਵਰਸਸ ਰਾਜਕੁਮਾਰ ਬਣਾਤਾ ਜੀ। ਸਾਨੂੰ ਕੋਈ ਲੈਣਾ ਦੇਣਾ ਨਹੀਂ ਮੰਤਰੀ ਨਾਲ ਕੀ ਕਰਨਾ ਜਾਂ ਨਹੀਂ, ਪਰ ਉੱਥੋਂ ਦੇ ਅਧਿਕਾਰੀਆਂ ਨੂੰ ਪੁੱਛ ਕੇ, ਉੱਥੋਂ ਦੇ ਲੋਕਾਂ ਨੂੰ ਪੁੱਛੋ ਜਾ ਕੇ ਕਿੰਨਾ ਸਫਰ ਕਰ ਰਹੀ ਸੀ ਉਹ ਔਰ ਕਿੰਨੇ ਖੁਸ਼ ਹੋਏ ਨੇ ਉਸ ਤੋਂ ਬਾਅਦ। ਪਰ ਜਿਹੜੀ ਤੁਸੀਂ ਅਪਾਇੰਟਮੈਂਟ ਕਰੋਗੇ ਹੁਣ VC ਦੀ, ਚਾਹੇ ਉਹ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਕੀਤੀ ਹੋਵੇ ਜਾਂ ਹੋਰ ਥਾਵਾਂ 'ਤੇ ਕਰ ਰਹੇ ਹੋ, ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਗੁਜ਼ਾਰਿਸ਼ ਹੈ, ਇਹ ਚਾਹਦੀ ਡਿਕਟੇਟਰਸ਼ਿਪ ਨਾ ਚਲਾਇਓ ਜੇ। ਕੁਛ ਮਾਹਰਾਂ ਤੋਂ ਪੁੱਛ ਲਿਓ ਜੇ ਕਿ ਕਿਹਦੀ ਅਪਾਇੰਟਮੈਂਟ ਕਰਨੀ ਹੈ, ਉਹ ਕੀ ਬੰਦਾ ਉਸ ਚੀਜ਼ ਨੂੰ ਉਹ ਡਿਜ਼ਰਵ ਕਰਦੇ ਨੇ, ਇਹ ਜ਼ਰੂਰ ਕਰ ਲਿਓ ਜੇ। ਹੁਣ ਪਾਣੀ ਫਲੋ ਆ ਗਿਆ ਨਹਿਰਾਂ ਦਾ, ਤਾਂ ਮੋਮਜਾਮਾ ਜਾਂ ਜਿਹੜਾ ਤੁਸੀਂ ਲਾ ਰਹੇ ਸੀ ਸਾਈਡਾਂ 'ਤੇ ਥੱਲੇ ਪੱਕੀਆਂ ਕਰ ਰਹੇ ਸੀ ਨਹਿਰਾਂ, ਉਸ 'ਤੇ ਰੁਕ ਗਏ ਹੋ। ਮੇਰੀ ਤੁਹਾਨੂੰ ਬੇਨਤੀ ਹੈ, ਇਹਨੂੰ ਤੁਸੀਂ ਰੋਕ ਲਿਓ ਜੇ, ਐ ਨਾ ਕਰਿਓ ਜੇ ਕਿ ਉੱਥੇ ਤੁਸੀਂ ਲਾਈ ਜਾਵੋ, ਕਿਉਂਕਿ ਉਹਦੇ ਨਾਲ ਸਾਡੀ ਸੀਪੇਜ ਬੰਦ ਹੁੰਦੀ, ਸੀਪੇਜ ਬੰਦ ਹੋਣ ਨਾਲ ਸਾਡੀਆਂ ਜ਼ਮੀਨਾਂ ਬੰਜਰ ਹੋਣ ਦੇ ਕਿਨਾਰੇ ਆ ਜਾਣਗੀਆਂ। ਪਲੀਜ਼ ਇਹ ਨਾ ਕਰਿਓ ਜੀ। ਐਂ ਅਸੀਂ ਐਜੂਕੇਸ਼ਨ ਦੇ ਲੈਵਲ 'ਤੇ ਵੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀਗਾ ਕਿ ਇਸ ਗੌਰਮੈਂਟ 'ਤੇ ਦਬਾਅ ਪਾਈਏ ਕਿ ਐਜੂਕੇਸ਼ਨ ਲੈਵਲ 'ਤੇ ਟੋਟੈਲਿਟੀ 'ਚ ਇੱਕ ਸੁਧਾਰ ਲਿਆਂਦਾ ਜਾਵੇ। ਅਸੀਂ ਪੰਜਾਬੀ ਮੀਡੀਅਮ ਦੀ ਗੱਲ ਕਰ ਰਹੇ ਸੀਗੇ, ਜੇ ਉਹ ਨਹੀਂ ਕਰਾਂਗੇ ਪੰਜਾਬ ਦੇ ਵਿੱਚ ਸਿੱਖਿਆ ਨੀਤੀ 'ਚ ਸੁਧਾਰ ਨਹੀਂ ਹੋ ਸਕਦਾ। ਇਹ ਮੰਨ ਕੇ ਚਲੋ ਕਰਨਾ ਚਾਹੀਦਾ, ਜੇ ਨਹੀਂ ਕਰਨਾ ਚਾਹੀਦਾ ਕਿੰਨਾ ਕਰਨਾ ਚਾਹੀਦਾ, ਇਹਦੇ ਬਾਰੇ ਕੋਈ ਕਮੇਟੀ ਤਾਂ ਬਣਾ ਲਓ, ਉਹ ਕਮੇਟੀ ਤੁਹਾਨੂੰ ਸੁਜੈਸਟ ਕਰ ਦੇ ਔਰ ਫਿਰ ਤੁਸੀਂ ਉਸ ਨੂੰ ਅਪਣਾ ਲਿਓ ਜੇ। ਆਈ ਮੀਨ ਟੂ ਸੇ ਕਿ ਨੀਤੀਗਤ ਫੈਸਲਿਆਂ ਲਈ ਤੁਸੀਂ ਕਰ ਰਹੇ ਹੋ ਕੁਛ। ਸਪੋਰਟਸ ਹੈ, ਪੰਜਾਬ ਖੇਡਣ 'ਚ ਸਭ ਤੋਂ ਅੱਗੇ ਹੁੰਦਾ ਸੀ, ਅੱਜ ਸਾਡੇ ਨਾਲੋਂ ਹਰਿਆਣਾ ਕਿੰਨਾ ਅੱਗੇ ਲੰਘ ਗਿਆ। ਕੀ ਅਸੀਂ ਉਹਦੇ 'ਚ ਕੁਛ ਕਰ ਰਹੇ ਹਾਂ? ਉਹਦੇ ਲਈ ਕਮੇਟੀ ਬਣਾ ਲਓ, ਬਹੁਤ ਜ਼ਰੂਰੀ ਹੈ। ਨਸ਼ਿਆਂ ਦੇ ਲੈਵਲ 'ਤੇ ਅੱਜ ਵੀ ਨਸ਼ੇ ਉਵੇਂ ਹੀ ਵਿਖ ਰਹੇ ਨੇ, ਔਰ ਮੈਂ ਇੱਕ ਗੱਲ ਨੂੰ ਮੰਨਦਾ ਕਿ ਇਕੱਲੀ ਸਰਕਾਰ ਨਸ਼ਿਆਂ ਨੂੰ ਬੰਦ ਨਹੀਂ ਕਰ ਸਕਦੀ, ਅਰਗੇ ਨੂੰ ਵੀ ਇਹਨਾਂ ਪਊਗਾ ਵਾਰ-ਵਾਰ ਇੱਕ ਸਮਾਜਿਕ ਚੇਤਨਾ ਲਿਆਉਣੀ ਪਊਗੀ ਕਿ ਨਸ਼ੇ ਸਾਨੂੰ ਬਰਬਾਦ ਕਰ ਰਹੇ ਨੇ ਜਾਂ ਬਰਬਾਦ ਕਰ ਚੁੱਕੇ ਔਰ ਬਚਿਆ ਖੁਚਿਆ ਬਰਬਾਦ ਕਰ ਦੇਣਗੇ ਜੇ ਇਹਨੂੰ ਨਹੀਂ ਰੋਕਾਂਗੇ ਤਾਂ। ਉਹ 'ਚ ਸਰਕਾਰ ਨੂੰ ਵੀ ਪਹਿਲ ਜੋ ਕਾਫੀ ਨਹੀਂਗਾ, ਇਸ ਤੋਂ ਵਧਾਉਣਾ ਪਊਗਾ। ਤੇ ਬਾਕੀ ਸਮਾਜਿਕ ਲੈਵਲ 'ਤੇ ਬਾਕੀ ਲੋਕਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਇਸ ਪਾਸੇ ਨੂੰ ਆਪਦੇ ਨੇੜੇ ਤੇੜੇ ਆਪਦੇ ਬੱਚਿਆਂ ਨੂੰ ਬਹੁਤ ਮੁਖਰ ਹੋ ਕੇ ਸਮਝਾਉਣ, ਇਹਨੂੰ ਨਜ਼ਰਅੰਦਾਜ਼ ਨਾ ਕਰਨ, ਕਿਉਂਕਿ ਇੱਕ ਵਾਰੀ ਬੱਚਾ ਗਲਤ ਰਾਹ 'ਤੇ ਗਿਆ ਤਾਂ ਫਿਰ ਗਿਆ। ਆਈ ਹੋਪ ਕਿ ਡੈਮੋਕ੍ਰੇਸੀ ਜਿਵੇਂ ਮੈਂ ਪਹਿਲਾਂ ਆਉਣਾ ਹੁੰਦਾ, ਇਕੱਲੇ ਸਰਕਾਰ ਨਾਲ ਚਲਾਉਣ ਨਾਲ ਨਹੀਂ ਚੱਲਦੀ ਗੀ, ਇਹ 'ਚ ਲੋਕਾਂ ਦਾ ਵੀ ਭਰਮਾ ਸਾਥ ਚਾਹੀਦਾ ਹੁੰਦਾ ਹੈ ਔਰ ਭਰਮੇ ਰਿਐਕਸ਼ਨ ਚਾਹੀਦੇ ਹੁੰਦੇ ਨੇ ਕਿ ਜਿੱਥੇ ਗਲਤ ਕਰਨ ਅਸੀਂ ਬੋਲੀਏ ਕਿ ਗਲਤ ਆ। ਔਰ ਵੈਸੇ ਵੀ ਜਿਉਂਦੇ ਇਨਸਾਨਾਂ ਦਾ, ਕੌਮਾਂ ਦਾ, ਸਟੇਟਾਂ ਦਾ ਇਹ ਫਰਜ਼ ਹੁੰਦਾ ਹੈ ਕਿ ਉਹ ਰਿਐਕਟ ਕਰਨ। ਤਾਂ ਸਾਡਾ ਫਰਜ਼ ਹੈ ਕਿ ਜਿਹੜੀ ਚੀਜ਼ ਗਲਤ ਹੋ ਰਹੀ ਹੋਵੇ ਜਾਂ ਸਹੀ ਵੱਲ ਨਾ ਤੁਰੀ ਹੋਵੇ, ਅਸੀਂ ਉਹਦੇ ਵੱਲ ਇੰਡੀਕੇਸ਼ਨ ਕਰਦੇ ਰਹੀਏ। ਸੋ ਇਹਦੇ ਨਾਲ ਇੱਕ ਚੀਜ਼ ਹੋਰ ਕਿ ਐਤਕੀ ਝੋਨੇ ਦਾ ਰਕਬਾ ਘਟਿਆ ਹੈ। ਮੇਰੀ ਗੁਜ਼ਾਰਿਸ਼ ਹੈ ਤੁਹਾਨੂੰ ਪੰਜਾਬ ਵਾਲਿਓ, ਐਤਕੀ ਮੀਂਹ ਚੰਗੇ ਪੈ ਗਏ ਨੇ, ਇਹਦਾ ਮਤਲਬ ਇਹ ਨਾ ਸਮਝੋ ਜੇ ਕਿ ਸਾਡਾ ਪਾਣੀ ਉੱਪਰ ਆ ਗਿਆ। ਅਗਲੇ ਸਾਲ ਜਾ ਕੇ ਜੇ ਮੀਂਹ ਘੱਟ ਹੋਏ ਤਾਂ ਸਾਡੇ ਪਾਣੀ ਦਾ ਫਿਰ ਉਹੀ ਹਾਲ ਹੋਊਗਾ ਜਿਹੜਾ ਕਿ ਐਤਕੀ ਬਚ ਗਏ ਹਾਂ ਅਸੀਂ। ਪਲੀਜ਼ ਉਸ ਤੋਂ ਥੋੜ੍ਹਾ ਜਿਹਾ ਪਰਹੇਜ਼ ਕਰੋ ਔਰ ਇੱਕ ਡਾਇਵਰਸਿਫਿਕੇਸ਼ਨ ਨਾਲ ਜਾਣ ਲਈ ਸਰਕਾਰ ਨੂੰ ਵੀ ਮੇਰੀ ਬੇਨਤੀ ਹੈ ਕਿ ਕੈਟ 3 ਦੀਆਂ ਫੈਸਿਲਿਟੀਆਂ ਚਲਾਓ ਔਰ ਗਲਫ ਕੰਟਰੀਜ਼ ਜਾਂ ਹੋਰਾਂ ਥਾਵਾਂ 'ਤੇ ਪਤਾ ਕਰੋ ਕਿ ਜੇ ਆਪਾਂ ਸਬਜ਼ੀ ਜਾਂ ਬਾਕੀ ਚੀਜ਼ਾਂ ਭੇਜ ਸਕੀਏ ਤਾਂ ਸਾਡੇ ਇੱਥੋਂ ਸਪਲਾਈ ਕਿਉਂ ਨਹੀਂ ਹੋ ਸਕਦੀ ਜੇ ਬ੍ਰਾਜ਼ੀਲ ਤੋਂ ਅਮਰੀਕਾ ਹੋ ਸਕਦੀ।